ਉਹੀ ਸ਼ੁਰੂ ਹੀ ਉੱਥੋਂ ਕਰ ਲੈਂਦੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਬਈ ਵਾਕਈ ਘੋੜਿਆਂ ਦੇ ਤਵੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤੇ ਪੁਰਾਣੇ ਹੀ ਹੁੰਦੇ ਆ, ਉਹ ਕਈ ਵਾਰੀ ਐਂ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ। ਚਲੋ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ ਤੇ ਆਪਾਂ ਇਕੱਠੇ ਹੋਏ ਹਾਂ ਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜ੍ਹਾ ਚਿਰ ਜਿਉ ਸਕਦੇ ਹੋ। ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਹੈ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ। ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜ੍ਹੇ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ, ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ, ਵੀ ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ 'ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਅਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਵਾਂਗੇ ਸਾਥੀ। ਬੜੇ ਤਿਆਰ ਸੀ ਲੋਕ ਜਾਣ ਨੂੰ ਅਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਓਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਅਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵਿਟਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਦੇਖੋ ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਹੋਰ ਮੈਂ ਨਾ ਇੱਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਘੀ ਦੇ ਮੇਲੇ 'ਚੋਂ ਅਸੀਂ ਤੁਰੇ ਆ ਰਹੇ ਸੀ। ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ 'ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇਹਦੀ ਤੁਹਾਨੂੰ ਹੈਪੀ ਮਾਘੀ, ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ। ਵਾਇਰਸ ਹੁੰਦਾ ਹੈ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਥੋੜ੍ਹੀ ਧੂਣੀ ਵੀ ਜਿਹੜੀ ਬਲ ਰਹੀ ਆ। ਲੋਹੜੀ ਦਾ ਜਿਹੜਾ ਤਿਉਹਾਰ ਆ ਉਹ ਲੰਘ ਕੇ ਗਿਆ ਅਤੇ ਥੋੜ੍ਹੀ ਜਿਹੜੀ ਠੰਡ ਆ ਉਹ ਵੀ ਪੈਣੀ ਸ਼ੁਰੂ ਹੋ ਗਈ ਆ। ਅਸੀਂ ਮਾਘੀ ਦੇ ਮੇਲੇ 'ਤੇ ਬੈਠੇ ਹਾਂ, ਮੁਕਤਸਰ ਦੀ ਧਰਤੀ 'ਤੇ 40 ਮੁਕਤਿਆਂ ਦੀ ਧਰਤੀ ਆ। ਤਾਂ ਸਾਡੇ ਨਾਲ ਅੱਜ ਫੇਰ ਇੱਕ ਵਾਰ ਅਸੀਂ ਮੁਲਾਕਾਤ ਆ ਜਿਹੜੀ ਉਹ ਕਰਾਂਗੇ ਬਾਈ ਕਮਲਜੀਤ ਸਿੰਘ ਬਰਾੜ, ਜਿਹੜੇ ਕਿ ਹੁਣ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਾਬਕਾ ਕਾਂਗਰਸੀ ਕਹੀਏ ਜਾਂ ਮੌਜੂਦਾ ਕਾਂਗਰਸੀ ਕਹੀਏ। ਤਾਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਬਾਈ, ਬਹੁਤ ਸਵਾਗਤ ਆ ਤੁਹਾਡਾ ਇੰਡੋਸ TV 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਉਹੀ ਸ਼ੁਰੂ ਹੀ ਉੱਥੋਂ ਕਰ ਲੈਂਦੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਕੋਈ ਮੇਰਾ ਨਾਮ ਰੱਖਿਆ ਘਰਦਿਆਂ ਨੇ, ਨਾਂ ਲੈ ਦਿਓ। ਕਿਸਾਨ ਅੰਦੋਲਨ 'ਚ ਵੀ ਮੀਡੀਆ, ਉੱਥੇ ਜਿਹੜਾ ਦਿੱਲੀ ਦਾ ਮੀਡੀਆ ਹੁੰਦਾ ਸੀ, ਕੋਈ ਮੋਦੀ ਦਾ ਜਿਹੜਾ ਕਹਿੰਦੇ ਜਿਹਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਗਿਆ ਸੀ। ਜਦੋਂ ਪੁੱਛਦੇ ਸੀ ਨਾ ਕਿ ਤੁਸੀਂ ਕੀ ਨਾਮ ਆ ਤੁਹਾਡਾ, ਕੀ ਇੱਥੇ, ਤਾਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਸੀ ਮੇਰਾ ਨਾਂ ਕਿਸਾਨ ਸਿੰਘ ਆ। ਤੁਹਾਨੂੰ ਜੇ ਮੇਰਾ ਨਾਂ ਨਹੀਂ ਯਾਦ, ਤੁਸੀਂ ਕਿਸਾਨ ਸਿੰਘ ਕਹਿ ਦਿਓ। ਅਤੇ ਮੈਂ ਉਹਨਾਂ ਨੂੰ ਉਦਾਹਰਨ ਦਿੰਦਾ ਹੁੰਦਾ ਸੀ ਵੀ ਇੱਥੇ ਸਾਰੇ ਹੀ ਕਿਸਾਨ ਆ ਅੰਦੋਲਨ 'ਚ। ਕੋਈ ਕਿਸਾਨ ਕੁਮਾਰ ਹੈ,
ਕੋਈ ਕਿਸਾਨ ਖਾਨ ਹੈ, ਕੋਈ ਕਿਸਾਨ ਸਿੰਘ ਹੈ। ਉਹੀ ਤੁਹਾਡੇ ਨਾਲ ਗੱਲ ਵੀ ਜਿਹੜਾ ਜੀ ਕਰਦਾ ਨਾਲ ਰੱਖ ਲਓ ਨਾਮ। ਤੇ ਪਾਰਟੀਆਂ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ ਦੀ ਪਛਾਣ ਜਾਂ ਬੰਦੇ ਦੀ ਕੋਈ ਕਰੈਕਟਰ ਕਿਰਦਾਰ ਕਿਸੇ ਸਿਆਸੀ ਜਮਾਤ ਨਾਲ ਜੁੜਨ ਕਰਕੇ ਜਾਣਾ ਜਾਂਦਾ ਹੋਵੇ। ਸੋ ਜਿਹੜੀ ਧਰਤੀ 'ਤੇ ਆਪਾਂ ਬੈਠੇ ਹਾਂ, ਇੱਥੇ ਕਿਰਦਾਰਾਂ ਵਾਲਿਆਂ ਦੀ ਗੱਲ ਹੋਈ ਸੀ, ਕਿਰਦਾਰ ਹੀ ਪਰਖੇ ਗਏ ਸੀ। ਕਿਰਦਾਰ ਵਾਲੇ ਫਿਰ ਖਰੇ ਉੱਤਰ ਜਦੋਂ ਟੈਸਟ ਲਿਆ ਗਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਆ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ। ਸਤਿਗੁਰਾਂ ਨੇ ਟੁੱਟੀ ਗੰਢੀ ਸੀ। ਤੇ ਆਪਾਂ ਵੀ ਸਾਰੇ ਜਿੰਨੇ ਵੀ ਬੈਠੇ ਆ ਭਰਾ ਸਾਰੇ ਇਹੀ ਬੇਨਤੀ ਕਰਦੇ ਆ ਕਿ ਆਪਣੀ ਵੀ ਤੇ ਸਾਰਿਆਂ ਦੀ ਜਿਹੜੇ ਸਾਏ ਹੋਏ ਸੰਸਾਰੀ ਜੀਵ ਤੇ ਆਪਣੀ ਵੀ ਟੁੱਟੀ ਹੋਈ ਗੰਢ ਲੈਣ ਸਤਿਗੁਰ, ਤੇ ਚੰਗਾ ਹੋ ਜਾਊਗਾ। ਇਸ ਜੀਵਨ ਜੇ ਜੀਵਨ ਦਿੱਤਾ ਹੈ ਤਾਂ ਇਸ ਜੀਵਨ ਵਿੱਚ ਆਪਦੀ ਕਿਰਪਾ ਦੇ ਨਾਲ ਚੰਗੇ ਕੰਮ ਕਰਾ ਲੈਣ, ਆਪਣੇ ਤੋਂ ਚੰਗੇ ਰਸਤੇ ਤੋਰਨ, ਆਪਾਂ ਨੂੰ ਚੰਗੇ ਰਸਤੇ ਦਿਖਾਉਣ, ਆਪਾਂ ਨੂੰ ਆਪਦੀ ਉਂਗਲ ਫੜ ਕੇ ਸਾਨੂੰ ਲੈ ਕੇ ਜਾਣ। ਮਾਰਗਦਰਸ਼ਕ ਹੈਗੇ ਹੀ ਆ ਉਹ। ਤੇ ਫਿਰ ਜੇ ਸਾਨੂੰ ਮਨੁੱਖੀ ਜਾਮਾ ਦਿੱਤਾ, ਸਾਡੀ ਟੁੱਟੀ ਗੰਢ ਲੈ ਸੱਚੇ ਪਾਤਸ਼ਾਹ। ਬਿਲਕੁਲ। ਤਾਂ ਅਸੀਂ ਅੱਜ ਤਾਂ ਥੋੜ੍ਹੀ ਜਿਹੀ ਜਿਹੜੀ ਕਿ ਹਾਸਾ ਮਜ਼ਾਕ ਵੀ ਕਰ ਰਹੇ ਹਾਂ, ਅਸੀਂ ਇੱਕ ਜਗ੍ਹਾ 'ਤੇ ਵੀ ਅਜਿਹੀ ਤੀ ਬੈਠੇ ਹਾਂ ਜਿੱਥੇ ਕਿ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਪੰਜਾਬ ਦੇ ਨਾਲ ਸੰਬੰਧਿਤ ਹੋਣਗੀਆਂ, ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਮਾਘੀ ਦੇ ਮੇਲੇ ਦੇ ਨਾਲ ਸੰਬੰਧਿਤ ਹੋਣਗੀਆਂ। ਜਦੋਂ ਕਿਹਾ ਜਾਂਦਾ ਕਿ 40 ਸਿੰਘ ਬੇਦਾਵਾ ਲਿਖ ਕੇ ਆਏ ਸੀ, ਤਾਂ ਉਸ ਤੋਂ ਬਾਅਦ ਮਾਘੀ ਦੇ ਜਿਹੜਾ ਕਿ ਮੇਲਾ ਉੱਥੋਂ ਸ਼ੁਰੂ ਹੋਇਆ। ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੀ ਧਰਤੀ ਆ, ਉੱਥੇ ਕਹਿੰਦੇ ਕਿ ਬੇਦਾਵਾ ਸੀ ਜਿਹੜਾ ਪਾੜ ਦਿੱਤਾ ਗਿਆ ਸੀ, ਅਤੇ ਜਿਹੜੀ ਟੁੱਟੀ ਹੋਈ ਸੀ ਉਹ ਗੰਢ ਲਈ ਗਈ ਸੀ। ਤਾਂ ਅਸੀਂ ਅੱਜ ਇੱਥੇ ਕਾਫੀ ਚਰਚਾ ਕਰਨੀ ਆ, ਕਿਉਂਕਿ ਬਾਈ ਜੀ ਵੀ ਸ਼ੌਕੀਨ ਨੇ ਜਾਨਵਰਾਂ ਦੇ। ਜਦੋਂ ਘਰ ਦੇ ਵਿੱਚ ਜਾਂਦੇ ਹਾਂ ਤਾਂ ਕਾਫੀ ਜਾਨਵਰ ਰੱਖੇ ਹੋਏ ਨੇ। ਅੱਜ ਅਸੀਂ ਜਿੱਥੇ ਬੈਠੇ ਹਾਂ ਉਹ ਘੋੜਿਆਂ ਦੇ ਤਬੇਲੇ ਨੇ ਇੱਥੇ ਬਣਾਏ ਹੋਏ। ਬਈ ਵਾਕਈ ਘੋੜਿਆਂ ਦੇ ਤਬੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤਾਂ ਪੁਰਾਣੇ ਹੀ ਹੁੰਦੇ ਆ। ਕਈ ਵਾਰੀ ਐਂ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਜੇ ਤੁਸੀਂ ਇਹਨਾਂ ਨੂੰ ਲਿਆਉਣਾ ਹੈ ਘਰਾਂ ਦੇ ਵਿੱਚ ਤਾਂ ਤੁਹਾਨੂੰ ਇਹਨਾਂ ਨੂੰ ਸਮਾਂ ਦੇਣਾ ਚਾਹੀਦਾ, ਕਿਉਂਕਿ ਇਹ ਪਰਿਵਾਰਕ ਮੈਂਬਰ ਹੀ ਬਣ ਜਾਂਦੇ ਆ। ਸੋ ਜੇ ਤੁਸੀਂ ਸਮਾਂ ਨਹੀਂ ਦੇ ਸਕਦੇ ਅੱਜ ਦੇ ਮਾਹੌਲ ਦੇ ਮੁਤਾਬਕ, ਅੱਜ ਜੇ ਅਸੀਂ ਪੰਜਾਬ ਵਾਲੇ ਬਾਹਰਲੇ ਪਾਸੇ ਨੂੰ ਰੁੱਖ ਕਰੀ ਜਾਂਦੇ ਹਾਂ, ਆਪਣੇ ਪੰਜਾਬ 'ਚ ਮਿਹਨਤ ਕਰਨ ਤੋਂ ਕੰਨੀ ਕਤਰਾ ਰਹੇ ਹਾਂ। ਉੱਥੇ ਜਾ ਕੇ ਜ਼ਰੂਰ ਮਿਹਨਤ ਕਰ ਰਹੇ ਹਾਂ, ਔਖੇ ਹੋ ਰਹੇ ਹਾਂ। ਇੱਥੇ ਮਿਹਨਤ ਕਰਨ ਤੋਂ ਕੰਨੀਆਂ ਕਤਰਾਉਂਦੇ ਸਾਡੇ ਨੌਜਵਾਨ। ਇਹਨੂੰ ਮਿਹਣਾ ਸਮਝ ਲੈਣਾ, ਇਹਨੂੰ ਇਸ ਗੱਲ ਨੂੰ ਗੁੱਸਾ ਕਰ ਲੈਣਾ, ਸ਼ਿਕਵਾ ਕਰ ਲੈਣਾ, ਇਹ ਸੱਚਾਈ ਹੈ। ਮਤਲਬ ਇੱਥੇ ਰਹਿ ਕੇ ਵੀ, ਮਤਲਬ ਪੰਜਾਬ ਦੇ ਵਿੱਚ ਰਹਿ ਕੇ, ਪੰਜਾਬ 'ਚ ਜਿਵੇਂ ਜੇ ਬਾਹਰਲੇ ਲੋਕ ਆ ਕੇ ਕਾਮਯਾਬ ਹੋ ਸਕਦੇ ਕਿਉਂਕਿ ਮਿਹਨਤ ਕਰਦੇ ਆ। ਅਸੀਂ ਮਿਹਨਤ ਛੱਡੀ, ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਅਸੀਂ ਕੋਸਦੇ ਹਾਂ ਕਿ ਸਾਡੀ ਜਵਾਨੀ ਬਾਹਰ ਨੂੰ ਕਿਉਂ ਚੱਲੀ ਹੈ। ਇੱਕ ਥੋੜ੍ਹਾ ਜਿਹਾ ਆਪਾਂ ਜਿਵੇਂ ਗੱਲਬਾਤ ਕਰੀ ਹੈ ਕਿ ਥੋੜ੍ਹੀ ਬਹੁਤੀ ਗੱਲਬਾਤ ਮੇਲੇ 'ਤੇ ਰੱਖਾਂਗੇ, ਥੋੜ੍ਹੀ ਬਹੁਤੀ ਗੱਲਬਾਤ ਰਾਜਨੀਤੀ 'ਤੇ ਰੱਖਾਂਗੇ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ, ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਏ, ਮੀਡੀਆ ਦੇ ਵਿੱਚ ਵੀ ਕਾਫੀ ਵਾਇਰਲ ਹੋਏ। ਹਾਲਾਂਕਿ ਰਾਜਾ ਵੜਿੰਗ ਜੀ ਦੇ ਵੱਲੋਂ ਇਹ ਕਿਹਾ ਗਿਆ ਕਿ ਧੱਕੇ ਖਾ ਖਾ ਕੇ ਇੱਥੋਂ ਤੱਕ ਪਹੁੰਚੇ ਆ। ਚਲੋ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਅਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ 'ਤੇ ਆਪਾਂ ਇਕੱਠੇ ਹੋਏ ਹਾਂ ਅਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਪਰ ਵੀ ਉਹ ਕਹਿੰਦੇ ਆ ਵੀ ਜੇ ਤੁਸੀਂ ਧੱਕੇ ਕਰੋਗੇ, ਧੱਕੇ ਬੀਜੋਗੇ ਅਤੇ ਧੱਕੇ ਹੀ ਵੱਢੋਗੇ। ਜੇ ਤੁਸੀਂ ਖੁਸ਼ੀਆਂ ਬੀਜੋਗੇ, ਕਹਿੰਦੇ ਹੁੰਦੇ ਨਾ ਕਿ ਕੋਈ ਕਿਸੇ, ਮੈਂ ਪੜ੍ਹਿਆ ਸੀ ਕਿਤੇ ਜਾਂ ਸੁਣਿਆ ਸੀ, ਖੁਸ਼ੀਆਂ ਬੀਜੋਗੇ ਤਾਂ ਹਾਸੇ ਉੱਗਣਗੇ, ਅਤੇ ਨਫ਼ਰਤ ਵੰਡੋਗੇ ਤਾਂ ਨਫ਼ਰਤ ਹੀ ਮਿਲੂਗੀ। ਉਹਦੇ ਨਫ਼ਰਤ ਦੇ ਪਾਤਰ ਹੀ ਮਿਲੋਗੇ। ਤੁਹਾਡੇ ਹੱਥ 'ਚ ਕਿ ਤੁਸੀਂ ਲੋਕਾਂ ਨੂੰ ਦੇ ਕੀ ਰਹੇ ਹੋ, ਤੁਹਾਡੇ ਅੰਦਰ ਕੀ ਆ, ਉਹੀ ਸਿਸਟਮ ਚੱਲਣਾ ਹੈ। ਜਿਵੇਂ ਕਹਿੰਦੇ ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ। ਵੀ ਬੰਦਗੀ ਤੋਂ ਬਿਨਾਂ ਜਿਹੜਾ ਬੰਦਾ ਕੱਚਾ ਹੁੰਦਾ ਉਹ ਇਹ ਚਾਹੁੰਦਾ ਵੀ ਮੈਨੂੰ ਫਲ ਵਧੀਆ ਮਿਲੇ, ਬੀਜਣੀਆਂ ਕਿੱਕਰਾਂ ਅਤੇ ਮਿਲੇ ਮੈਨੂੰ, ਜਿਵੇਂ ਆਪਾਂ ਕਹਿੰਦੇ ਵੀ ਉਹ ਦਾਖ ਬਜੌਰੀਆਂ, ਵੀ ਬਹੁਤ ਵਧੀਆ ਫਰੂਟ ਮੈਨੂੰ ਮਿਲ ਜੇ, ਹਾਸਲ ਹੋਵੇ ਅਤੇ ਬੀਜਣੀ ਕਿੱਕਰ ਹੈ। ਇਸ ਤਰ੍ਹਾਂ ਹੁੰਦਾ ਵੀ ਅੰਦਰੋਂ। ਇਸ ਕਰਕੇ ਜੋ ਅਸੀਂ ਬੀਜਦੇ ਹਾਂ ਉਹ ਸਾਡੇ ਸਾਹਮਣੇ ਆਉਣਾ, ਉਹ ਅਸੀਂ ਵੱਢਣਾ ਹੈ। ਅੱਜ ਹੁਣ ਲੋਕਾਂ ਨੇ ਕਣਕ ਬੀਜੀ ਹੋਈ ਆ, ਹੁਣ ਕਣਕ ਹੀ ਵੱਢਣਗੇ ਲੋਕ, ਮੱਕੀ ਨਹੀਂ ਵੱਢਣਗੇ, ਸਰੋਂ ਨਹੀਂ ਵੱਢਣਗੇ। ਇਸ ਕਰਕੇ ਜੋ ਤੁਸੀਂ ਕਰਦੇ ਹੋ, ਜੋ ਤੁਹਾਡੇ ਅੰਦਰ ਆ, ਉਹ ਇੱਕ ਨਾ ਇੱਕ ਦਿਨ ਬਾਹਰ ਆ ਜਾਣਾ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜ੍ਹਾ ਚਿਰ ਜਿਉ ਸਕਦੇ ਹੋ। ਜਿਹਨੂੰ ਤੁਹਾਨੂੰ ਇਸ ਗੱਲ ਬਾਰੇ ਇਲਮ ਨਹੀਂ ਹੈਗਾ, ਦੇਖੋ ਪੂਰੇ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ, ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ। ਔਰ ਜਿਹਦੀ ਮਹਾਨਤਾ ਇੰਨੀ ਵੱਡੀ ਹੈ, ਜਿਹਦੀ ਅਹਿਮੀਅਤ ਇੰਨੀ ਵੱਡੀ ਹੈ, ਨੀਲੇ ਰੰਗ ਦੀ, ਕੇਸਰੀ ਰੰਗ ਦੀ। ਪੁਰਾਣੇ ਜੇ ਇਤਿਹਾਸ ਪੜ੍ਹਦੇ ਹਾਂ ਤਾਂ ਨੀਲੇ ਰੰਗ ਦੀ ਵੀ ਨਿਸ਼ਾਨ ਨੀਲੇ ਦੇ ਰਹੇ ਆ ਸ਼ੁਰੂ ਤੋਂ,
ਨਾਲ ਤੇ ਕੇਸਰੀ ਤੁਸੀਂ ਦੱਸਣਾ ਹੀ ਨਹੀਂ ਆਇਆ ਤੁਹਾਨੂੰ, ਉਹ ਬੰਦਾ ਪੁੱਛ ਰਿਹਾ ਉਹਦੇ ਜ਼ਰੀਏ ਸਾਰੀ ਦੁਨੀਆ ਨੂੰ ਸੁਨੇਹਾ ਦਿਓ ਤੁਸੀਂ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਆ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ, ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜੇ ਦਿਨਾਂ ਬਾਅਦ। ਤੁਸੀਂ ਕੇਸਰੀ ਨਿਸ਼ਾਨ ਦੀ ਗੱਲ ਕਰੀ ਆ, ਤੁਹਾਨੂੰ ਵੀ ਕਿਸੇ ਵਜ੍ਹਾ ਇਹੀ ਵਜ੍ਹਾ ਰਹੀ ਹੈ ਕਿ ਕੇਸਰੀ ਨਿਸ਼ਾਨ ਕਮਲਜੀਤ ਸਿੰਘ ਬਰਾੜ ਨੇ ਹੱਥ ਦੇ ਵਿੱਚ ਫੜਿਆ ਸੀ ਤੇ ਇਹਨੂੰ ਪਾਰਟੀ ਤੋਂ ਬਾਹਰ ਕੱਢ ਦਿਓ? ਤੇ ਫਿਰ ਕੇਸਰੀ ਤਾਂ ਨਹੀਂ ਫੜ ਸਕਿਆ ਕੋਈ ਹੱਥ ਚੋਂ, ਉਹ ਤਾਂ ਹੱਥ 'ਚ ਹੀ ਆ, ਪਾਰਟੀ ਚੋਂ ਕੱਢ ਕੇ ਕਿਹੜਾ ਕੇਸਰੀ ਹੱਥ ਚੋਂ ਪਾਸੇ ਕਰਤਾ ਕਮਲਜੀਤ ਨੇ। ਕੀ ਹੁਣ ਰਾਹੁਲ ਗਾਂਧੀ ਜਿਹੜੇ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਤੁਰੇ ਹੋਏ ਨੇ, ਕੇਸਰੀ ਪੱਗ ਉਹਨਾਂ ਨੇ ਚੁਣੀ ਆ, ਕੇਸਰੀ ਰੰਗ ਉਹਨਾਂ ਨੇ ਚੁਣਿਆ, ਉਹਨਾਂ ਨਾਲ ਕੀ ਕਰਨਗੇ ਫਿਰ? ਇਹਦੀ ਐਡੀ ਹੈਸੀਅਤ ਕਿੱਥੇ ਉਹਦੇ ਮੂਹਰੇ ਬੋਲ ਜੇ, ਜਿਹਦੀ ਐਡੀ ਹੈਸੀਅਤ ਹੁੰਦੀ ਤਾਂ ਉੱਥੇ ਹੀ ਖੜ ਜਾਂਦਾ ਇਹ ਪੈਰ ਗੱਡ ਕੇ। ਜਦੋਂ ਉਹਨੂੰ ਕਿਸੇ ਨੇ ਧੱਕਾ ਮਾਰਿਆ ਸੀ 3 ਦਿਨਾਂ 'ਚ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਵੀ ਇਹ ਪ੍ਰਧਾਨ ਆ ਪੰਜਾਬ ਕਾਂਗਰਸ ਦਾ, ਸਿਕਿਉਰਿਟੀ ਨੂੰ ਪਤਾ ਨਹੀਂ ਇਸ ਗੱਲ ਦਾ, 3 ਦਿਨਾਂ 'ਚ ਨਹੀਂ ਪਤਾ ਲੱਗਿਆ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ, ਕਾਫੀ ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ, ਉਹ ਤਾਂ ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ 'ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਵਾਂਗੇ ਸਾਥੀ, ਬੜੇ ਤਿਆਰ ਸੀ ਲੋਕ ਜਾਣ ਨੂੰ। ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਆਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵੱਢਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਹਾਂ ਪਰ ਐਸੇ ਉਹਨੂੰ ਜਿੱਥੇ ਕੇਸਰੀ ਦੀ ਦਸਤਾਰ ਦੀ ਅਹਿਮੀਅਤ ਸਮਝਾਉਣੀ ਚਾਹੀਦੀ ਸੀ, ਕੇਸਰੀ ਰੰਗ ਦੀ, ਤੇ ਉਹਨੂੰ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੀਦਾ ਸੀਗਾ ਕਿ ਜੇ ਸਲਾਹ ਦੇਣੀ ਚਾਹੀਦੀ ਸੀ ਕਿ ਜੇ ਤੁਸੀਂ ਇੱਥੇ ਆਏ ਹੋ ਦਰਬਾਰ ਸਾਹਿਬ ਤਾਂ ਤੁਸੀਂ ਦੋਵੇਂ ਹੱਥ ਬੰਨ੍ਹ ਕੇ ਮੀਡੀਆ ਦੇ ਸਾਹਮਣੇ, ਗੁਰੂ ਸਾਹਿਬ ਦੇ ਸਾਹਮਣੇ ਅੰਦਰ ਇਹ ਖੜ ਕੇ ਮੁਆਫੀ ਮੰਗ ਲੈਂਦੇ। ਬੇਸ਼ੱਕ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਤੁਸੀਂ ਇਹ ਕੰਮ ਕਰਦੇ ਤਾਂ ਕਾਂਗਰਸ ਨੂੰ ਜਿਹੜਾ ਭਾਰਤ ਜੋੜੋ ਦਾ ਮਿਸ਼ਨ ਸ਼ੁਰੂ ਕੀਤਾ ਹੋਇਆ ਨਾ, ਤਾਂ ਉਹਦਾ ਬੜਾ ਇਸ ਗੱਲ ਦਾ ਪੋਲੀਟੀਕਲ ਤੌਰ 'ਤੇ ਵੀ ਫਾਇਦਾ ਹੋਣਾ ਸੀ। ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਗੱਲ ਨਿਕਲਣੀ ਘਟਣੀ ਸੀਗੀ ਕਿ ਤੇਰੇ ਪ੍ਰਤੀ, ਕਿਉਂਕਿ ਇਹਦਾ ਕਸੂਰ ਕੋਈ ਨਹੀਂ, ਇਹ ਤਾਂ ਸੱਚਾਈ ਆ, ਇਹ ਤਾਂ ਗੱਲ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਬੰਦੇ ਦਾ ਕਸੂਰ ਨਹੀਂ, ਤੇ ਕਿਸੇ ਦੇ ਕਸੂਰ ਦੀ ਮੁਆਫੀ ਮੰਗਣ ਦੀ ਸਲਾਹ ਦੇ ਦਿੰਦੇ ਭਾਰਤ ਜੋੜਦਾ। ਇੱਥੇ ਤਾਂ ਉਲਟਾ ਪਹਿਲੇ ਦਿਨ ਤੁਸੀਂ ਇਹ ਦੇਖੋ ਧੱਕੇ ਵੱਜਣ ਦੀਆਂ ਵਜ੍ਹਾ ਦੇਖੋ ਤੁਸੀਂ। ਚੰਨੀ ਸਾਬਕਾ ਮੁੱਖ ਮੰਤਰੀ ਰਿਹਾ, ਚਰਨਜੀਤ ਸਿੰਘ ਚੰਨੀ, ਚਲੋ ਉਹਨੇ ਇੱਕ ਕੰਮ ਚੰਗਾ ਕਰਿਆ, ਜਿਹੜਾ ਉਹਨਾਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਵੱਧ ਘਟਾਈਆਂ ਸੀ ਅੱਜ ਤੱਕ, ਕੂਚੀ ਗੈਂਗ ਵਾਲਿਆਂ ਤੋਂ ਵੀ ਨਹੀਂ ਘਟੀਆਂ ਉਹ, ਤੇ ਉਹਦੀ ਫੋਟੋ ਗਾਇਬ ਕੀਤੀ। ਨਵਜੋਤ ਸਿੰਘ ਸਿੱਧੂ ਦੀ ਫੋਟੋ ਗਾਇਬ ਕੀਤੀ। ਚੰਨੀ ਸਾਹਿਬ ਤਾਂ ਸਾਬਕਾ ਮੁੱਖ ਮੰਤਰੀ ਸੀ, ਚਰਨਜੀਤ ਸਿੰਘ ਚੰਨੀ ਤਾਂ। ਉਸ ਤੋਂ ਬਿਨਾਂ ਪ੍ਰਤਾਪ ਸਿੰਘ ਬਾਜਵਾ ਕਿੱਡੇ ਸੀਨੀਅਰ ਲੀਡਰ ਨੇ, ਕਿੰਨਾ ਉਹਨਾਂ ਨੇ ਉਸ ਵੇਲੇ ਮਿਹਨਤ ਕੀਤੀ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਚੱਲਣ ਨਹੀਂ ਦੇ ਰਿਹਾ ਸੀ। ਇੱਕ ਪਾਸੇ ਉਹਨੇ ਇੱਕ ਧੜਾ ਨੱਪਿਆ ਹੋਇਆ ਸੀ, ਬਾਜਵੇ ਦੇ ਨਾਲ ਤੁਰਨ ਤੋਂ ਰੋਕੇ ਹੋਏ ਸੀ ਲੋਕ। ਤਾਂ ਉਸ ਵੇਲੇ ਅਸੀਂ ਚਲੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਪ੍ਰਧਾਨ ਸੀ, ਅਸੀਂ ਫਿਰ ਕਾਂਗਰਸ ਨਾਲ ਸੀ। ਪਿਤਾ ਜੀ ਨੇ ਇਹਨਾਂ ਚੀਜ਼ਾਂ ਦਾ ਖਮਿਆਜਾ ਵੀ ਭੁਗਤਿਆ ਬਾਅਦ 'ਚ ਕਿ ਤੁਸੀਂ ਬਾਜਵੇ ਨਾਲ ਖੜੇ ਸੀ। ਬਾਜਵਾ ਕਿਉਂਕਿ ਕਾਂਗਰਸ ਦਾ ਪ੍ਰਧਾਨ ਸੀ, ਬਾਪੂ ਤੁਹਾਨੂੰ ਪਤਾ ਕਾਂਗਰਸੀ ਆ। ਤਾਂ ਇਹ ਉਹਨਾਂ ਲੋਕਾਂ ਦੀਆਂ ਨਾਰਾਜ਼ਗੀਆਂ ਕੀ ਦੱਸਦੀਆਂ, ਸਟੇਜ ਤੋਂ ਉਹਨਾਂ ਨੂੰ ਬੁਲਾ ਰਹੇ ਹੋ, ਜਾ ਨਹੀਂ ਰਹੇ ਸਟੇਜ 'ਤੇ। ਨਿਆਣਿਆਂ ਦੇ ਹੱਥ 'ਚ ਕਮਾਂਡ ਦਿੱਤੀ ਕਾਂਗਰਸ ਨੇ। ਕਾਂਗਰਸ ਤਾਂ ਬਹੁਤ ਵੱਡੀ ਅਤੇ ਚੰਗੀ ਜਮਾਤ ਹੈ ਤੇ ਉਹਦੇ ਚੰਗੇ ਲੀਡਰ ਬੜੇ ਆ ਕਾਂਗਰਸ 'ਚ। ਜਿਹੜਾ ਨਵਜੋਤ ਸਿੱਧੂ ਦੀ ਤੁਸੀਂ ਗੱਲ ਕਰੀ ਆ, ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਕਹਿੰਦੇ ਸੀ ਕਿ ਬਾਹਰੋਂ ਆ ਜਾਣ ਦਿਓ, ਪੰਜਾਬ ਦੇ ਵਿੱਚ ਵੱਡਾ ਧਮਾਕਾ ਹੋਊਗਾ। ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਠੀਕ ਹੈ, ਵਧੀਆ ਗੱਲ ਆ, ਉਹ ਬਾਹਰ ਆਊਗਾ। ਹਰੇਕ ਬੰਦਾ ਆਪਦੀ ਮਿਹਨਤ ਕਰਦਾ, ਜੋੜ ਤੋੜ ਕਰਦਾ, ਆਪਣੇ ਆਪ ਨੂੰ ਤਕੜਾ ਦਰਸਾਉਣ ਲਈ ਕੰਮ ਕਰਦਾ, ਕਰਨਾ ਵੀ ਚਾਹੀਦਾ ਹੈ। ਜੇ ਇੰਨੇ ਦਿਨਾਂ ਬਾਅਦ ਰਾਜਨੀਤੀ ਤੋਂ ਇੱਕ ਪਾਸੇ ਹੋ ਕੇ ਬੈਠੇ ਰਹੇ, ਗਾਇਬ ਹੋ ਕੇ ਇੱਕ ਤਰ੍ਹਾਂ ਨਾਲ, ਪਰ ਉਹਨਾਂ ਦੇ ਸਾਥੀ, ਉਹਨਾਂ ਦੇ ਨਾਲ ਤੁਰਨ ਵਾਲੇ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਵਾਲੇ ਲੋਕ ਅੱਜ ਵੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ, ਉਹਨਾਂ ਦੇ ਅੰਦਰ ਬੈਠੇ ਹੋਣ ਦੇ ਬਾਵਜੂਦ ਵੀ ਪ੍ਰਚਾਰ ਹੋ ਰਿਹਾ। ਤਾਂ ਫਿਰ ਇਹਦੇ 'ਚ ਮਾੜਾ ਵੀ ਕੋਈ ਨਹੀਂ। ਮੈਂ ਸਮਝਦਾ ਕਿ ਕੋਈ ਬੰਦਾ ਬਾਹਰ ਆਉਂਦਾ, ਜਿਵੇਂ ਚੰਨੀ ਆਇਆ ਬਾਹਰ, ਤਾਂ ਇੰਡੀਆ ਤੋਂ ਆਇਆ, ਤਾਂ ਉਹਨੂੰ ਵੀ ਇਹਦੇ 'ਚ ਕੀ ਆ, ਕੋਈ ਕਿਸੇ ਨੂੰ ਆਪਦੀ ਸਮਰੱਥਾ ਅਨੁਸਾਰ ਕੋਈ ਆਪਣੀ ਤਾਕਤ ਦਿਖਾਉਣੀ ਚਾਹੀਦੀ ਆ, ਔਰ ਆਪਣੇ ਲਈ ਮਿਹਨਤ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਆ। ਪੰਜਾਬ ਬੇਸਿਕਲੀ ਮਿਹਨਤ ਬੰਦਾ ਕਰੇ ਪੰਜਾਬ ਲਈ, ਇਹ ਸੋਚ ਕੇ ਕਰੇ ਕਿ ਮੈਂ ਪੰਜਾਬ ਲਈ ਮਿਹਨਤ ਕਰਨੀ ਤੇ ਆਪਣੇ ਆਪ ਲਈ ਮਿਹਨਤ ਕਰਨੀ ਹੈ। ਪੰਜਾਬ ਦੀ ਜਿਹੜੀ ਰਾਜਨੀਤੀ ਆ ਕਾਫੀ ਡਾਮਾਡੋਲ ਨਜ਼ਰ ਆਈ ਪੰਜਾਬ ਦੀ ਰਾਜਨੀਤੀ ਪਿਛਲੇ ਦਿਨਾਂ ਦੇ ਦੌਰਾਨ। ਪੰਜਾਬ ਦੀ ਰਾਜਨੀਤੀ ਨੂੰ ਆਖਰ ਕਿਸ ਚੀਜ਼ ਦੀ ਕਮੀ ਆ ਰਹੀ ਹੈ ਜਿਹੜੀ ਕਿ
ਪੂਰੀ ਹੋਣ ਵਾਲੀ ਆ ਕਿ ਆਹ ਕਮੀ ਆ ਭਾਈ, ਇੱਥੇ ਆ ਕੇ ਤੁਸੀਂ ਆਪਦਾ ਪੂਰਾ ਕੰਮ ਕਰੋ? ਗੱਲ ਸਿਰਫ ਇੱਕ ਆ ਕਿ ਵਿੱਚੋਂ ਹਰੇਕ ਕੰਮ 'ਚੋਂ ਕ੍ਰੈਡਿਟ ਵਾਰ ਤੇ ਮੈਂ ਹੀ ਮੁੱਖ ਮੰਤਰੀ ਹੋਵਾਂ, ਇਹ ਚੀਜ਼ ਹਰੇਕ ਆਗੂ ਨੂੰ ਆਪਦੇ ਅੰਦਰੋਂ ਖਤਮ ਕਰਨੀ ਪਊ। ਜੇ ਕੁਛ ਧਿਰਾਂ, ਕੁਛ ਚੰਗੇ ਲੋਕ, ਚੰਗੇ ਸਿਆਸੀ ਲੋਕ ਜਿਹੜੇ ਹਰ ਇੱਕ ਪਾਰਟੀ 'ਚ ਹੈਗੇ ਆ, ਬੜੀਆਂ ਪਾਰਟੀਆਂ, ਸਾਰੇ ਚੰਗੇ ਲੋਕ ਹੈਗੇ ਆ, ਮੈਂ ਕਹਿੰਦਾ ਪਾਰਟੀਆਂ ਕੋਈ ਵੀ ਨਹੀਂ ਮਾੜੀਆਂ, ਤੇ ਜੇ ਕਰਪਟ ਤੇ ਮਾੜੇ ਆ ਤੇ ਚੰਗੇ ਵੀ ਹੈਗੇ ਆ, ਤੇ ਜੇ ਉਹ ਸਾਰੇ ਇਸ ਗੱਲ ਦੇ ਵਿੱਚ ਇਕੱਠੇ ਹੋ ਕੇ ਪੰਜਾਬ ਲਈ ਲੜਨ, ਪੰਜਾਬ ਲਈ ਇਹ ਅੰਦਰੋਂ ਮਨ ਹਰੇਕ, ਚਾਹੇ ਕੋਈ ਸਿਆਸੀ ਜਮਾਤ 'ਚ ਆ, ਮਿਹਨਤ ਵੱਧ ਕਰੋ। ਤੁਸੀਂ ਮਿਹਨਤ ਕਰੋਗੇ, ਪ੍ਰਮਾਤਮਾ ਮਿਹਨਤ ਦਾ ਮੁੱਲ ਮੋੜਦਾ ਹੈ, ਮਿਹਨਤ ਦਾ ਮੁੱਲ ਰੱਖਦਾ ਨਹੀਂ ਪ੍ਰਮਾਤਮਾ। ਜੇ ਤੁਸੀਂ ਦੁਨਿਆਵੀ ਤੌਰ ਤੇ ਆਪਾਂ ਜੇ ਗੱਲ ਕਰੀਏ, ਆਪਣੇ ਘਰੇ ਕੋਈ ਮਜ਼ਦੂਰ ਦਿਹਾੜੀ ਕਰਨ ਆਉਂਦਾ ਹੈ, ਕੰਮ ਕਰਦਾ ਹੈ ਕੋਈ, ਤੇ ਆਪਾਂ ਉਹਨੂੰ ਮਿਹਨਤ ਮੁੱਲ ਮੋੜਦੇ ਹਾਂ, ਹੱਥ ਦਿਹਾੜੀ ਦੇ ਕੇ ਤੋਰਦੇ ਹਾਂ। ਜੇ ਪ੍ਰਮਾਤਮਾ ਦੇ ਸੱਚੇ ਮਾਰਗ ਤੇ ਚੱਲੋਗੇ ਤੇ ਉਹ ਤੁਹਾਡਾ ਹੱਕ ਰੱਖਦਾ ਥੋੜ੍ਹੀ ਹੈ, ਮਿਹਨਤ ਕਰੀ ਜਾਓ। ਕੋਈ ਤਾਂ ਹੈ ਚੰਗੇ ਮਾੜੇ ਕੰਮ ਕਰਦੇ ਹੋ, ਕੋਈ ਤਾਂ ਹੈ ਜੋ ਤੁਹਾਨੂੰ ਦੇਖਦਾ ਹੈ, ਚੰਗਾ ਕਰਦੇ ਹੋ ਮਾੜਾ ਕਰਦੇ ਹੋ ਦੇਖਦਾ ਹੈ। ਇਹ ਚੀਜ਼ ਤੁਹਾਡੇ ਮਨ 'ਚ ਹੋਣੀ ਚਾਹੀਦੀ ਆ। ਪਰ ਉਹ ਜਿਹੜਾ ਚੰਗਾ ਮਾੜਾ ਦੇਖਦਾ, ਹਜੇ ਤਾਂ ਇੱਕ ਬੰਦਿਆਂ ਵੱਲੋਂ ਧੱਕੇ ਵੱਜੇ, ਹਜੇ ਤਾਂ ਉਹਦੀ ਇੱਧਰ ਧਿਆਨ ਹੀ ਨਹੀਂ ਗਿਆ। ਉਹ ਦੇਖ ਰਿਹਾ, ਜਿਹਨੇ ਦੇਖਿਆ ਸਾਰਾ ਕੁਝ ਕਿ ਇਹ ਬੰਦਾ ਚੰਗਾ ਕਰ ਰਿਹਾ ਪੰਜਾਬ ਨਾਲ ਜਾਂ ਲੋਕਾਂ ਨਾਲ, ਜਾਂ ਮਾੜਾ ਕਰ ਰਿਹਾ ਆਪਣੇ ਤੋਂ ਵੱਡਿਆਂ ਨਾਲ, ਆਪਣੇ ਨਾਲ ਦਿਆਂ ਨਾਲ, ਇਹ ਹਜੇ ਤਾਂ ਦੇਖਣਾ ਹੈ ਨਾ। ਨਹੀਂ, ਆਪਾਂ ਜੇ ਓਵਰਆਲ ਰਾਜਨੀਤੀ ਦੀ ਗੱਲ ਕਰੀਏ, ਹੁਣ ਪਿਛਲੇ ਦਿਨੀ ਕਾਫੀ ਵਾਦ-ਵਿਵਾਦ ਖੜਾ ਹੋਇਆ ਕਿ ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਇਹਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਕਿ ਹੈਲਮਟ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਪਾਉਣੇ ਚਾਹੀਦੇ ਆ ਜਾਂ ਨਹੀਂ ਪਾਉਣੇ ਚਾਹੀਦੇ? ਕਿਉਂਕਿ ਇੱਕ ਰਾਜਨੀਤਿਕ ਧਿਰ ਨੇ ਇਹ ਫੈਸਲਾ ਲਿਆ ਹੈਗਾ। ਦੇਖੋ, ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਦਸਤਾਰ ਤੇ ਹਮਲਾ ਹੋ ਰਿਹਾ, ਪਛਾਣ ਤੇ ਹਮਲਾ ਹੋ ਰਿਹਾ। ਜੇ ਤੁਸੀਂ ਯਹੂਦੀਆਂ ਦੀ ਆਪਾਂ ਗੱਲ ਕਰਦੇ, ਆਪਣਾ ਬੜਾ ਕੁਛ ਉਹਨਾਂ ਨਾਲ ਮਿਲਦਾ ਜੁਲਦਾ ਹੈ। ਉਹਨਾਂ ਦੀ ਨਸਲਕੁਸ਼ੀ ਜੇ ਹੋਈ ਹੈ ਨਾ ਯਹੂਦੀਆਂ ਦੀ, ਤਾਂ ਉਹਨਾਂ ਦੀ ਨਸਲਕੁਸ਼ੀ ਦਾ ਇੱਕ ਹਿੱਸਾ ਇਹ ਸੀ ਵੀ ਕਿ 11 ਸਾਲ ਦੇ ਉਹਨਾਂ ਦੇ ਬੱਚਿਆਂ ਨੂੰ ਇਹ ਆਰਡਰ ਸੀ ਵੀ ਜਦੋਂ ਬੱਚਾ 11 ਸਾਲ ਦਾ ਹੋ ਗਿਆ ਉਹਨੂੰ ਫੌਜ ਭਰਤੀ ਕਰਾਉਣਾ ਹੈ, ਤਾਂ ਦੂਜਿਆਂ ਦੇ 18 ਸਾਲ ਦੇ, ਉਹਨਾਂ ਦੇ 11 ਸਾਲ ਦੇ। ਨਸਲਕੁਸ਼ੀ ਇੱਕ ਮਤਲਬ ਕਿਹੜੇ ਤਰੀਕੇ ਨਾਲ ਇਹਨੂੰ ਖਤਮ ਕਰਨਾ, ਕਿਹੜੇ ਤਰੀਕੇ ਨਾਲ ਇਹਨਾਂ ਦੀ ਪਛਾਣ ਮਿਟਾਉਣੀ। ਸੋ ਦਸਤਾਰ ਤੇ ਹਮਲਾ ਹੈ ਇਹ ਸਾਡੀ ਮਤਲਬ ਹੋਂਦ ਤੇ ਹਮਲੇ ਤਾਂ ਆਪਾਂ ਜੇ ਗੱਲ ਕਰਦੇ ਹਾਂ ਤਾਂ ਤਰੀਕਿਆਂ ਨਾਲ ਕਰ ਰਹੇ ਆ ਉਹ RSS ਵਾਲੇ। ਉਹ ਅੱਜ ਤੱਕ ਨਹੀਂ ਲੋੜ ਪਈ ਸਾਨੂੰ, ਅੱਜ ਤੱਕ ਕਿਹਨੇ ਹੈਲਮਟ ਪਾਇਆ ਹੈ ਤੇ ਕੀ ਹੋਇਆ ਹੈ? ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਜਿਹੜਾ ਬੰਦਾ ਬਾਰਡਰ ਤੇ ਮੁਲਕ ਨੂੰ ਬਚਾਉਣ ਲਈ ਖੜਾ, ਉਹ ਤਾਂ ਸਾਫ਼ ਸੁਥਰੀ ਨੀਅਤ ਨਾਲ ਖੜਾ ਵੀ ਪਤਾ ਨਹੀਂ ਮੇਰਾ ਕਦੋਂ ਸਾਹਮਣਾ ਹੋ ਜਾਣਾ। ਕਿਉਂਕਿ ਕੁਝ ਕੁ ਵਿਦਵਾਨ ਕਹਿੰਦੇ ਨਜ਼ਰ ਆਏ ਨੇ, ਮੈਂ ਨਾਮ ਲੈਣਾ ਇੱਥੇ ਵਾਜਬ ਨਹੀਂ ਸਮਝਾਂਗੇ, ਜਿਹੜੇ ਵਿਦਵਾਨ ਨੇ ਬਿਆਨ ਦਿੱਤਾ, ਉਹ ਕਹਿੰਦਾ ਕਿ ਵੀ ਸਿੱਖਾਂ ਨੂੰ ਪੱਗ ਆ ਜਿਹੜੀ ਉਹ ਠੰਡ ਨਹੀਂ ਰੋਕਦੀ ਸਿੱਖਾਂ ਦੀ, ਅਜਿਹੀ ਜਗ੍ਹਾ ਤੇ ਜਾਣਾ ਪੈਂਦਾ ਕਿ ਹੈਲਮਟ ਪੱਗ ਦੇ ਉੱਪਰ ਦੀ ਪਾਉਣਾ ਕੋਈ ਗੁਨਾਹ ਨਹੀਂ ਹੈਗਾ, ਪੱਗ ਥੱਲੇ ਰਹਿ ਜਾਊਗੀ। ਮੈਂ ਤਾਂ ਹੈਰਾਨ ਆ ਯਾਰ, ਕਮਾਲ ਹੈ, ਅੱਜ ਤੱਕ ਤਾਂ ਇਹ ਗੱਲ ਸੁਣੀ ਨਹੀਂ। ਇਦੋਂ ਨਿੱਘੀ ਤੇ ਇਦੋਂ ਪਿਆਰੀ ਚੀਜ਼ ਕੀ ਆ ਸਾਡੇ ਲਈ ਦਸਤਾਰ ਤੋਂ ਹੈਲਮਟਾਂ ਦੀਆਂ ਉਦਾਹਰਨਾਂ ਦੇਈ ਜਾਂਦੇ ਹੋ ਯਾਰ, ਕਮਾਲ ਆ। ਦੱਸ, ਆਹ ਵਿਦਵਾਨਾਂ 'ਤੇ ਹੈਰਾਨੀ ਹੈ ਵੀ ਤੁਸੀਂ ਕੌਮ ਦੀ ਗੱਲ ਕਰਦੇ ਹੋ, ਪਛਾਣ ਦੀ ਗੱਲ ਕਿਉਂ ਇਸ ਗੱਲ ਨੂੰ ਦੇਖੋ। ਇਹ ਸਾਡੀ ਪਛਾਣ ਸਾਡੇ ਇੱਕ ਖਿੱਤੇ 'ਚ ਨਹੀਂ ਹੈਗੀ, ਇਹ ਪੂਰੀ ਦੁਨੀਆ 'ਚ ਆ। ਇਹਦੇ ਵਿੱਚ ਇਸ ਪਛਾਣ ਨੂੰ ਬਣਾਉਣ ਵਾਸਤੇ ਬੰਦ ਕਟਾਏ ਆ, ਆਰਿਆਂ ਨਾਲ ਸੀਸ ਚਰਾਏ, ਖੋਪਰ ਲੁਹਾਏ ਆ ਅਸੀਂ, ਸਾਡੇ ਪੁਰਖਿਆਂ ਨੇ, ਇਸ ਪਛਾਣ ਵਾਸਤੇ, ਇਸ ਦਸਤਾਰ ਵਾਸਤੇ, ਨਾ ਕੇਸਾਂ ਵਾਸਤੇ। ਤੇ ਇਹਨੂੰ ਤੁਸੀਂ ਹੈਲਮਟ ਨਾਲ ਢੱਕ ਕੇ ਦੁਨੀਆ ਨੂੰ ਦੱਸਣਾ ਚਾਹੁੰਦੇ ਵੀ ਆਹ ਲੋਹੇ ਦੇ ਹੈਲਮਟ ਆ ਸਾਡੇ ਕੋਲ। ਸਾਨੂੰ ਲੋੜ ਹੀ ਨਹੀਂ ਉਹਨਾਂ ਦੀ। ਸਾਡੇ ਗੁਰੂ ਨੇ ਸਾਡਾ ਬਹੁਤ ਵੱਡਾ, ਬਹੁਤ ਤਾਕਤਵਰ ਸਾਡੇ ਸਿਰ ਦੇ ਉੱਤੇ ਕਵਚ ਬਣਾਇਆ ਹੋਇਆ ਹੈ। ਕਿਤੇ ਨਾ ਕਿਤੇ ਜਾ ਕੇ ਮੀਡੀਆ ਦਾ ਵੀ ਰੋਲ ਹੈਗਾ ਕਿ ਉਸ ਚੀਜ਼ ਨੂੰ ਉਭਾਰਿਆ ਜਾ ਰਿਹਾ। ਇਹੀ ਤਾਂ ਤਰੀਕੇ ਨਾਲ ਪਲਾਨ ਹੁੰਦਾ। ਮੀਡੀਆ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਹੈ, ਮੀਡੀਆ ਤਾਂ ਉਹਨਾਂ ਦੀ ਰਖਿਆਲ ਬਣਿਆ ਹੋਇਆ। ਮੀਡੀਆ ਤਾਂ ਮਤਲਬ ਉਹਨਾਂ ਦਾ ਹੀ ਮੀਡੀਆ ਹੈ। ਮੀਡੀਆ ਕੀ ਕਰੂਗਾ? ਮੀਡੀਆ 'ਚ ਤਾਂ ਤੁਸੀਂ ਕੁਛ ਚੰਦ ਭਰਾ ਹੋ ਸਾਡੇ। ਮੈਂ ਹਮੇਸ਼ਾ ਜਿਹੜੇ ਪੰਜਾਬ ਦੇ ਪੁੱਤਾਂ, ਮੈਂ ਜ਼ਿਕਰ ਕਰਨਾ ਵੀ ਬਣਦਾ, ਹਰੇਕ ਬੰਦੇ ਨੂੰ ਕਰਨਾ ਚਾਹੀਦਾ। ਤੁਸੀਂ ਕੁਛ ਪੰਜਾਬ ਦੇ ਪੁੱਤੋਂ ਜਿਹੜੇ ਪੰਜਾਬ ਦੀ ਬਾਤ ਪਾਉਂਦੇ ਹੋ, ਔਰ ਚੰਗੀ ਗੱਲ ਪਾਉਣੀ ਚਾਹੀਦੀ। ਜਿੰਨਾ ਚਿਰ ਤੁਸੀਂ ਪੰਜਾਬ ਦੇ, ਤੁਹਾਡੇ ਸਾਹਾਂ 'ਚ ਸਾਹ ਪੰਜਾਬ ਦੀ ਬਾਤ ਪਾਉਂਦੇ ਰਹੇ ਹੋ, ਇਹ ਪ੍ਰਮਾਤਮਾ ਆਪਣੇ 'ਤੇ ਕਿਰਪਾ ਰੱਖੇ, ਇਹ ਜ਼ਰੂਰੀ ਆ। ਪਰ ਦੂਜੇ ਪਾਸੇ ਜਿਹੜਾ ਮੀਡੀਆ ਦਾ ਰੋਲ ਆ ਨਾ, ਉਹ ਤਾਂ ਬਹੁਤ ਖਤਰਨਾਕ ਤਰੀਕੇ ਨਾਲ ਮੀਡੀਆ ਮੁਲਕ ਦੇ ਵਿੱਚ, ਦੇਖੋ ਮੁਲਕ ਦੇ ਵਿੱਚ 82% ਹਿੰਦੂ ਆ ਤੇ 82% ਬਹੁ ਗਿਣਤੀ ਨੂੰ ਖਤਰਾ ਕਿਵੇਂ ਹੋ ਗਿਆ? ਐਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਨੂੰ ਖਤਰਾ ਹੈ, ਬਹੁ ਗਿਣਤੀ ਨੂੰ ਖਤਰਾ ਹੈ। ਸਿੱਖ ਤਾਂ ਮਤਲਬ 2% ਵੀ ਨਹੀਂ ਪੂਰੇ, ਤੇ ਮੁਸਲਮਾਨ 14%, ਤੇ ਅਸੀਂ ਦਿਖਾ ਰਹੇ ਹਾਂ 82% ਨੂੰ ਕਿ 82% ਨੂੰ ਖਤਰਾ। ਧੱਕੇ ਨਾਲ ਉਹਨੂੰ ਮਤਲਬ ਉਹਨਾਂ ਦੇ ਅੰਦਰ ਭਰੇ ਜਾ ਰਹੀ ਹੈ ਗੱਲ ਦਿਮਾਗ ਦੇ ਵਿੱਚ ਵੀ ਤੁਹਾਨੂੰ ਖਤਰਾ ਹੈ ਭਾਈ। ਇਹ RSS ਦੀ ਪਾਲਿਸੀ ਦੇਖੋ,
ਇੱਕ ਹੋਰ ਮੈਂ ਨਾ ਇੱਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਘੀ ਦੇ ਮੇਲੇ 'ਚੋਂ ਅਸੀਂ ਤੁਰੇ ਆ ਰਹੇ ਸੀ, ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ 'ਤੇ ਸਾਡੇ ਨੌਜਵਾਨ ਨੇ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇੱਥੇ ਜੰਗ ਹੋਇਆ, 40 ਸਿੰਘਾਂ ਨੇ ਫਿਰ ਜੰਗ ਕਰਿਆ ਉਸ ਜ਼ਾਲਮ ਸਰਕਾਰ ਨਾਲ। ਕੀ ਲੱਗਦਾ ਵੀ ਉੱਥੇ ਕਿਤੇ ਨਾ ਕਿਤੇ ਜਾ ਕੇ ਕਮੀ ਆ ਉਹ ਲੋਕਾਂ 'ਚ, ਜਾਂ ਉਹ ਸਿੱਖ ਨਹੀਂ ਰਹੇ ਇਹੋ ਜਿਹੀਆਂ ਜਗ੍ਹਾਵਾਂ 'ਤੇ ਆ ਕੇ ਵੀ? ਦੇਖੋ, ਹਰ ਤਰ੍ਹਾਂ ਦੇ ਲੋਕ ਨਾ ਇੱਥੇ ਇਹ ਚੀਜ਼ ਨੂੰ ਨਾ ਜਿਵੇਂ ਅੱਜ ਕੱਲ੍ਹ ਮੈਸੇਜ ਆਪਾਂ ਦੇਖਦੇ ਹਾਂ ਇਸ ਪਵਿੱਤਰ ਦਿਹਾੜੇ ਨੂੰ ਇੱਥੇ ਇਹਦੀ ਪਵਿੱਤਰਤਾ ਹੈ, ਇਹਦੀ ਦਿਹਾੜੇ ਨੂੰ ਹੈਪੀ ਮਾਘੀ, ਮਤਲਬ ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ। ਸ਼੍ਰੋਮਣੀ ਕਮੇਟੀ ਨੂੰ ਸਖਤੀ ਨਾਲ ਇਹ ਲਿਖ ਕੇ ਦੇਣਾ ਚਾਹੀਦਾ, ਡਿਪਟੀ ਕਮਿਸ਼ਨਰ ਨੂੰ, SSP ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਪਵਿੱਤਰ ਥਾਵਾਂ ਦੇ ਉੱਤੇ ਜਿਹੜੇ ਆ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਨਾ ਖੁੱਲ੍ਹੀਆਂ ਹੋਣ। ਇਹ ਤਾਂ ਵੈਸੇ ਸਖਤੀ ਨਾਲ ਚਾਹੀਦਾ। ਅਤੇ ਜਿਹੜਾ ਬੰਦਾ ਨਸ਼ਾ ਕਰਦਾ ਉਹਨੇ ਕਿਸੇ ਦੀ ਮੰਨਣੀ ਸੁਣਨੀ ਥੋੜ੍ਹੀ ਆ। ਉਹ ਤਾਂ ਪਤਾ ਨਹੀਂ ਘਰੋਂ ਲੜ ਕੇ ਪੈਸੇ ਲੈ ਕੇ ਆਇਆ ਹੈ, ਪਤਾ ਨਹੀਂ ਘਰੇ ਆਪਣੀ ਧਰਮ ਪਤਨੀ ਨੂੰ ਕੁੱਟ ਮਾਰ ਕੇ ਪੈਸੇ ਖੋਹ ਕੇ ਲੈ ਕੇ ਆਇਆ ਹੋਊਗਾ, ਰੋਟੀ ਪਾਣੀ ਦੇ ਫੀਸਾਂ ਜਵਾਕਾਂ ਦੀਆਂ। ਉਹ ਤਾਂ ਹਰ ਤਰ੍ਹਾਂ ਦੇ ਲੋਕ ਹੈਗੇ ਦੁਨੀਆ ਦੇ ਵਿੱਚ। ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਇਹਨਾਂ ਦੀ ਵਿਕਰੀ ਬੰਦ ਹੋਣੀ ਚਾਹੀਦੀ, ਪਾਬੰਦੀ ਇਹਨਾਂ ਦਿਨਾਂ 'ਚ ਘੱਟੋ ਘੱਟ ਪਵਿੱਤਰ ਦਿਹਾੜਿਆਂ 'ਚ। ਤੁਸੀਂ ਸ਼ਹਿਰ ਦੇ ਵਿੱਚ ਜਿਹੜੇ ਧਾਰਮਿਕ ਸਥਾਨਾਂ ਦੇ ਨੇੜੇ ਆ ਸ਼ਰਾਬ ਦੇ ਠੇਕੇ ਉਹ ਵੀ ਖੁੱਲ੍ਹੇ ਆ। ਇਹ ਨਾਕਾਮੀ ਆ, ਪਰ ਇਹਨਾਂ ਲੋਕਾਂ ਨੂੰ ਇਸ ਚੀਜ਼ ਨਾਲ ਕੀ ਮਤਲਬ ਆ? ਇਹਨਾਂ ਨੂੰ ਤਾਂ ਆਪਦੇ ਕਾਰੋਬਾਰਾਂ ਨਾਲ, ਪੈਸਿਆਂ ਨਾਲ ਮਤਲਬ ਆ। ਇਹਨਾਂ ਨੂੰ ਸਾਡੀ ਅਧਿਆਤਮਿਕਤਾ ਨਾਲ ਕੋਈ ਸਰੋਕਾਰ ਨਹੀਂ ਜੀ। ਇੱਕ ਆਖਰ ਦੇ ਵਿੱਚ ਜਿਹੜਾ ਸਵਾਲ ਆ, ਇੱਕ ਮੋਰਚਾ ਹੋਰ ਲੱਗ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉੱਥੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਬੰਦੀ ਸਿੰਘ ਬਹੁਤ ਪਹਿਲਾਂ ਦੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ, ਪਰ ਕੁਝ ਕੁ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਪੰਜਾਬ ਦਾ CM ਮਾਰਿਆ ਸੀ, ਉਹ ਬੰਦਿਆਂ ਨੂੰ ਕਿਵੇਂ ਅਸੀਂ ਰਿਹਾ ਕਰ ਦੇਈਏ? ਦੇਖੋ, ਕਾਨੂੰਨ ਕੀ ਕਹਿੰਦਾ ਹੈ? ਕਾਨੂੰਨ ਕਿਉਂ ਬਣਾਇਆ ਫਿਰ? ਕਾਨੂੰਨ ਸਾਰਿਆਂ ਲਈ ਬਰਾਬਰ ਕਿਉਂ ਨਹੀਂ? ਬਿਲਕਿਸ ਬਾਨੋ, ਕਿਹਨੂੰ ਨਹੀਂ ਪਤਾ ਉਹਦੇ ਪਰਿਵਾਰ ਨੂੰ ਕਿੰਨੇ ਲੋਕਾਂ ਨੇ ਕਤਲ ਕੀਤਾ? ਉਹਨਾਂ 'ਤੇ ਇਲਜ਼ਾਮ ਸੀ ਕਤਲਾਂ ਦੇ, ਉਹ ਕਿਉਂ ਬਾਹਰ ਆ ਗਏ? ਉਹਨਾਂ ਨੇ ਕਤਲ ਨਹੀਂ ਕੀਤੇ। ਉਹਨਾਂ ਵਰਗੀਆਂ ਅਨੇਕਾਂ ਉਦਾਹਰਨਾਂ ਹੈ। ਅੱਜ ਜਿਹੜਾ ਤੜੀ ਪਾਰ ਸੀ ਸਾਡੇ ਮੁਲਕ ਦਾ ਪੁਲਿਸ ਵੱਲੋਂ, ਉਹ ਅੱਜ ਸਾਰੇ ਮੁਲਕ ਦੀ ਪੁਲਿਸ ਉਹਦੇ ਕੰਟਰੋਲ 'ਚ ਆ। ਦੱਸੋ, ਇਹ ਕਾਨੂੰਨ ਸਾਰਿਆਂ ਵਾਸਤੇ ਇੱਕ ਨਹੀਂ ਹੈਗਾ? ਫਿਰ ਅਸੀਂ ਇਹ ਗੱਲ ਕਹਿੰਦੇ ਹਾਂ, ਮੈਂ ਪਰਸਨਲੀ ਇਹ ਗੱਲ ਜ਼ਰੂਰ ਕਹਿੰਦਾ, ਫਿਰ ਸਿੱਖਾਂ ਵਾਸਤੇ ਕਾਨੂੰਨ ਅਲੱਗਾ ਹੈ। ਫਿਰ ਸਿੱਖਾਂ ਵਾਸਤੇ ਤਾਂ ਜਿਹਦੀ ਸਰਕਾਰ ਆ, ਫਿਰ ਸਿੱਖ ਮੰਗੇ ਕਿਉਂ ਨਾ ਆਪਦਾ ਰਾਜ ਭਾਗ? ਫਿਰ ਸਿੱਖ ਦੇ ਤਾਂ ਜਿਹਦੀ ਸਰਕਾਰ ਆ, ਚਾਹੇ RSS ਆ, ਚਾਹੇ ਕੋਈ ਹੋਰ ਆ, ਅਤੇ ਉਹ ਫਿਰ ਸਿੱਖਾਂ 'ਤੇ ਆਪਦੀ ਮਰਜ਼ੀ ਨਾਲ ਹੁਕਮ ਚਲਾਊਗਾ, ਆਪਦੀ ਮਰਜ਼ੀ ਨਾਲ ਕਾਨੂੰਨ ਲਾਗੂ ਹੋਣਗੇ। ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਹੈ। ਹੋਰ ਬੜੇ ਲੋਕ, ਰਾਜੀਵ ਗਾਂਧੀ ਦੇ ਕਤਲ ਸੀਗੇ, ਉਹਨਾਂ ਨੂੰ ਵੀ ਰਿਹਾਈ ਹੋ ਗਈ, ਉਹਨਾਂ ਦੀ ਵੀ ਸਜ਼ਾ ਪੂਰੀ ਹੋ ਗਈ, ਉਹਨਾਂ ਦੀ ਰਿਹਾਈ ਹੋ ਗਈ, ਅਤੇ ਇਹਨਾਂ ਨੂੰ ਕਿਉਂ ਨਹੀਂ? ਸਿੱਖਾਂ ਨੂੰ ਕਿਉਂ ਨਹੀਂ? ਫਿਰ ਇਹ ਵਿਤਕਰਾ ਕਿਉਂ ਆ? ਫਿਰ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਤਾਂ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਆਪਦੀ ਉਹਦੀ ਗੱਲ ਕਰਦੇ ਹੋ ਤਾਂ ਤੁਸੀਂ ਕੱਟੜ ਹੋ। ਨਹੀਂ, ਅਸੀਂ ਤਾਂ ਕਹਿੰਦੇ ਨਹੀਂ, ਕਿ ਅਸੀਂ ਇਹ ਕਹਿੰਦੇ ਵੀ ਹਾਂ ਇਹ ਜਾਇਜ਼ ਆ, ਕਾਨੂੰਨ ਆ। ਮੇਰੇ ਤਾਂ ਹਿੰਦੂ ਵੀ ਬੜੇ ਦੋਸਤ ਨੇ। ਫਿਰ ਜੇ ਅਸੀਂ ਇਹ ਸਿੱਖੀ ਦੀ ਗੱਲ ਕਰਦੇ ਹਾਂ ਨਾ, ਵੀ ਜੇ ਅਸੀਂ ਕਹਿੰਦੇ ਮੇਰੇ ਪਿੰਡ 40 ਘਰ ਪੰਡਤਾਂ ਦੇ ਸੀਗੇ, ਅਤੇ ਜਿਹੜੇ 1984 ਵੇਲੇ ਜੋ ਦਿੱਲੀ ਦੇ ਵਿੱਚ ਹੋਇਆ, ਅਤੇ ਅਸੀਂ ਪੁਰਾਣੇ ਬਜ਼ੁਰਗ ਆ ਸਾਡੇ, ਕੁਛ ਮੇਰੇ ਸਤਿਕਾਰਯੋਗ ਆ, ਅਤੇ ਉਹ ਸਾਡੇ ਪਰਿਵਾਰਕ ਰਿਸ਼ਤੇ ਹੀ ਆ, ਜਾਣੀ ਜਿਹੜੇ ਘਰਾਂ 'ਚ ਹੁੰਦੇ ਸੀ ਪਰਿਵਾਰਕ ਰਿਸ਼ਤੇ, ਉਹਨਾਂ ਨਾਲ ਪੰਡਤਾਂ ਦੇ ਘਰ ਸਾਡੇ ਜਿਹੜੇ। ਅਤੇ ਉਹ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ ਉਦੋਂ ਤੁਹਾਡੇ ਬਾਪੂ ਜੀ, ਮੇਰੇ ਦਾਦਾ ਜੀ ਸਰਦਾਰ ਨਿੱਕਾ ਸਿੰਘ ਬਰਾੜ, ਕਿ ਉਹ ਸਰਪੰਚ ਹੁੰਦੇ ਸੀ, ਅਤੇ ਉਹਨਾਂ ਨੇ ਉਸ ਵੇਲੇ ਵੀ ਆਲੇ ਦੁਆਲੇ ਦੇ ਆਪਣੇ ਪਿੰਡ ਦੇ ਸਾਰੇ ਜਿਹੜੇ ਜੱਟ ਪਰਿਵਾਰ ਸੀ, ਸਿੱਖ ਪਰਿਵਾਰ ਇਕੱਠੇ ਕੀਤੇ ਪਿੰਡ ਦੇ। ਤਾਂ ਉਹਨਾਂ ਨੇ ਇਹ ਕਿਹਾ ਵੀ ਆਪਾਂ ਨੂੰ ਪੰਜਾਬ ਦਾ ਨਹੀਂ ਪਤਾ, ਆਪਾਂ ਨੂੰ ਸਰਕਾਰ ਦਾ ਨਹੀਂ ਪਤਾ ਵੀ ਕੀ ਆਰਡਰ ਆਉਣੇ, ਗੌਰਮੈਂਟ ਨੇ ਕੀ ਕਰਨਾ, ਪੁਲਿਸ ਨੇ ਕੀ ਕਰਨਾ, ਅਤੇ ਆਲੇ ਦੁਆਲੇ ਦੇ ਪਿੰਡਾਂ 'ਚ ਕੀ ਹੋਣਾ। ਪਰ ਆਪਣੇ ਪਿੰਡ ਜਿੰਨੇ ਹਿੰਦੂਆਂ ਦੇ ਘਰ ਰਹਿੰਦੇ ਆ, ਇਹਨਾਂ ਦੀ ਜ਼ਿੰਮੇਵਾਰੀ ਸੁਰੱਖਿਆ ਦੀ ਆਪਣੀ ਆ। ਮਤਲਬ ਅਸੀਂ ਉਸ ਮਿੱਟੀ 'ਚ ਖੇਡ ਕੇ ਵੱਡੇ ਹੋਏ ਹਾਂ। ਅਤੇ ਪਰ ਇਹ ਜੇ ਸਾਡੇ ਹੱਕ ਦੀ ਗੱਲ ਅਸੀਂ ਕਹਿੰਦੇ ਹਾਂ ਵੀ ਹਾਂ, ਜੇ ਸਿੱਖਾਂ ਦੀ ਗੱਲ ਕਰਦੇ ਹਾਂ ਵੀ ਸਿੱਖਾਂ ਦੇ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਨੌਜਵਾਨਾਂ ਦੀ ਜਿਨ੍ਹਾਂ ਨੇ ਜੇਲ੍ਹਾਂ 'ਚ ਗਾਲਤੀ ਉਮਰ, ਅਤੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਣੀ ਚਾਹੀਦੀ? ਇਹ ਸਵਾਲ ਖੜੇ ਕਰਨ ਵਾਲਿਆਂ 'ਤੇ ਸਵਾਲ ਆ ਵੀ ਕਾਨੂੰਨ ਸਾਰਿਆਂ ਲਈ ਇੱਕ ਕਿਉਂ ਨਹੀਂ? ਕੀ ਹੋਣਾ ਨਹੀਂ ਚਾਹੀਦਾ? ਉਹੀ ਜਵਾਬ ਦੇਣ ਵੀ ਕਿ ਕਾਨੂੰਨ ਸਾਰਿਆਂ ਲਈ ਇੱਕ ਆ, ਤਾਂ ਉਹਦਾ ਮਤਲਬ ਇੱਕ ਤਰੀਕੇ ਦਾ ਇੱਕੋ ਕਾਨੂੰਨ ਸਾਰਿਆਂ 'ਤੇ ਇੰਪਲੀਮੈਂਟ ਹੋਵੇ, ਲਾਗੂ ਕੀਤਾ ਜਾਵੇ। ਇਹ ਸਵਾਲ ਮੀਡੀਆ ਨੂੰ, ਉਹਨਾਂ ਨੂੰ ਜਿਹੜੇ ਸਵਾਲ ਚੱਕਦੇ ਆ ਜਾਂ ਜਿਹੜੇ ਆਗੂ ਆ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇਹ ਜਿਹੜੀ ਮੁਲਾਕਾਤ ਆ ਉਹ ਇੱਥੇ ਹੀ ਖ਼ਤਮ ਕਰਦੇ ਹਾਂ, ਕਿਉਂਕਿ ਇੱਕ ਸਵਾਲ ਛੱਡਿਆ ਗਿਆ। ਉਹ ਸਵਾਲ ਦਾ ਜਵਾਬ ਜਾਂ ਤਾਂ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ, ਅਤੇ ਜਾਂ ਫਿਰ ਜਿਹੜੇ ਲੋਕ ਨੇ ਚੀਕ ਕੇ ਕਹਿੰਦੇ ਨੇ ਕਿ ਉਹਨਾਂ ਨੂੰ ਰਿਹਾ ਕਿਉਂ ਕੀਤਾ ਜਾਵੇ, ਉਹ ਦੇ ਦੇਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਬਈ ਬਾਕੀ ਘੋੜਿਆਂ ਦੇ ਤਵੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤੇ ਪੁਰਾਣੇ ਹੀ ਹੁੰਦੇ ਆ, ਉਹ ਕਈ ਵਾਰੀ ਐਂ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ। ਚਲੋ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ ਤੇ ਆਪਾਂ ਇਕੱਠੇ ਹੋਏ ਆ ਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜਾ ਚਿਰ ਜਿਉ ਸਕਦੇ ਹੋ। ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਹੈ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ। ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜ੍ਹੇ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ, ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਗੇ ਸਾਥੀ। ਬੜੇ ਤਿਆਰ ਸੀ ਲੋਕ ਜਾਣ ਨੂੰ ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਆਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵਿਟਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਦੇਖੋ ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਝ ਹੋਰ ਆ ਤੇ ਬਾਹਰੋਂ ਕੁਝ ਹੋਰ ਆ। ਹੋਰ ਮੈਂ ਨਾ ਇੱਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਗੀ ਦੇ ਮੇਲੇ 'ਚੋਂ ਅਸੀਂ ਤੁਰੇ ਜਾ ਰਹੇ ਸੀ। ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇਹਦੀ ਤਾਂ ਨੂੰ ਹੈਪੀ ਮਾਘੀ, ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ। ਵਾਇਰਸ ਹੁੰਦਾ ਹੈ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਥੋੜੀ ਧੂਣੀ ਵੀ ਜਿਹੜੀ ਬਲ ਰਹੀ ਆ। ਲੋਹੜੀ ਦਾ ਜਿਹੜਾ ਤਿਉਹਾਰ ਆ ਉਹ ਲੰਘ ਕੇ ਗਿਆ ਤੇ ਥੋੜੀ ਜਿਹੜੀ ਠੰਡ ਆ ਉਹ ਵੀ ਪੈਣੀ ਸ਼ੁਰੂ ਹੋ ਗਈ ਆ। ਅਸੀਂ ਮਾਗੀ ਦੇ ਮੇਲੇ ਤੇ ਬੈਠੇ ਆ, ਮੁਕਤਸਰ ਦੀ ਧਰਤੀ ਤੇ 40 ਮੁਕਤਿਆਂ ਦੀ ਧਰਤੀ ਆ। ਤਾਂ ਸਾਡੇ ਨਾਲ ਅੱਜ ਫੇਰ ਇੱਕ ਵਾਰ ਅਸੀਂ ਮੁਲਾਕਾਤ ਆ ਜਿਹੜੀ ਉਹ ਕਰਾਂਗੇ ਬਾਈ ਕਮਲਜੀਤ ਸਿੰਘ ਬਰਾੜ, ਜਿਹੜੇ ਕਿ ਹੁਣ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਾਬਕਾ ਕਾਂਗਰਸੀ ਕਹੀਏ ਜਾਂ ਮੌਜੂਦਾ ਕਾਂਗਰਸੀ ਕਹੀਏ। ਤਾਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਬਾਈ, ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਕੋਈ ਮੇਰਾ ਨਾਮ ਰੱਖਿਆ ਘਰਦਿਆਂ ਨੇ, ਨਾਂ ਲੈ ਦਿਓ। ਕਿਸਾਨ ਅੰਦੋਲਨ 'ਚ ਵੀ ਮੀਡੀਆ, ਉੱਥੋਂ ਜਿਹੜਾ ਦਿੱਲੀ ਦਾ ਮੀਡੀਆ ਹੁੰਦਾ ਸੀ, ਕੋਈ ਮੋਦੀ ਦਾ ਜਿਹੜਾ ਕਹਿੰਦੇ ਜਿਹਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਗਿਆ ਸੀ। ਜਦੋਂ ਪੁੱਛਦੇ ਸੀ ਨਾ ਕਿ ਤੁਸੀਂ ਕੀ ਨਾਮ ਆ ਤੁਹਾਡਾ, ਕੀ ਇੱਥੇ, ਤਾਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਸੀ ਮੇਰਾ ਨਾਂ ਕਿਸਾਨ ਸਿੰਘ ਆ। ਤੁਹਾਨੂੰ ਜੇ ਮੇਰਾ ਨਾਂ ਨਹੀਂ ਯਾਦ, ਤੁਸੀਂ ਕਿਸਾਨ ਸਿੰਘ ਕਹਿ ਦਿਓ। ਅਤੇ ਮੈਂ ਉਹਨਾਂ ਨੂੰ ਉਦਾਹਰਨ ਦਿੰਦਾ ਹੁੰਦਾ ਸੀ ਵੀ ਇੱਥੇ ਸਾਰੇ ਹੀ ਕਿਸਾਨ ਆ ਅੰਦੋਲਨ 'ਚ। ਕੋਈ ਕਿਸਾਨ ਕੁਮਾਰ ਹੈ,
ਕੋਈ ਕਿਸਾਨ ਖਾਨ ਹੈ, ਕੋਈ ਕਿਸਾਨ ਸਿੰਘ ਹੈ। ਉਹੀ ਤੁਹਾਡੇ ਨਾਲ ਗੱਲ ਵੀ ਜਿਹੜਾ ਜੀ ਕਰਦਾ ਨਾਲ ਰੱਖ ਲਓ ਨਾਮ। ਤੇ ਪਾਰਟੀਆਂ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ ਦੀ ਪਛਾਣ ਜਾਂ ਬੰਦੇ ਦੀ ਕੋਈ ਕਰੈਕਟਰ ਕਿਰਦਾਰ ਕਿਸੇ ਸਿਆਸੀ ਜਮਾਤ ਨਾਲ ਜੁੜਨ ਕਰਕੇ ਜਾਣਾ ਜਾਂਦਾ ਹੋਵੇ। ਸੋ ਜਿਹੜੀ ਧਰਤੀ 'ਤੇ ਆਪਾਂ ਬੈਠੇ ਹਾਂ, ਇੱਥੇ ਕਿਰਦਾਰਾਂ ਵਾਲਿਆਂ ਦੀ ਗੱਲ ਹੋਈ ਸੀ, ਕਿਰਦਾਰ ਹੀ ਪਰਖੇ ਗਏ ਸੀ, ਕਿਰਦਾਰ ਵਾਲੇ ਫਿਰ ਖਰੇ ਉੱਤਰ ਜਦੋਂ ਟੈਸਟ ਲਿਆ ਗਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਆ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ। ਸਤਿਗੁਰਾਂ ਨੇ ਟੁੱਟੀ ਗੰਢੀ ਸੀ, ਤੇ ਆਪਾਂ ਵੀ ਸਾਰੇ ਜਿੰਨੇ ਵੀ ਬੈਠੇ ਆ ਭਰਾ ਸਾਰੇ ਇਹੀ ਬੇਨਤੀ ਕਰਦੇ ਆ ਕਿ ਆਪਣੀ ਵੀ ਤੇ ਸਾਰਿਆਂ ਦੀ ਜਿਹੜੇ ਸਾਏ ਹੋਏ ਸੰਸਾਰੀ ਜੀਵ ਤੇ ਆਪਣੀ ਵੀ ਟੁੱਟੀ ਹੋਈ ਗੰਢ ਲੈਣ ਸਤਿਗੁਰ, ਤੇ ਚੰਗਾ ਹੋ ਜਾਊਗਾ। ਇਸ ਜੀਵਨ ਜੇ ਜੀਵਨ ਦਿੱਤਾ ਹੈ ਤਾਂ ਇਸ ਜੀਵਨ ਵਿੱਚ ਆਪਦੀ ਕਿਰਪਾ ਦੇ ਨਾਲ ਚੰਗੇ ਕੰਮ ਕਰਾ ਲੈਣ, ਆਪਣੇ ਤੋਂ ਚੰਗੇ ਰਸਤੇ ਤੋਰਨ, ਆਪਾਂ ਨੂੰ ਚੰਗੇ ਰਸਤੇ ਦਿਖਾਉਣ, ਆਪਾਂ ਨੂੰ ਆਪਦੀ ਉਂਗਲ ਫੜ ਕੇ ਸਾਨੂੰ ਲੈ ਕੇ ਜਾਣ। ਮਾਰਗਦਰਸ਼ਕ ਹੈਗੇ ਹੀ ਆ ਉਹ। ਤੇ ਫਿਰ ਜੇ ਸਾਨੂੰ ਮਨੁੱਖੀ ਜਾਮਾ ਦਿੱਤਾ, ਸਾਡੀ ਟੁੱਟੀ ਗੰਢ ਲੈ ਸੱਚੇ ਪਾਤਸ਼ਾਹ। ਬਿਲਕੁਲ। ਤਾਂ ਅਸੀਂ ਅੱਜ ਤਾਂ ਥੋੜ੍ਹੀ ਜਿਹੀ ਜਿਹੜੀ ਕਿ ਹਾਸਾ ਮਜ਼ਾਕ ਵੀ ਕਰ ਰਹੇ ਹਾਂ, ਅਸੀਂ ਇੱਕ ਜਗ੍ਹਾ 'ਤੇ ਵੀ ਅਜਿਹੀ ਤੀ ਬੈਠੇ ਹਾਂ ਜਿੱਥੇ ਕਿ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਪੰਜਾਬ ਦੇ ਨਾਲ ਸੰਬੰਧਿਤ ਹੋਣਗੀਆਂ, ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਮਾਘੀ ਦੇ ਮੇਲੇ ਦੇ ਨਾਲ ਸੰਬੰਧਿਤ ਹੋਣਗੀਆਂ। ਜਦੋਂ ਕਿਹਾ ਜਾਂਦਾ ਕਿ 40 ਸਿੰਘ ਬੇਦਾਵਾ ਲਿਖ ਕੇ ਆਏ ਸੀ, ਤਾਂ ਉਸ ਤੋਂ ਬਾਅਦ ਮਾਘੀ ਦੇ ਜਿਹੜਾ ਕਿ ਮੇਲਾ ਉੱਥੋਂ ਸ਼ੁਰੂ ਹੋਇਆ। ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੀ ਧਰਤੀ ਆ, ਉੱਥੇ ਕਹਿੰਦੇ ਕਿ ਬੇਦਾਵਾ ਸੀ ਜਿਹੜਾ ਪਾੜ ਦਿੱਤਾ ਗਿਆ ਸੀ, ਅਤੇ ਜਿਹੜੀ ਟੁੱਟੀ ਹੋਈ ਸੀ ਉਹ ਗੰਢ ਲਈ ਗਈ ਸੀ। ਤਾਂ ਅਸੀਂ ਅੱਜ ਇੱਥੇ ਕਾਫੀ ਚਰਚਾ ਕਰਨੀ ਆ, ਕਿਉਂਕਿ ਬਾਈ ਜੀ ਵੀ ਸ਼ੌਕੀਨ ਨੇ ਜਾਨਵਰਾਂ ਦੇ। ਜਦੋਂ ਘਰ ਦੇ ਵਿੱਚ ਜਾਂਦੇ ਹਾਂ ਤਾਂ ਕਾਫੀ ਜਾਨਵਰ ਰੱਖੇ ਹੋਏ ਨੇ। ਅੱਜ ਅਸੀਂ ਜਿੱਥੇ ਬੈਠੇ ਹਾਂ ਉਹ ਘੋੜਿਆਂ ਦੇ ਤਬੇਲੇ ਨੇ ਇੱਥੇ ਬਣਾਏ ਹੋਏ। ਬਈ ਵਾਕਈ ਘੋੜਿਆਂ ਦੇ ਤਬੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤਾਂ ਪੁਰਾਣੇ ਹੀ ਹੁੰਦੇ ਆ। ਕਈ ਵਾਰੀ ਐਂ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਜੇ ਤੁਸੀਂ ਇਹਨਾਂ ਨੂੰ ਲਿਆਉਣਾ ਹੈ ਘਰਾਂ ਦੇ ਵਿੱਚ ਤਾਂ ਤੁਹਾਨੂੰ ਇਹਨਾਂ ਨੂੰ ਸਮਾਂ ਦੇਣਾ ਚਾਹੀਦਾ, ਕਿਉਂਕਿ ਇਹ ਪਰਿਵਾਰਕ ਮੈਂਬਰ ਹੀ ਬਣ ਜਾਂਦੇ ਆ। ਸੋ ਜੇ ਤੁਸੀਂ ਸਮਾਂ ਨਹੀਂ ਦੇ ਸਕਦੇ ਅੱਜ ਦੇ ਮਾਹੌਲ ਦੇ ਮੁਤਾਬਕ, ਅੱਜ ਜੇ ਅਸੀਂ ਪੰਜਾਬ ਵਾਲੇ ਬਾਹਰਲੇ ਪਾਸੇ ਨੂੰ ਰੁੱਖ ਕਰੀ ਜਾਂਦੇ ਹਾਂ, ਆਪਣੇ ਪੰਜਾਬ 'ਚ ਮਿਹਨਤ ਕਰਨ ਤੋਂ ਕੰਨੀ ਕਤਰਾ ਰਹੇ ਹਾਂ। ਉੱਥੇ ਜਾ ਕੇ ਜ਼ਰੂਰ ਮਿਹਨਤ ਕਰ ਰਹੇ ਹਾਂ, ਔਖੇ ਹੋ ਰਹੇ ਹਾਂ। ਇੱਥੇ ਮਿਹਨਤ ਕਰਨ ਤੋਂ ਕੰਨੀਆਂ ਕਤਰਾਉਂਦੇ ਸਾਡੇ ਨੌਜਵਾਨ। ਇਹਨੂੰ ਮਿਹਣਾ ਸਮਝ ਲੈਣਾ, ਇਹਨੂੰ ਇਸ ਗੱਲ ਨੂੰ ਗੁੱਸਾ ਕਰ ਲੈਣਾ, ਸ਼ਿਕਵਾ ਕਰ ਲੈਣਾ, ਇਹ ਸੱਚਾਈ ਹੈ। ਮਤਲਬ ਇੱਥੇ ਰਹਿ ਕੇ ਵੀ, ਮਤਲਬ ਪੰਜਾਬ ਦੇ ਵਿੱਚ ਰਹਿ ਕੇ, ਪੰਜਾਬ 'ਚ ਜਿਵੇਂ ਜੇ ਬਾਹਰਲੇ ਲੋਕ ਆ ਕੇ ਕਾਮਯਾਬ ਹੋ ਸਕਦੇ ਕਿਉਂਕਿ ਮਿਹਨਤ ਕਰਦੇ ਆ। ਅਸੀਂ ਮਿਹਨਤ ਛੱਡੀ, ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਅਸੀਂ ਕੋਸਦੇ ਹਾਂ ਕਿ ਸਾਡੀ ਜਵਾਨੀ ਬਾਹਰ ਨੂੰ ਕਿਉਂ ਚੱਲੀ ਹੈ। ਇੱਕ ਥੋੜ੍ਹਾ ਜਿਹਾ ਆਪਾਂ ਜਿਵੇਂ ਗੱਲਬਾਤ ਕਰੀ ਹੈ ਕਿ ਥੋੜ੍ਹੀ ਬਹੁਤੀ ਗੱਲਬਾਤ ਮੇਲੇ 'ਤੇ ਰੱਖਾਂਗੇ, ਥੋੜ੍ਹੀ ਬਹੁਤੀ ਗੱਲਬਾਤ ਰਾਜਨੀਤੀ 'ਤੇ ਰੱਖਾਂਗੇ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ, ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਏ, ਮੀਡੀਆ ਦੇ ਵਿੱਚ ਵੀ ਕਾਫੀ ਵਾਇਰਲ ਹੋਏ। ਹਾਲਾਂਕਿ ਰਾਜਾ ਵੜਿੰਗ ਜੀ ਦੇ ਵੱਲੋਂ ਇਹ ਕਿਹਾ ਗਿਆ ਕਿ ਧੱਕੇ ਖਾ ਖਾ ਕੇ ਇੱਥੋਂ ਤੱਕ ਪਹੁੰਚੇ ਆ। ਚਲੋ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਅਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ 'ਤੇ ਆਪਾਂ ਇਕੱਠੇ ਹੋਏ ਹਾਂ, ਅਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਪਰ ਵੀ ਉਹ ਕਹਿੰਦੇ ਆ ਵੀ ਜੇ ਤੁਸੀਂ ਧੱਕੇ ਕਰੋਗੇ, ਧੱਕੇ ਬੀਜੋਗੇ ਅਤੇ ਧੱਕੇ ਹੀ ਵੱਢੋਗੇ। ਜੇ ਤੁਸੀਂ ਖੁਸ਼ੀਆਂ ਬੀਜੋਗੇ, ਕਹਿੰਦੇ ਹੁੰਦੇ ਨਾ ਕਿ ਕੋਈ ਕਿਸੇ, ਮੈਂ ਪੜ੍ਹਿਆ ਸੀ ਕਿਤੇ ਜਾਂ ਸੁਣਿਆ ਸੀ, ਖੁਸ਼ੀਆਂ ਬੀਜੋਗੇ ਤਾਂ ਹਾਸੇ ਉੱਗਣਗੇ, ਅਤੇ ਨਫ਼ਰਤ ਵੰਡੋਗੇ ਤਾਂ ਨਫ਼ਰਤ ਹੀ ਮਿਲੂਗੀ, ਉਹਦੇ ਨਫ਼ਰਤ ਦੇ ਪਾਤਰ ਹੀ ਮਿਲੋਗੇ। ਤੁਹਾਡੇ ਹੱਥ 'ਚ ਕਿ ਤੁਸੀਂ ਲੋਕਾਂ ਨੂੰ ਦੇ ਕੀ ਰਹੇ ਹੋ, ਤੁਹਾਡੇ ਅੰਦਰ ਕੀ ਆ, ਉਹੀ ਸਿਸਟਮ ਚੱਲਣਾ ਹੈ। ਜਿਵੇਂ ਕਹਿੰਦੇ ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ। ਵੀ ਬੰਦਗੀ ਤੋਂ ਬਿਨਾਂ ਜਿਹੜਾ ਬੰਦਾ ਕੱਚਾ ਹੁੰਦਾ ਉਹ ਇਹ ਚਾਹੁੰਦਾ ਵੀ ਮੈਨੂੰ ਫਲ ਵਧੀਆ ਮਿਲੇ, ਬੀਜਣੀਆਂ ਕਿੱਕਰਾਂ ਅਤੇ ਮਿਲੇ ਮੈਨੂੰ, ਜਿਵੇਂ ਆਪਾਂ ਕਹਿੰਦੇ ਵੀ ਉਹ ਦਾਖ ਬਜੌਰੀਆਂ, ਵੀ ਬਹੁਤ ਵਧੀਆ ਫਰੂਟ ਮੈਨੂੰ ਮਿਲ ਜੇ, ਹਾਸਲ ਹੋਵੇ ਅਤੇ ਬੀਜਣੀ ਕਿੱਕਰ ਆ। ਇਸ ਤਰ੍ਹਾਂ ਹੁੰਦਾ ਵੀ ਅੰਦਰੋਂ। ਇਸ ਕਰਕੇ ਜੋ ਅਸੀਂ ਬੀਜਦੇ ਹਾਂ ਉਹ ਸਾਡੇ ਸਾਹਮਣੇ ਆਉਣਾ, ਉਹ ਅਸੀਂ ਵੱਢਣਾ ਹੈ। ਅੱਜ ਹੁਣ ਲੋਕਾਂ ਨੇ ਕਣਕ ਬੀਜੀ ਹੋਈ ਆ, ਹੁਣ ਕਣਕ ਹੀ ਵੱਢਣਗੇ ਲੋਕ, ਮੱਕੀ ਨਹੀਂ ਵੱਢਣਗੇ, ਸਰੋਂ ਨਹੀਂ ਵੱਢਣਗੇ। ਇਸ ਕਰਕੇ ਜੋ ਤੁਸੀਂ ਕਰਦੇ ਹੋ, ਜੋ ਤੁਹਾਡੇ ਅੰਦਰ ਆ, ਉਹ ਇੱਕ ਨਾ ਇੱਕ ਦਿਨ ਬਾਹਰ ਆ ਜਾਣਾ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜ੍ਹਾ ਚਿਰ ਜਿਉ ਸਕਦੇ ਹੋ। ਜਿਹਨੂੰ ਤੁਹਾਨੂੰ ਇਸ ਗੱਲ ਬਾਰੇ ਇਲਮ ਨਹੀਂ ਹੈਗਾ, ਦੇਖੋ ਪੂਰੇ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ, ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ। ਔਰ ਜਿਹਦੀ ਮਹਾਨਤਾ ਇੰਨੀ ਵੱਡੀ ਹੈ, ਜਿਹਦੀ ਅਹਿਮੀਅਤ ਇੰਨੀ ਵੱਡੀ ਹੈ, ਨੀਲੇ ਰੰਗ ਦੀ, ਕੇਸਰੀ ਰੰਗ ਦੀ,
ਪੁਰਾਣੇ ਜੇ ਇਤਿਹਾਸ ਪੜ੍ਹਦੇ ਆ ਤਾਂ ਨੀਲੇ ਰੰਗ ਦੀ ਵੀ ਨਿਸ਼ਾਨ ਨੀਲੇ ਦੇ ਰਹੇ ਆ ਸ਼ੁਰੂ ਤੋਂ ਨਾਲ, ਤੇ ਕੇਸਰੀ ਤੁਸੀਂ ਦੱਸਣਾ ਹੀ ਨਹੀਂ ਆਇਆ ਤੁਹਾਨੂੰ। ਉਹ ਬੰਦਾ ਪੁੱਛ ਰਿਹਾ ਉਹਦੇ ਜਰੀਏ ਸਾਰੀ ਦੁਨੀਆ ਨੂੰ ਸੁਨੇਹਾ ਦਿਓ ਤੁਸੀਂ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਆ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ। ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜੇ ਦਿਨਾਂ ਬਾਅਦ। ਤੁਸੀਂ ਕੇਸਰੀ ਨਿਸ਼ਾਨ ਦੀ ਗੱਲ ਕਰੀ ਆ, ਤੁਹਾਨੂੰ ਵੀ ਕਿਸੇ ਵਜ੍ਹਾ ਇਹੀ ਵਜ੍ਹਾ ਰਹੀ ਹੈ ਕਿ ਕੇਸਰੀ ਨਿਸ਼ਾਨ ਕਮਲਜੀਤ ਸਿੰਘ ਬਰਾੜ ਨੇ ਹੱਥ ਦੇ ਵਿੱਚ ਫੜਿਆ ਸੀ ਤੇ ਇਹਨੂੰ ਪਾਰਟੀ ਤੋਂ ਬਾਹਰ ਕੱਢ ਦਿਓ? ਤੇ ਫਿਰ ਕੇਸਰੀ ਤਾਂ ਨਹੀਂ ਫੜ ਸਕਿਆ ਕੋਈ ਹੱਥ 'ਚੋਂ, ਉਹ ਤਾਂ ਹੱਥ 'ਚ ਹੀ ਆ। ਪਾਰਟੀ 'ਚੋਂ ਕੱਢ ਕੇ ਕਿਹੜਾ ਕੇਸਰੀ ਹੱਥ 'ਚੋਂ ਪਾਸੇ ਕਰਤਾ ਕਮਲਜੀਤ ਨੇ? ਕੀ ਹੁਣ ਰਾਹੁਲ ਗਾਂਧੀ ਜਿਹੜੇ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਤੁਰੇ ਹੋਏ ਨੇ, ਕੇਸਰੀ ਪੱਗ ਉਹਨਾਂ ਨੇ ਚੁਣੀ ਆ, ਕੇਸਰੀ ਰੰਗ ਉਹਨਾਂ ਨੇ ਚੁਣਿਆ, ਉਹਨਾਂ ਨਾਲ ਕੀ ਕਰਨਗੇ ਫਿਰ? ਇਹਦੀ ਐਡੀ ਹੈਸੀਅਤ ਕਿੱਥੇ ਉਹਦੇ ਮੂਹਰੇ ਬੋਲ ਜੇ? ਜਿਹਦੀ ਐਡੀ ਹੈਸੀਅਤ ਹੁੰਦੀ ਤਾਂ ਉੱਥੇ ਹੀ ਖੜ ਜਾਂਦਾ ਇਹ ਪੈਰ ਗੱਡ ਕੇ। ਜਦੋਂ ਉਹਨੂੰ ਕਿਸੇ ਨੇ ਧੱਕਾ ਮਾਰਿਆ ਸੀ 3 ਦਿਨਾਂ 'ਚ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਵੀ ਇਹ ਪ੍ਰਧਾਨ ਆ ਪੰਜਾਬ ਕਾਂਗਰਸ ਦਾ। ਸਿਕਿਉਰਿਟੀ ਨੂੰ ਪਤਾ ਨਹੀਂ ਇਸ ਗੱਲ ਦਾ, 3 ਦਿਨਾਂ 'ਚ ਨਹੀਂ ਪਤਾ ਲੱਗਿਆ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ। ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ, ਉਹ ਤਾਂ ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ 'ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਵਾਂਗੇ ਸਾਥੀ। ਬੜੇ ਤਿਆਰ ਸੀ ਲੋਕ ਜਾਣ ਨੂੰ ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਓਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵੱਢਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਹਾਂ ਪਰ ਐਸੇ ਉਹਨੂੰ ਜਿੱਥੇ ਕੇਸਰੀ ਦੀ ਦਸਤਾਰ ਦੀ ਅਹਿਮੀਅਤ ਸਮਝਾਉਣੀ ਚਾਹੀਦੀ ਸੀ, ਕੇਸਰੀ ਰੰਗ ਦੀ, ਤੇ ਉਹਨੂੰ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੀਦਾ ਸੀਗਾ ਕਿ ਜੇ ਸਲਾਹ ਦੇਣੀ ਚਾਹੀਦੀ ਸੀ ਕਿ ਜੇ ਤੁਸੀਂ ਇੱਥੇ ਆਏ ਹੋ ਦਰਬਾਰ ਸਾਹਿਬ ਤਾਂ ਤੁਸੀਂ ਦੋਵੇਂ ਹੱਥ ਬੰਨ੍ਹ ਕੇ ਮੀਡੀਆ ਦੇ ਸਾਹਮਣੇ, ਗੁਰੂ ਸਾਹਿਬ ਦੇ ਸਾਹਮਣੇ ਅੰਦਰ ਇਹ ਖੜ ਕੇ ਮੁਆਫੀ ਮੰਗ ਲੈਂਦੇ। ਬੇਸ਼ੱਕ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਤੁਸੀਂ ਇਹ ਕੰਮ ਕਰਦੇ ਤਾਂ ਕਾਂਗਰਸ ਨੂੰ ਜਿਹੜਾ ਭਾਰਤ ਜੋੜੋ ਦਾ ਮਿਸ਼ਨ ਸ਼ੁਰੂ ਕੀਤਾ ਹੋਇਆ ਨਾ, ਤਾਂ ਉਹਦਾ ਬੜਾ ਇਸ ਗੱਲ ਦਾ ਪੋਲੀਟੀਕਲ ਤੌਰ 'ਤੇ ਵੀ ਫਾਇਦਾ ਹੋਣਾ ਸੀ। ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਗੱਲ ਨਿਕਲਣੀ ਘਟਣੀ ਸੀਗੀ ਕਿ ਤੇਰੇ ਪ੍ਰਤੀ, ਕਿਉਂਕਿ ਇਹਦਾ ਕਸੂਰ ਕੋਈ ਨਹੀਂ, ਇਹ ਤਾਂ ਸੱਚਾਈ ਆ, ਇਹ ਤਾਂ ਗੱਲ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਬੰਦੇ ਦਾ ਕਸੂਰ ਨਹੀਂ। ਤੇ ਕਿਸੇ ਦੇ ਕਸੂਰ ਦੀ ਮੁਆਫੀ ਮੰਗਣ ਦੀ ਸਲਾਹ ਦੇ ਦਿੰਦੇ ਭਾਰਤ ਜੋੜਦਾ। ਇੱਥੇ ਤਾਂ ਉਲਟਾ ਪਹਿਲੇ ਦਿਨ ਤੁਸੀਂ ਇਹ ਦੇਖੋ ਧੱਕੇ ਵੱਜਣ ਦੀਆਂ ਵਜ੍ਹਾ ਦੇਖੋ ਤੁਸੀਂ। ਚੰਨੀ ਸਾਬਕਾ ਮੁੱਖ ਮੰਤਰੀ ਰਿਹਾ, ਚਰਨਜੀਤ ਸਿੰਘ ਚੰਨੀ, ਚਲੋ ਉਹਨੇ ਇੱਕ ਕੰਮ ਚੰਗਾ ਕਰਿਆ ਜਿਹੜਾ ਉਹਨਾਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਵੱਧ ਘਟਾਈਆਂ ਸੀ ਅੱਜ ਤੱਕ। ਕੂਚੀ ਗੈਂਗ ਵਾਲਿਆਂ ਤੋਂ ਵੀ ਨਹੀਂ ਘਟੀਆਂ ਉਹ। ਤੇ ਉਹਦੀ ਫੋਟੋ ਗਾਇਬ ਕੀਤੀ, ਨਵਜੋਤ ਸਿੰਘ ਸਿੱਧੂ ਦੀ ਫੋਟੋ ਗਾਇਬ ਕੀਤੀ। ਚੰਨੀ ਸਾਹਿਬ ਤਾਂ ਸਾਬਕਾ ਮੁੱਖ ਮੰਤਰੀ ਸੀ, ਚਰਨਜੀਤ ਸਿੰਘ ਚੰਨੀ ਤਾਂ। ਉਸ ਤੋਂ ਬਿਨਾਂ ਪ੍ਰਤਾਪ ਸਿੰਘ ਬਾਜਵਾ ਕਿੱਡੇ ਸੀਨੀਅਰ ਲੀਡਰ ਨੇ, ਕਿੰਨਾ ਉਹਨਾਂ ਨੇ ਉਸ ਵੇਲੇ ਮਿਹਨਤ ਕੀਤੀ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਚੱਲਣ ਨਹੀਂ ਦੇ ਰਿਹਾ ਸੀ। ਇੱਕ ਪਾਸੇ ਉਹਨੇ ਇੱਕ ਧੜਾ ਨੱਪਿਆ ਹੋਇਆ ਸੀ, ਬਾਜਵੇ ਦੇ ਨਾਲ ਤੁਰਨ ਤੋਂ ਰੋਕੇ ਹੋਏ ਸੀ ਲੋਕ। ਤਾਂ ਉਸ ਵੇਲੇ ਅਸੀਂ ਚਲੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਪ੍ਰਧਾਨ ਸੀ, ਅਸੀਂ ਫਿਰ ਕਾਂਗਰਸ ਨਾਲ ਸੀ। ਪਿਤਾ ਜੀ ਨੇ ਇਹਨਾਂ ਚੀਜ਼ਾਂ ਦਾ ਖਮਿਆਜਾ ਵੀ ਭੁਗਤਿਆ ਬਾਅਦ 'ਚ ਕਿ ਤੁਸੀਂ ਬਾਜਵੇ ਨਾਲ ਖੜੇ ਸੀ। ਬਾਜਵਾ ਕਿਉਂਕਿ ਕਾਂਗਰਸ ਦਾ ਪ੍ਰਧਾਨ ਸੀ, ਬਾਪੂ ਤੁਹਾਨੂੰ ਪਤਾ ਕਾਂਗਰਸੀ ਆ। ਤਾਂ ਇਹ ਉਹਨਾਂ ਲੋਕਾਂ ਦੀਆਂ ਨਾਰਾਜ਼ਗੀਆਂ ਕੀ ਦੱਸਦੀਆਂ, ਸਟੇਜ ਤੋਂ ਉਹਨਾਂ ਨੂੰ ਬੁਲਾ ਰਹੇ ਹੋ, ਜਾ ਨਹੀਂ ਰਹੇ ਸਟੇਜ 'ਤੇ। ਨਿਆਣਿਆਂ ਦੇ ਹੱਥ 'ਚ ਕਮਾਂਡ ਦਿੱਤੀ ਕਾਂਗਰਸ ਨੇ। ਕਾਂਗਰਸ ਤਾਂ ਬਹੁਤ ਵੱਡੀ ਅਤੇ ਚੰਗੀ ਜਮਾਤ ਹੈ ਤੇ ਉਹਦੇ ਚੰਗੇ ਲੀਡਰ ਬੜੇ ਆ ਕਾਂਗਰਸ 'ਚ। ਜਿਹੜਾ ਨਵਜੋਤ ਸਿੱਧੂ ਦੀ ਤੁਸੀਂ ਗੱਲ ਕਰੀ ਆ, ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ। ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਕਹਿੰਦੇ ਸੀ ਕਿ ਬਾਹਰੋਂ ਆ ਜਾਣ ਦਿਓ, ਪੰਜਾਬ ਦੇ ਵਿੱਚ ਵੱਡਾ ਧਮਾਕਾ ਹੋਊਗਾ। ਉਹ ਤਾਂ ਐਵੇਂ ਗੱਲਾਂ ਬਣਾਈਆਂ। ਧਮਾਕਾ ਕੀ ਹੋਊਗਾ ਰਜਿੰਦਰ? ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਠੀਕ ਹੈ, ਵਧੀਆ ਗੱਲ ਆ, ਉਹ ਬਾਹਰ ਆਊਗਾ। ਹਰੇਕ ਬੰਦਾ ਆਪਦੀ ਮਿਹਨਤ ਕਰਦਾ, ਜੋੜ ਤੋੜ ਕਰਦਾ, ਆਪਣੇ ਆਪ ਨੂੰ ਤਕੜਾ ਦਰਸਾਉਣ ਲਈ ਕੰਮ ਕਰਦਾ, ਕਰਨਾ ਵੀ ਚਾਹੀਦਾ ਹੈ। ਜੇ ਇੰਨੇ ਦਿਨਾਂ ਬਾਅਦ ਰਾਜਨੀਤੀ ਤੋਂ ਇੱਕ ਪਾਸੇ ਹੋ ਕੇ ਬੈਠੇ ਰਹੇ, ਗਾਇਬ ਹੋ ਕੇ ਇੱਕ ਤਰ੍ਹਾਂ ਨਾਲ, ਪਰ ਉਹਨਾਂ ਦੇ ਸਾਥੀ, ਉਹਨਾਂ ਦੇ ਨਾਲ ਤੁਰਨ ਵਾਲੇ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਵਾਲੇ ਲੋਕ ਅੱਜ ਵੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆ। ਉਹਨਾਂ ਦੇ ਅੰਦਰ ਬੈਠੇ ਹੋਣ ਦੇ ਬਾਵਜੂਦ ਵੀ ਪ੍ਰਚਾਰ ਹੋ ਰਿਹਾ। ਤਾਂ ਫਿਰ ਇਹਦੇ 'ਚ ਮਾੜਾ ਵੀ ਕੋਈ ਨਹੀਂ। ਮੈਂ ਸਮਝਦਾ ਕਿ ਕੋਈ ਬੰਦਾ ਬਾਹਰ ਆਉਂਦਾ, ਜਿਵੇਂ ਚੰਨੀ ਆਇਆ ਬਾਹਰ, ਤਾਂ ਇੰਡੀਆ ਤੋਂ ਆਇਆ, ਤਾਂ ਉਹਨੂੰ ਵੀ ਇਹਦੇ 'ਚ ਕੀ ਆ, ਕੋਈ ਕਿਸੇ ਨੂੰ ਆਪਦੀ ਸਮਰੱਥਾ ਅਨੁਸਾਰ ਕੋਈ ਆਪਣੀ ਤਾਕਤ ਦਿਖਾਉਣੀ ਚਾਹੀਦੀ ਆ। ਔਰ ਆਪਣੇ ਲਈ ਮਿਹਨਤ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਆ। ਪੰਜਾਬ ਬੇਸਿਕਲੀ ਮਿਹਨਤ ਬੰਦਾ ਕਰੇ ਪੰਜਾਬ ਲਈ, ਇਹ ਸੋਚ ਕੇ ਕਰੇ ਕਿ ਮੈਂ ਪੰਜਾਬ ਲਈ ਮਿਹਨਤ ਕਰਨੀ ਤੇ ਆਪਣੇ ਆਪ ਲਈ ਮਿਹਨਤ ਕਰਨੀ ਹੈ। ਪੰਜਾਬ ਦੀ ਜਿਹੜੀ ਰਾਜਨੀਤੀ ਆ ਕਾਫੀ ਡਾਮਾਡੋਲ ਨਜ਼ਰ ਆਈ ਪੰਜਾਬ ਦੀ ਰਾਜਨੀਤੀ ਪਿਛਲੇ ਦਿਨਾਂ ਦੇ ਦੌਰਾਨ।
ਪੰਜਾਬ ਦੀ ਰਾਜਨੀਤੀ ਨੂੰ ਆਖਰ ਕਿਸ ਚੀਜ਼ ਦੀ ਕਮੀ ਆ ਰਹੀ ਹੈ ਜਿਹੜੀ ਕਿ ਪੂਰੀ ਹੋਣ ਵਾਲੀ ਆ ਕਿ ਆਹ ਕਮੀ ਆ ਭਾਈ, ਇੱਥੇ ਆ ਕੇ ਤੁਸੀਂ ਆਪਦਾ ਪੂਰਾ ਕੰਮ ਕਰੋ? ਗੱਲ ਸਿਰਫ ਇੱਕ ਆ ਕਿ ਵਿੱਚੋਂ ਹਰੇਕ ਕੰਮ 'ਚੋਂ ਕ੍ਰੈਡਿਟ ਵਾਰ ਤੇ ਮੈਂ ਹੀ ਮੁੱਖ ਮੰਤਰੀ ਹੋਵਾਂ, ਇਹ ਚੀਜ਼ ਹਰੇਕ ਆਗੂ ਨੂੰ ਆਪਦੇ ਅੰਦਰੋਂ ਖਤਮ ਕਰਨੀ ਪਊ। ਜੇ ਕੁਛ ਧਿਰਾਂ, ਕੁਛ ਚੰਗੇ ਲੋਕ, ਚੰਗੇ ਸਿਆਸੀ ਲੋਕ ਜਿਹੜੇ ਹਰ ਇੱਕ ਪਾਰਟੀ 'ਚ ਹੈਗੇ ਆ, ਬੜੀਆਂ ਪਾਰਟੀਆਂ, ਸਾਰੇ ਚੰਗੇ ਲੋਕ ਹੈਗੇ ਆ, ਮੈਂ ਕਹਿੰਦਾ ਪਾਰਟੀਆਂ ਕੋਈ ਵੀ ਨਹੀਂ ਮਾੜੀਆਂ, ਤੇ ਜੇ ਕਰਪਟ ਤੇ ਮਾੜੇ ਆ ਤੇ ਚੰਗੇ ਵੀ ਹੈਗੇ ਆ, ਤੇ ਜੇ ਉਹ ਸਾਰੇ ਇਸ ਗੱਲ ਦੇ ਵਿੱਚ ਇਕੱਠੇ ਹੋ ਕੇ ਪੰਜਾਬ ਲਈ ਲੜਨ, ਪੰਜਾਬ ਲਈ ਇਹ ਅੰਦਰੋਂ ਮਨ ਹਰੇਕ, ਚਾਹੇ ਕੋਈ ਸਿਆਸੀ ਜਮਾਤ 'ਚ ਆ, ਮਿਹਨਤ ਵੱਧ ਕਰੋ। ਤੁਸੀਂ ਮਿਹਨਤ ਕਰੋਗੇ, ਪ੍ਰਮਾਤਮਾ ਮਿਹਨਤ ਦਾ ਮੁੱਲ ਮੋੜਦਾ ਹੈ, ਮਿਹਨਤ ਦਾ ਮੁੱਲ ਰੱਖਦਾ ਨਹੀਂ ਪ੍ਰਮਾਤਮਾ। ਜੇ ਤੁਸੀਂ ਦੁਨਿਆਵੀ ਤੌਰ ਤੇ ਆਪਾਂ ਜੇ ਗੱਲ ਕਰੀਏ, ਆਪਣੇ ਘਰੇ ਕੋਈ ਮਜ਼ਦੂਰ ਦਿਹਾੜੀ ਕਰਨ ਆਉਂਦਾ ਹੈ, ਕੰਮ ਕਰਦਾ ਹੈ ਕੋਈ, ਤੇ ਆਪਾਂ ਉਹਨੂੰ ਮਿਹਨਤ ਮੁੱਲ ਮੋੜਦੇ ਹਾਂ, ਹੱਥ ਦਿਹਾੜੀ ਦੇ ਕੇ ਤੋਰਦੇ ਹਾਂ। ਜੇ ਪ੍ਰਮਾਤਮਾ ਦੇ ਸੱਚੇ ਮਾਰਗ ਤੇ ਚੱਲੋਗੇ ਤੇ ਉਹ ਤੁਹਾਡਾ ਹੱਕ ਰੱਖਦਾ ਥੋੜ੍ਹੀ ਹੈ, ਮਿਹਨਤ ਕਰੀ ਜਾਓ। ਕੋਈ ਤਾਂ ਹੈ ਚੰਗੇ ਮਾੜੇ ਕੰਮ ਕਰਦੇ ਹੋ, ਕੋਈ ਤਾਂ ਹੈ ਜੋ ਤੁਹਾਨੂੰ ਦੇਖਦਾ ਹੈ, ਚੰਗਾ ਕਰਦੇ ਹੋ ਮਾੜਾ ਕਰਦੇ ਹੋ ਦੇਖਦਾ ਹੈ। ਇਹ ਚੀਜ਼ ਤੁਹਾਡੇ ਮਨ 'ਚ ਹੋਣੀ ਚਾਹੀਦੀ ਆ। ਪਰ ਉਹ ਜਿਹੜਾ ਚੰਗਾ ਮਾੜਾ ਦੇਖਦਾ, ਹਜੇ ਤਾਂ ਇੱਕ ਬੰਦਿਆਂ ਵੱਲੋਂ ਧੱਕੇ ਵੱਜੇ, ਹਜੇ ਤਾਂ ਉਹਦੀ ਇੱਧਰ ਧਿਆਨ ਹੀ ਨਹੀਂ ਗਿਆ। ਉਹ ਦੇਖ ਰਿਹਾ, ਜਿਹਨੇ ਦੇਖਿਆ ਸਾਰਾ ਕੁਝ ਕਿ ਇਹ ਬੰਦਾ ਚੰਗਾ ਕਰ ਰਿਹਾ ਪੰਜਾਬ ਨਾਲ ਜਾਂ ਲੋਕਾਂ ਨਾਲ, ਜਾਂ ਮਾੜਾ ਕਰ ਰਿਹਾ ਆਪਣੇ ਤੋਂ ਵੱਡਿਆਂ ਨਾਲ, ਆਪਣੇ ਨਾਲ ਦਿਆਂ ਨਾਲ, ਤੇ ਹਜੇ ਤਾਂ ਦੇਖਣਾ ਹੈ ਨਾ। ਨਹੀਂ, ਆਪਾਂ ਜੇ ਓਵਰਆਲ ਰਾਜਨੀਤੀ ਦੀ ਗੱਲ ਕਰੀਏ, ਹੁਣ ਪਿਛਲੇ ਦਿਨੀ ਕਾਫੀ ਵਾਦ-ਵਿਵਾਦ ਖੜਾ ਹੋਇਆ ਕਿ ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਇਹਦੇ ਉੱਪਰ ਕੀ ਤੁਹਾਡਾ ਕੀ ਕਹਿਣਾ ਹੈ ਕਿ ਹੈਲਮਟ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਪਾਉਣੇ ਚਾਹੀਦੇ ਆ ਜਾਂ ਨਹੀਂ ਪਾਉਣੇ ਚਾਹੀਦੇ? ਕਿਉਂਕਿ ਇੱਕ ਰਾਜਨੀਤਿਕ ਧਿਰ ਨੇ ਇਹ ਫੈਸਲਾ ਲਿਆ ਹੈਗਾ। ਦੇਖੋ, ਸਿੱਧਾ ਦਸਤਾਰ 'ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਦਸਤਾਰ 'ਤੇ ਹਮਲਾ ਹੋ ਰਿਹਾ, ਪਛਾਣ 'ਤੇ ਹਮਲਾ ਹੋ ਰਿਹਾ। ਜੇ ਤੁਸੀਂ ਯਹੂਦੀਆਂ ਦੀ ਆਪਾਂ ਗੱਲ ਕਰਦੇ, ਆਪਣਾ ਬੜਾ ਕੁਛ ਉਹਨਾਂ ਨਾਲ ਮਿਲਦਾ ਜੁਲਦਾ ਹੈ। ਉਹਨਾਂ ਦੀ ਨਸਲਕੁਸ਼ੀ ਜੇ ਹੋਈ ਹੈ ਨਾ ਯਹੂਦੀਆਂ ਦੀ, ਤਾਂ ਉਹਨਾਂ ਦੀ ਨਸਲਕੁਸ਼ੀ ਦਾ ਇੱਕ ਹਿੱਸਾ ਇਹ ਸੀ ਵੀ ਕਿ 11 ਸਾਲ ਦੇ ਉਹਨਾਂ ਦੇ ਬੱਚਿਆਂ ਨੂੰ ਇਹ ਆਰਡਰ ਸੀ ਵੀ ਜਦੋਂ ਬੱਚਾ 11 ਸਾਲ ਦਾ ਹੋ ਗਿਆ ਉਹਨੂੰ ਫੌਜ ਭਰਤੀ ਕਰਾਉਣਾ ਹੈ, ਤਾਂ ਦੂਜਿਆਂ ਦੇ 18 ਸਾਲ ਦੇ, ਉਹਨਾਂ ਦੇ 11 ਸਾਲ ਦੇ। ਨਸਲਕੁਸ਼ੀ ਇੱਕ ਮਤਲਬ ਕਿਹੜੇ ਤਰੀਕੇ ਨਾਲ ਇਹਨੂੰ ਖਤਮ ਕਰਨਾ, ਕਿਹੜੇ ਤਰੀਕੇ ਨਾਲ ਇਹਨਾਂ ਦੀ ਪਛਾਣ ਮਿਟਾਉਣੀ। ਸੋ ਦਸਤਾਰ 'ਤੇ ਹਮਲਾ ਹੈ ਇਹ ਸਾਡੀ ਮਤਲਬ ਹੋਂਦ 'ਤੇ ਹਮਲੇ ਤਾਂ ਆਪਾਂ ਜੇ ਗੱਲ ਕਰਦੇ ਹਾਂ ਤਾਂ ਤਰੀਕਿਆਂ ਨਾਲ ਕਰ ਰਹੇ ਆ ਉਹ RSS ਵਾਲੇ। ਉਹ ਅੱਜ ਤੱਕ ਨਹੀਂ ਲੋੜ ਪਈ ਸਾਨੂੰ, ਅੱਜ ਤੱਕ ਕਿਹਨੇ ਹੈਲਮਟ ਪਾਇਆ ਹੈ ਤੇ ਕੀ ਹੋਇਆ ਹੈ? ਜਿਹੜੇ ਉੱਥੇ ਕੋਈ ਗਿਆ ਬਾਰਡਰ 'ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ 'ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਜਿਹੜਾ ਬੰਦਾ ਬਾਰਡਰ 'ਤੇ ਮੁਲਕ ਨੂੰ ਬਚਾਉਣ ਲਈ ਖੜਾ, ਉਹ ਤਾਂ ਸਾਫ਼ ਸੁਥਰੀ ਨੀਅਤ ਨਾਲ ਖੜਾ ਵੀ ਪਤਾ ਨਹੀਂ ਮੇਰਾ ਕਦੋਂ ਸਾਹਮਣਾ ਹੋ ਜਾਣਾ। ਕਿਉਂਕਿ ਕੁਝ ਕੁ ਵਿਦਵਾਨ ਕਹਿੰਦੇ ਨਜ਼ਰ ਆਏ ਨੇ, ਮੈਂ ਨਾਮ ਲੈਣਾ ਇੱਥੇ ਵਾਜਬ ਨਹੀਂ ਸਮਝਾਂਗੇ, ਜਿਹੜੇ ਵਿਦਵਾਨ ਨੇ ਬਿਆਨ ਦਿੱਤਾ, ਉਹ ਕਹਿੰਦਾ ਕਿ ਵੀ ਸਿੱਖਾਂ ਨੂੰ ਪੱਗ ਆ ਜਿਹੜੀ ਉਹ ਠੰਡ ਨਹੀਂ ਰੋਕਦੀ ਸਿੱਖਾਂ ਦੀ। ਇਹੀ ਜਗ੍ਹਾ 'ਤੇ ਜਾਣਾ ਪੈਂਦਾ ਕਿ ਹੈਲਮਟ ਪੱਗ ਦੇ ਉੱਪਰ ਦੀ ਪਾਉਣਾ ਕੋਈ ਗੁਨਾਹ ਨਹੀਂ ਹੈਗਾ, ਪੱਗ ਥੱਲੇ ਰਹਿ ਜਾਊਗੀ। ਮੈਂ ਤਾਂ ਹੈਰਾਨ ਆ ਯਾਰ, ਕਮਾਲ ਹੈ। ਅੱਜ ਤੱਕ ਤਾਂ ਇਹ ਗੱਲ ਸੁਣੀ ਨਹੀਂ। ਇਦੋਂ ਨਿੱਘੀ ਤੇ ਇਦੋਂ ਪਿਆਰੀ ਚੀਜ਼ ਕੀ ਆ ਸਾਡੇ ਲਈ ਦਸਤਾਰ ਤੋਂ? ਹੈਲਮਟਾਂ ਦੀਆਂ ਉਦਾਹਰਨਾਂ ਦੇਈ ਜਾਂਦੇ ਹੋ ਯਾਰ, ਕਮਾਲ ਆ। ਦੱਸ, ਆਹ ਵਿਦਵਾਨਾਂ 'ਤੇ ਹੈਰਾਨੀ ਹੈ ਵੀ ਤੁਸੀਂ ਕੌਮ ਦੀ ਗੱਲ ਕਰਦੇ ਹੋ, ਪਛਾਣ ਦੀ ਗੱਲ ਕਿਉਂ ਇਸ ਗੱਲ ਨੂੰ ਦੇਖੋ। ਇਹ ਸਾਡੀ ਪਛਾਣ ਸਾਡੇ ਇੱਕ ਖਿੱਤੇ 'ਚ ਨਹੀਂ ਹੈਗੀ, ਇਹ ਪੂਰੀ ਦੁਨੀਆ 'ਚ ਆ। ਇਹਦੇ ਵਿੱਚ ਇਸ ਪਛਾਣ ਨੂੰ ਬਣਾਉਣ ਵਾਸਤੇ ਬੰਦ ਕਟਾਏ ਆ, ਆਰਿਆਂ ਨਾਲ ਸੀਸ ਚਰਾਏ, ਖੋਪਰ ਲੁਹਾਏ ਆ ਅਸੀਂ, ਸਾਡੇ ਪੁਰਖਿਆਂ ਨੇ, ਇਸ ਪਛਾਣ ਵਾਸਤੇ, ਇਸ ਦਸਤਾਰ ਵਾਸਤੇ, ਨਾ ਕੇਸਾਂ ਵਾਸਤੇ। ਤੇ ਇਹਨੂੰ ਤੁਸੀਂ ਹੈਲਮਟ ਨਾਲ ਢੱਕ ਕੇ ਦੁਨੀਆ ਨੂੰ ਦੱਸਣਾ ਚਾਹੁੰਦੇ ਵੀ ਆਹ ਲੋਹੇ ਦੇ ਹੈਲਮਟ ਆ ਸਾਡੇ ਕੋਲ। ਸਾਨੂੰ ਲੋੜ ਹੀ ਨਹੀਂ ਉਹਨਾਂ ਦੀ। ਸਾਡੇ ਗੁਰੂ ਨੇ ਸਾਡਾ ਬਹੁਤ ਵੱਡਾ, ਬਹੁਤ ਤਾਕਤਵਰ ਸਾਡੇ ਸਿਰ ਦੇ ਉੱਤੇ ਕਵਚ ਬਣਾਇਆ ਹੋਇਆ ਹੈ। ਕਿਤੇ ਨਾ ਕਿਤੇ ਜਾ ਕੇ ਮੀਡੀਆ ਦਾ ਵੀ ਰੋਲ ਹੈਗਾ ਕਿ ਉਸ ਚੀਜ਼ ਨੂੰ ਉਭਾਰਿਆ ਜਾ ਰਿਹਾ। ਇਹੀ ਤਾਂ ਤਰੀਕੇ ਨਾਲ ਪਲਾਨ ਹੁੰਦਾ। ਮੀਡੀਆ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਹੈ, ਮੀਡੀਆ ਤਾਂ ਉਹਨਾਂ ਦੀ ਰਖਿਆਲ ਬਣਿਆ ਹੋਇਆ। ਮੀਡੀਆ ਤਾਂ ਮਤਲਬ ਉਹਨਾਂ ਦਾ ਹੀ ਮੀਡੀਆ ਹੈ। ਮੀਡੀਆ ਕੀ ਕਰੂਗਾ? ਮੀਡੀਆ 'ਚ ਤਾਂ ਤੁਸੀਂ ਕੁਛ ਚੰਦ ਭਰਾ ਹੋ ਸਾਡੇ। ਮੈਂ ਹਮੇਸ਼ਾ ਜਿਹੜੇ ਪੰਜਾਬ ਦੇ ਪੁੱਤਾਂ, ਮੈਂ ਜ਼ਿਕਰ ਕਰਨਾ ਵੀ ਬਣਦਾ, ਹਰੇਕ ਬੰਦੇ ਨੂੰ ਕਰਨਾ ਚਾਹੀਦਾ। ਤੁਸੀਂ ਕੁਛ ਪੰਜਾਬ ਦੇ ਪੁੱਤੋਂ ਜਿਹੜੇ ਪੰਜਾਬ ਦੀ ਬਾਤ ਪਾਉਂਦੇ ਹੋ, ਔਰ ਚੰਗੀ ਗੱਲ ਪਾਉਣੀ ਚਾਹੀਦੀ ਹੈ। ਜਿੰਨਾ ਚਿਰ ਤੁਸੀਂ ਪੰਜਾਬ ਦੇ, ਤੁਹਾਡੇ ਸਾਹਾਂ 'ਚ ਸਾਹ ਪੰਜਾਬ ਦੀ ਬਾਤ ਪਾਉਂਦੇ ਰਹੇ ਹੋ, ਇਹ ਪ੍ਰਮਾਤਮਾ ਆਪਣੇ 'ਤੇ ਕਿਰਪਾ ਰੱਖੇ, ਇਹ ਜ਼ਰੂਰੀ ਆ। ਪਰ ਦੂਜੇ ਪਾਸੇ ਜਿਹੜਾ ਮੀਡੀਆ ਦਾ ਰੋਲ ਆ ਨਾ, ਉਹ ਤਾਂ ਬਹੁਤ ਖਤਰਨਾਕ ਤਰੀਕੇ ਨਾਲ ਮੀਡੀਆ ਮੁਲਕ ਦੇ ਵਿੱਚ, ਦੇਖੋ ਮੁਲਕ ਦੇ ਵਿੱਚ 82% ਹਿੰਦੂ ਆ ਤੇ 82% ਬਹੁ ਗਿਣਤੀ ਨੂੰ ਖਤਰਾ ਕਿਵੇਂ ਹੋ ਗਿਆ? ਐਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਨੂੰ ਖਤਰਾ ਹੈ, ਬਹੁ ਗਿਣਤੀ ਨੂੰ ਖਤਰਾ ਹੈ। ਸਿੱਖ ਤਾਂ ਮਤਲਬ 2% ਵੀ ਨਹੀਂ ਪੂਰੇ, ਤੇ ਮੁਸਲਮਾਨ 14%, ਤੇ ਅਸੀਂ ਦਿਖਾ ਰਹੇ ਹਾਂ 82% ਨੂੰ ਕਿ 82% ਨੂੰ ਖਤਰਾ। ਧੱਕੇ ਨਾਲ ਉਹਨੂੰ ਮਤਲਬ ਉਹਨਾਂ ਦੇ ਅੰਦਰ ਭਰੇ ਜਾ ਰਹੀ ਹੈ ਗੱਲ ਦਿਮਾਗ ਦੇ ਵਿੱਚ ਵੀ ਤੁਹਾਨੂੰ ਖਤਰਾ ਹੈ ਭਾਈ। ਇਹ RSS ਦੀ ਪਾਲਿਸੀ ਦੇਖੋ,
ਇੱਕ ਹੋਰ ਮੈਂ ਨਾ ਇਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਘੀ ਦੇ ਮੇਲੇ 'ਚੋਂ ਅਸੀਂ ਤੁਰੇ ਆ ਰਹੇ ਸੀ, ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ 'ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇੱਥੇ ਜੰਗ ਹੋਇਆ, 40 ਸਿੰਘਾਂ ਨੇ ਫਿਰ ਜੰਗ ਕਰਿਆ ਉਸ ਜ਼ਾਲਮ ਸਰਕਾਰ ਨਾਲ। ਕੀ ਲੱਗਦਾ ਵੀ ਉੱਥੇ ਕਿਤੇ ਨਾ ਕਿਤੇ ਜਾ ਕੇ ਕਮੀ ਆ ਉਹ ਲੋਕਾਂ 'ਚ, ਜਾਂ ਉਹ ਸਿੱਖ ਨਹੀਂ ਰਹੇ ਇਹੋ ਜਿਹੀਆਂ ਜਗ੍ਹਾਵਾਂ 'ਤੇ ਆ ਕੇ ਵੀ? ਦੇਖੋ, ਹਰ ਤਰ੍ਹਾਂ ਦੇ ਲੋਕ ਨਾ ਇੱਥੇ ਇਹ ਚੀਜ਼ ਨੂੰ ਨਾ ਹੈ, ਜਿਵੇਂ ਅੱਜ ਕੱਲ੍ਹ ਮੈਸੇਜ ਆਪਾਂ ਦੇਖਦੇ ਹਾਂ ਇਸ ਪਵਿੱਤਰ ਦਿਹਾੜੇ ਨੂੰ ਇੱਥੇ ਇਹਦੀ ਪਵਿੱਤਰਤਾ ਹੈ, ਇਹਦੀ ਦਿਹਾੜੇ ਨੂੰ ਹੈਪੀ ਮਾਘੀ, ਮਤਲਬ ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ। ਸ਼੍ਰੋਮਣੀ ਕਮੇਟੀ ਨੂੰ ਸਖਤੀ ਨਾਲ ਇਹ ਲਿਖ ਕੇ ਦੇਣਾ ਚਾਹੀਦਾ, ਡਿਪਟੀ ਕਮਿਸ਼ਨਰ ਨੂੰ, SSP ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਪਵਿੱਤਰ ਥਾਵਾਂ ਦੇ ਉੱਤੇ ਜਿਹੜੇ ਆ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਨਾ ਖੁੱਲ੍ਹੀਆਂ ਹੋਣ। ਇਹ ਤਾਂ ਵੈਸੇ ਸਖਤੀ ਨਾਲ ਚਾਹੀਦਾ। ਅਤੇ ਜਿਹੜਾ ਬੰਦਾ ਨਸ਼ਾ ਕਰਦਾ ਉਹਨੇ ਕਿਸੇ ਦੀ ਮੰਨਣੀ ਸੁਣਨੀ ਥੋੜ੍ਹੀ ਆ। ਉਹ ਤਾਂ ਪਤਾ ਨਹੀਂ ਘਰੋਂ ਲੜ ਕੇ ਪੈਸੇ ਲੈ ਕੇ ਆਇਆ ਹੈ, ਪਤਾ ਨਹੀਂ ਘਰੇ ਆਪਣੀ ਧਰਮ ਪਤਨੀ ਨੂੰ ਕੁੱਟ ਮਾਰ ਕੇ ਪੈਸੇ ਖੋਹ ਕੇ ਲੈ ਕੇ ਆਇਆ ਹੋਊਗਾ, ਰੋਟੀ ਪਾਣੀ ਦੇ ਫੀਸਾਂ ਜਵਾਕਾਂ ਦੀਆਂ। ਉਹ ਤਾਂ ਹਰ ਤਰ੍ਹਾਂ ਦੇ ਲੋਕ ਹੈਗੇ ਦੁਨੀਆ ਦੇ ਵਿੱਚ। ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਇਹਨਾਂ ਦੀ ਵਿਕਰੀ ਬੰਦ ਹੋਣੀ ਚਾਹੀਦੀ, ਪਾਬੰਦੀ ਇਹਨਾਂ ਦਿਨਾਂ 'ਚ ਘੱਟੋ ਘੱਟ ਪਵਿੱਤਰ ਦਿਹਾੜਿਆਂ 'ਚ। ਤੁਸੀਂ ਸ਼ਹਿਰ ਦੇ ਵਿੱਚ ਜਿਹੜੇ ਧਾਰਮਿਕ ਸਥਾਨਾਂ ਦੇ ਨੇੜੇ ਆ ਸ਼ਰਾਬ ਦੇ ਠੇਕੇ ਉਹ ਵੀ ਖੁੱਲ੍ਹੇ ਆ। ਇਹ ਨਾਕਾਮੀ ਆ, ਪਰ ਇਹਨਾਂ ਲੋਕਾਂ ਨੂੰ ਇਸ ਚੀਜ਼ ਨਾਲ ਕੀ ਮਤਲਬ ਆ? ਇਹਨਾਂ ਨੂੰ ਤਾਂ ਆਪਦੇ ਕਾਰੋਬਾਰਾਂ ਨਾਲ, ਪੈਸਿਆਂ ਨਾਲ ਮਤਲਬ ਆ। ਇਹਨਾਂ ਨੂੰ ਸਾਡੀ ਅਧਿਆਤਮਿਕਤਾ ਨਾਲ ਕੋਈ ਸਰੋਕਾਰ ਨਹੀਂ ਜੀ। ਇੱਕ ਆਖਰ ਦੇ ਵਿੱਚ ਜਿਹੜਾ ਸਵਾਲ ਆ, ਇੱਕ ਮੋਰਚਾ ਹੋਰ ਲੱਗ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉੱਥੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਬੰਦੀ ਸਿੰਘ ਬਹੁਤ ਪਹਿਲਾਂ ਦੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ, ਪਰ ਕੁਝ ਕੁ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਪੰਜਾਬ ਦਾ CM ਮਾਰਿਆ ਸੀ, ਉਹ ਬੰਦਿਆਂ ਨੂੰ ਕਿਵੇਂ ਅਸੀਂ ਰਿਹਾ ਕਰ ਦੇਈਏ? ਦੇਖੋ, ਕਾਨੂੰਨ ਕੀ ਕਹਿੰਦਾ ਹੈ? ਕਾਨੂੰਨ ਕਿਉਂ ਬਣਾਇਆ ਫਿਰ? ਕਾਨੂੰਨ ਸਾਰਿਆਂ ਲਈ ਬਰਾਬਰ ਕਿਉਂ ਨਹੀਂ? ਬਿਲਕਿਸ ਬਾਨੋ, ਕਿਹਨੂੰ ਨਹੀਂ ਪਤਾ ਉਹਦੇ ਪਰਿਵਾਰ ਨੂੰ ਕਿੰਨੇ ਲੋਕਾਂ ਨੇ ਕਤਲ ਕੀਤਾ? ਉਹਨਾਂ 'ਤੇ ਇਲਜ਼ਾਮ ਸੀ ਕਤਲਾਂ ਦੇ, ਉਹ ਕਿਉਂ ਬਾਹਰ ਆ ਗਏ? ਉਹਨਾਂ ਨੇ ਕਤਲ ਨਹੀਂ ਕੀਤੇ। ਉਹਨਾਂ ਵਰਗੀਆਂ ਅਨੇਕਾਂ ਉਦਾਹਰਨਾਂ ਹੈ। ਅੱਜ ਜਿਹੜਾ ਤੜੀ ਪਾਰ ਸੀ ਸਾਡੇ ਮੁਲਕ ਦਾ ਪੁਲਿਸ ਵੱਲੋਂ, ਉਹ ਅੱਜ ਸਾਰੇ ਮੁਲਕ ਦੀ ਪੁਲਿਸ ਉਹਦੇ ਕੰਟਰੋਲ 'ਚ ਆ। ਦੱਸੋ, ਇਹ ਕਾਨੂੰਨ ਸਾਰਿਆਂ ਵਾਸਤੇ ਇੱਕ ਨਹੀਂ ਹੈਗਾ? ਫਿਰ ਅਸੀਂ ਇਹ ਗੱਲ ਕਹਿੰਦੇ ਹਾਂ, ਮੈਂ ਪਰਸਨਲੀ ਇਹ ਗੱਲ ਜ਼ਰੂਰ ਕਹਿੰਦਾ, ਫਿਰ ਸਿੱਖਾਂ ਵਾਸਤੇ ਕਾਨੂੰਨ ਅਲੱਗਾ ਹੈ। ਫਿਰ ਸਿੱਖਾਂ ਵਾਸਤੇ ਤਾਂ ਜਿਹਦੀ ਸਰਕਾਰ ਆ, ਫਿਰ ਸਿੱਖ ਮੰਗੇ ਕਿਉਂ ਨਾ ਆਪਦਾ ਰਾਜ ਭਾਗ? ਫਿਰ ਸਿੱਖ ਦੇ ਤਾਂ ਜਿਹਦੀ ਸਰਕਾਰ ਆ, ਚਾਹੇ RSS ਆ, ਚਾਹੇ ਕੋਈ ਹੋਰ ਆ, ਅਤੇ ਉਹ ਫਿਰ ਸਿੱਖਾਂ 'ਤੇ ਆਪਦੀ ਮਰਜ਼ੀ ਨਾਲ ਹੁਕਮ ਚਲਾਊਗਾ, ਆਪਦੀ ਮਰਜ਼ੀ ਨਾਲ ਕਾਨੂੰਨ ਲਾਗੂ ਹੋਣਗੇ। ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਹੈ। ਹੋਰ ਬੜੇ ਲੋਕ, ਰਾਜੀਵ ਗਾਂਧੀ ਦੇ ਕਤਲ ਸੀਗੇ, ਉਹਨਾਂ ਨੂੰ ਵੀ ਰਿਹਾਈ ਹੋ ਗਈ, ਉਹਨਾਂ ਦੀ ਵੀ ਸਜ਼ਾ ਪੂਰੀ ਹੋ ਗਈ, ਉਹਨਾਂ ਦੀ ਰਿਹਾਈ ਹੋ ਗਈ, ਅਤੇ ਇਹਨਾਂ ਨੂੰ ਕਿਉਂ ਨਹੀਂ? ਸਿੱਖਾਂ ਨੂੰ ਕਿਉਂ ਨਹੀਂ? ਫਿਰ ਇਹ ਵਿਤਕਰਾ ਕਿਉਂ ਆ? ਫਿਰ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਤਾਂ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਆਪਦੀ ਉਹਦੀ ਗੱਲ ਕਰਦੇ ਹੋ ਤਾਂ ਤੁਸੀਂ ਕੱਟੜ ਹੋ। ਨਹੀਂ, ਅਸੀਂ ਤਾਂ ਕਹਿੰਦੇ ਨਹੀਂ ਕਿ ਅਸੀਂ ਇਹ ਕਹਿੰਦੇ ਵੀ ਹਾਂ ਇਹ ਜਾਇਜ਼ ਆ, ਕਾਨੂੰਨ ਆ। ਮੇਰੇ ਤਾਂ ਹਿੰਦੂ ਵੀ ਬੜੇ ਦੋਸਤ ਨੇ। ਫਿਰ ਜੇ ਅਸੀਂ ਇਹ ਸਿੱਖੀ ਦੀ ਗੱਲ ਕਰਦੇ ਹਾਂ ਨਾ, ਵੀ ਜੇ ਅਸੀਂ ਕਹਿੰਦੇ ਮੇਰੇ ਪਿੰਡ 40 ਘਰ ਪੰਡਤਾਂ ਦੇ ਸੀਗੇ, ਅਤੇ ਜਿਹੜੇ 1984 ਵੇਲੇ ਜੋ ਦਿੱਲੀ ਦੇ ਵਿੱਚ ਹੋਇਆ, ਅਤੇ ਅਸੀਂ ਪੁਰਾਣੇ ਬਜ਼ੁਰਗ ਆ ਸਾਡੇ, ਕੁਛ ਮੇਰੇ ਸਤਿਕਾਰਯੋਗ ਆ, ਅਤੇ ਉਹ ਸਾਡੇ ਪਰਿਵਾਰਕ ਰਿਸ਼ਤੇ ਹੀ ਆ, ਜਾਣੀ ਜਿਹੜੇ ਘਰਾਂ 'ਚ ਹੁੰਦੇ ਸੀ ਪਰਿਵਾਰਕ ਰਿਸ਼ਤੇ, ਉਹਨਾਂ ਨਾਲ ਪੰਡਤਾਂ ਦੇ ਘਰ ਸਾਡੇ ਜਿਹੜੇ। ਅਤੇ ਉਹ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ ਉਦੋਂ ਤੁਹਾਡੇ ਬਾਪੂ ਜੀ, ਮੇਰੇ ਦਾਦਾ ਜੀ ਸਰਦਾਰ ਨਿੱਕਾ ਸਿੰਘ ਬਰਾੜ, ਕਿ ਉਹ ਸਰਪੰਚ ਹੁੰਦੇ ਸੀ, ਅਤੇ ਉਹਨਾਂ ਨੇ ਉਸ ਵੇਲੇ ਵੀ ਆਲੇ ਦੁਆਲੇ ਦੇ ਆਪਣੇ ਪਿੰਡ ਦੇ ਸਾਰੇ ਜਿਹੜੇ ਜੱਟ ਪਰਿਵਾਰ ਸੀ, ਸਿੱਖ ਪਰਿਵਾਰ ਇਕੱਠੇ ਕੀਤੇ ਪਿੰਡ ਦੇ। ਤਾਂ ਉਹਨਾਂ ਨੇ ਇਹ ਕਿਹਾ ਵੀ ਆਪਾਂ ਨੂੰ ਪੰਜਾਬ ਦਾ ਨਹੀਂ ਪਤਾ, ਆਪਾਂ ਨੂੰ ਸਰਕਾਰ ਦਾ ਨਹੀਂ ਪਤਾ ਵੀ ਕੀ ਆਰਡਰ ਆਉਣੇ, ਗੌਰਮੈਂਟ ਨੇ ਕੀ ਕਰਨਾ, ਪੁਲਿਸ ਨੇ ਕੀ ਕਰਨਾ, ਅਤੇ ਆਲੇ ਦੁਆਲੇ ਦੇ ਪਿੰਡਾਂ 'ਚ ਕੀ ਹੋਣਾ। ਪਰ ਆਪਣੇ ਪਿੰਡ ਜਿੰਨੇ ਹਿੰਦੂਆਂ ਦੇ ਘਰ ਰਹਿੰਦੇ ਆ, ਇਹਨਾਂ ਦੀ ਜ਼ਿੰਮੇਵਾਰੀ ਸੁਰੱਖਿਆ ਦੀ ਆਪਣੀ ਆ। ਮਤਲਬ ਅਸੀਂ ਉਸ ਮਿੱਟੀ 'ਚ ਖੇਡ ਕੇ ਵੱਡੇ ਹੋਏ ਹਾਂ। ਅਤੇ ਪਰ ਇਹ ਜੇ ਸਾਡੇ ਹੱਕ ਦੀ ਗੱਲ ਅਸੀਂ ਕਹਿੰਦੇ ਹਾਂ ਵੀ ਹਾਂ, ਜੇ ਸਿੱਖਾਂ ਦੀ ਗੱਲ ਕਰਦੇ ਹਾਂ ਵੀ ਸਿੱਖਾਂ ਦੇ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਨੌਜਵਾਨਾਂ ਦੀ ਜਿਨ੍ਹਾਂ ਨੇ ਜੇਲ੍ਹਾਂ 'ਚ ਗਾਲਤੀ ਉਮਰ, ਅਤੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਣੀ ਚਾਹੀਦੀ? ਇਹ ਸਵਾਲ ਖੜੇ ਕਰਨ ਵਾਲਿਆਂ 'ਤੇ ਸਵਾਲ ਆ ਵੀ ਕਾਨੂੰਨ ਸਾਰਿਆਂ ਲਈ ਇੱਕ ਕਿਉਂ ਨਹੀਂ? ਕੀ ਹੋਣਾ ਨਹੀਂ ਚਾਹੀਦਾ? ਉਹੀ ਜਵਾਬ ਦੇਣ ਵੀ ਕਿ ਕਾਨੂੰਨ ਸਾਰਿਆਂ ਲਈ ਇੱਕ ਆ, ਤਾਂ ਉਹਦਾ ਮਤਲਬ ਇੱਕ ਤਰੀਕੇ ਦਾ ਇੱਕੋ ਕਾਨੂੰਨ ਸਾਰਿਆਂ 'ਤੇ ਇੰਪਲੀਮੈਂਟ ਹੋਵੇ, ਲਾਗੂ ਕੀਤਾ ਜਾਵੇ। ਇਹ ਸਵਾਲ ਮੀਡੀਆ ਨੂੰ, ਉਹਨਾਂ ਨੂੰ ਜਿਹੜੇ ਸਵਾਲ ਚੱਕਦੇ ਆ ਜਾਂ ਜਿਹੜੇ ਆਗੂ ਆ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇਹ ਜਿਹੜੀ ਮੁਲਾਕਾਤ ਆ ਉਹ ਇੱਥੇ ਹੀ ਖ਼ਤਮ ਕਰਦੇ ਹਾਂ, ਕਿਉਂਕਿ ਇੱਕ ਸਵਾਲ ਛੱਡਿਆ ਗਿਆ। ਉਹ ਸਵਾਲ ਦਾ ਜਵਾਬ ਜਾਂ ਤਾਂ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ, ਅਤੇ ਜਾਂ ਫਿਰ ਜਿਹੜੇ ਲੋਕ ਨੇ ਚੀਕ ਕੇ ਕਹਿੰਦੇ ਨੇ ਕਿ ਉਹਨਾਂ ਨੂੰ ਰਿਹਾ ਕਿਉਂ ਕੀਤਾ ਜਾਵੇ, ਉਹ ਦੇ ਦੇਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਬਈ ਬਾਕੀ ਘੋੜਿਆਂ ਦੇ ਤਵੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤੇ ਪੁਰਾਣੇ ਹੀ ਹੁੰਦੇ ਆ, ਉਹ ਕਈ ਵਾਰੀ ਐ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ। ਚਲ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ ਤੇ ਆਪਾਂ ਇਕੱਠੇ ਹੋਏ ਆ ਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜਾ ਚਿਰ ਜਿਉ ਸਕਦੇ ਹੋ। ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਹੈ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ। ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜ੍ਹੇ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ, ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਗੇ ਸਾਥੀ। ਬੜੇ ਤਿਆਰ ਸੀ ਲੋਕ ਜਾਣ ਨੂੰ ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਆਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵਿਟਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਦੇਖੋ ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਹੋਰ ਮੈਂ ਨਾ ਇੱਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਗੀ ਦੇ ਮੇਲੇ 'ਚੋਂ ਅਸੀਂ ਤੁਰੇ ਜਾ ਰਹੇ ਸੀ। ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇਹਦੀ ਤਾਂ ਨੂੰ ਹੈਪੀ ਮਾਘੀ, ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ। ਵਾਇਰਸ ਹੁੰਦਾ ਹੈ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਥੋੜੀ ਧੂਣੀ ਵੀ ਜਿਹੜੀ ਬਲ ਰਹੀ ਆ। ਲੋਹੜੀ ਦਾ ਜਿਹੜਾ ਤਿਉਹਾਰ ਆ ਉਹ ਲੰਘ ਕੇ ਗਿਆ ਤੇ ਥੋੜੀ ਜਿਹੜੀ ਠੰਡ ਆ ਉਹ ਵੀ ਪੈਣੀ ਸ਼ੁਰੂ ਹੋ ਗਈ ਆ। ਅਸੀਂ ਮਾਗੀ ਦੇ ਮੇਲੇ ਤੇ ਬੈਠੇ ਆ, ਮੁਕਤਸਰ ਦੀ ਧਰਤੀ ਤੇ 40 ਮੁਕਤਿਆਂ ਦੀ ਧਰਤੀ ਆ। ਤਾਂ ਸਾਡੇ ਨਾਲ ਅੱਜ ਫੇਰ ਇੱਕ ਵਾਰ ਅਸੀਂ ਮੁਲਾਕਾਤ ਆ ਜਿਹੜੀ ਉਹ ਕਰਾਂਗੇ ਬਾਈ ਕਮਲਜੀਤ ਸਿੰਘ ਬਰਾੜ, ਜਿਹੜੇ ਕਿ ਹੁਣ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਾਬਕਾ ਕਾਂਗਰਸੀ ਕਹੀਏ ਜਾਂ ਮੌਜੂਦਾ ਕਾਂਗਰਸੀ ਕਹੀਏ। ਤਾਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਬਾਈ, ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਕੋਈ ਮੇਰਾ ਨਾਮ ਰੱਖਿਆ ਘਰਦਿਆਂ ਨੇ, ਨਾਂ ਲੈ ਦਿਓ। ਕਿਸਾਨ ਅੰਦੋਲਨ 'ਚ ਵੀ ਮੀਡੀਆ, ਉੱਥੇ ਜਿਹੜਾ ਦਿੱਲੀ ਦਾ ਮੀਡੀਆ ਹੁੰਦਾ ਸੀ, ਕੋਈ ਮੋਦੀ ਦਾ ਜਿਹੜਾ ਕਹਿੰਦੇ ਜਿਹਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਗਿਆ ਸੀ। ਜਦੋਂ ਪੁੱਛਦੇ ਸੀ ਨਾ ਕਿ ਤੁਸੀਂ ਕੀ ਨਾਮ ਆ ਤੁਹਾਡਾ, ਕੀ ਇੱਥੇ, ਤਾਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਸੀ ਮੇਰਾ ਨਾਂ ਕਿਸਾਨ ਸਿੰਘ ਆ। ਤੁਹਾਨੂੰ ਜੇ ਮੇਰਾ ਨਾਂ ਨਹੀਂ ਯਾਦ, ਤੁਸੀਂ ਕਿਸਾਨ ਸਿੰਘ ਕਹਿ ਦਿਓ। ਅਤੇ ਮੈਂ ਉਹਨਾਂ ਨੂੰ ਉਦਾਹਰਨ ਦਿੰਦਾ ਹੁੰਦਾ ਸੀ ਵੀ ਇੱਥੇ ਸਾਰੇ ਹੀ ਕਿਸਾਨ ਆ ਅੰਦੋਲਨ 'ਚ। ਕੋਈ ਕਿਸਾਨ ਕੁਮਾਰ ਹੈ,
ਕੋਈ ਕਿਸਾਨ ਖਾਨ ਹੈ, ਕੋਈ ਕਿਸਾਨ ਸਿੰਘ ਹੈ। ਉਹੀ ਤੁਹਾਡੇ ਨਾਲ ਗੱਲ ਵੀ ਜਿਹੜਾ ਜੀ ਕਰਦਾ ਨਾਲ ਰੱਖ ਲਓ ਨਾਮ। ਤੇ ਪਾਰਟੀਆਂ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ ਦੀ ਪਛਾਣ ਜਾਂ ਬੰਦੇ ਦੀ ਕੋਈ ਕਰੈਕਟਰ ਕਿਰਦਾਰ ਕਿਸੇ ਸਿਆਸੀ ਜਮਾਤ ਨਾਲ ਜੁੜਨ ਕਰਕੇ ਜਾਣਾ ਜਾਂਦਾ ਹੋਵੇ। ਸੋ ਜਿਹੜੀ ਧਰਤੀ 'ਤੇ ਆਪਾਂ ਬੈਠੇ ਹਾਂ, ਇੱਥੇ ਕਿਰਦਾਰਾਂ ਵਾਲਿਆਂ ਦੀ ਗੱਲ ਹੋਈ ਸੀ, ਕਿਰਦਾਰ ਹੀ ਪਰਖੇ ਗਏ ਸੀ, ਕਿਰਦਾਰ ਵਾਲੇ ਫਿਰ ਖਰੇ ਉੱਤਰ ਜਦੋਂ ਟੈਸਟ ਲਿਆ ਗਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਆ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ। ਸਤਿਗੁਰਾਂ ਨੇ ਟੁੱਟੀ ਗੰਢੀ ਸੀ, ਤੇ ਆਪਾਂ ਵੀ ਸਾਰੇ ਜਿੰਨੇ ਵੀ ਬੈਠੇ ਆ ਭਰਾ ਸਾਰੇ ਇਹੀ ਬੇਨਤੀ ਕਰਦੇ ਆ ਕਿ ਆਪਣੀ ਵੀ ਤੇ ਸਾਰਿਆਂ ਦੀ ਜਿਹੜੇ ਸਾਏ ਹੋਏ ਸੰਸਾਰੀ ਜੀਵ ਤੇ ਆਪਣੀ ਵੀ ਟੁੱਟੀ ਹੋਈ ਗੰਢ ਲੈਣ ਸਤਿਗੁਰ, ਤੇ ਚੰਗਾ ਹੋ ਜਾਊਗਾ। ਇਸ ਜੀਵਨ ਜੇ ਜੀਵਨ ਦਿੱਤਾ ਹੈ ਤਾਂ ਇਸ ਜੀਵਨ ਵਿੱਚ ਆਪਦੀ ਕਿਰਪਾ ਦੇ ਨਾਲ ਚੰਗੇ ਕੰਮ ਕਰਾ ਲੈਣ, ਆਪਣੇ ਤੋਂ ਚੰਗੇ ਰਸਤੇ ਤੋਰਨ, ਆਪਾਂ ਨੂੰ ਚੰਗੇ ਰਸਤੇ ਦਿਖਾਉਣ, ਆਪਾਂ ਨੂੰ ਆਪਦੀ ਉਂਗਲ ਫੜ ਕੇ ਸਾਨੂੰ ਲੈ ਕੇ ਜਾਣ। ਮਾਰਗ ਦਰਸ਼ਕ ਹੈਗੇ ਹੀ ਆ ਉਹ। ਤੇ ਫਿਰ ਜੇ ਸਾਨੂੰ ਮਨੁੱਖੀ ਜਾਮਾ ਦਿੱਤਾ, ਸਾਡੀ ਟੁੱਟੀ ਗੰਢ ਲੈ ਸੱਚੇ ਪਾਤਸ਼ਾਹ। ਜੀ ਬਿਲਕੁਲ। ਤਾਂ ਅਸੀਂ ਅੱਜ ਤਾਂ ਥੋੜ੍ਹੀ ਜਿਹੀ ਜਿਹੜੀ ਕਿ ਹਾਸਾ ਮਜ਼ਾਕ ਵੀ ਕਰ ਰਹੇ ਹਾਂ, ਅਸੀਂ ਇੱਕ ਜਗ੍ਹਾ 'ਤੇ ਵੀ ਅਜਿਹੀ ਤੀ ਬੈਠੇ ਹਾਂ ਜਿੱਥੇ ਕਿ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਪੰਜਾਬ ਦੇ ਨਾਲ ਸੰਬੰਧਿਤ ਹੋਣਗੀਆਂ, ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਮਾਘੀ ਦੇ ਮੇਲੇ ਦੇ ਨਾਲ ਸੰਬੰਧਿਤ ਹੋਣਗੀਆਂ। ਜਦੋਂ ਕਿਹਾ ਜਾਂਦਾ ਕਿ 40 ਸਿੰਘ ਬੇਦਾਵਾ ਲਿਖ ਕੇ ਆਏ ਸੀ, ਤਾਂ ਉਸ ਤੋਂ ਬਾਅਦ ਮਾਘੀ ਦੇ ਜਿਹੜਾ ਕਿ ਮੇਲਾ ਉੱਥੋਂ ਸ਼ੁਰੂ ਹੋਇਆ। ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੀ ਧਰਤੀ ਆ, ਉੱਥੇ ਕਹਿੰਦੇ ਕਿ ਬੇਦਾਵਾ ਸੀ ਜਿਹੜਾ ਪਾੜ ਦਿੱਤਾ ਗਿਆ ਸੀ, ਅਤੇ ਜਿਹੜੀ ਟੁੱਟੀ ਹੋਈ ਸੀ ਉਹ ਗੰਢ ਲਈ ਗਈ ਸੀ। ਤਾਂ ਅਸੀਂ ਅੱਜ ਇੱਥੇ ਕਾਫੀ ਚਰਚਾ ਕਰਨੀ ਆ, ਕਿਉਂਕਿ ਬਾਈ ਜੀ ਵੀ ਸ਼ੌਕੀਨ ਨੇ ਜਾਨਵਰਾਂ ਦੇ। ਜਦੋਂ ਘਰ ਦੇ ਵਿੱਚ ਜਾਂਦੇ ਹਾਂ ਤਾਂ ਕਾਫੀ ਜਾਨਵਰ ਰੱਖੇ ਹੋਏ ਨੇ। ਅੱਜ ਅਸੀਂ ਜਿੱਥੇ ਬੈਠੇ ਹਾਂ ਉਹ ਘੋੜਿਆਂ ਦੇ ਤਬੇਲੇ ਨੇ ਇੱਥੇ ਬਣਾਏ ਹੋਏ। ਬਈ ਵਾਕਈ ਘੋੜਿਆਂ ਦੇ ਤਬੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤਾਂ ਪੁਰਾਣੇ ਹੀ ਹੁੰਦੇ ਆ। ਕਈ ਵਾਰੀ ਐਂ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਜੇ ਤੁਸੀਂ ਇਹਨਾਂ ਨੂੰ ਲਿਆਉਣਾ ਹੈ ਘਰਾਂ ਦੇ ਵਿੱਚ ਤਾਂ ਤੁਹਾਨੂੰ ਇਹਨਾਂ ਨੂੰ ਸਮਾਂ ਦੇਣਾ ਚਾਹੀਦਾ, ਕਿਉਂਕਿ ਇਹ ਪਰਿਵਾਰਕ ਮੈਂਬਰ ਹੀ ਬਣ ਜਾਂਦੇ ਆ। ਸੋ ਜੇ ਤੁਸੀਂ ਸਮਾਂ ਨਹੀਂ ਦੇ ਸਕਦੇ ਅੱਜ ਦੇ ਮਾਹੌਲ ਦੇ ਮੁਤਾਬਕ, ਅੱਜ ਜੇ ਅਸੀਂ ਪੰਜਾਬ ਵਾਲੇ ਬਾਹਰਲੇ ਪਾਸੇ ਨੂੰ ਰੁੱਖ ਕਰੀ ਜਾਂਦੇ ਹਾਂ, ਆਪਣੇ ਪੰਜਾਬ 'ਚ ਮਿਹਨਤ ਕਰਨ ਤੋਂ ਕੰਨੀ ਕਤਰਾ ਰਹੇ ਹਾਂ। ਉੱਥੇ ਜਾ ਕੇ ਜ਼ਰੂਰ ਮਿਹਨਤ ਕਰ ਰਹੇ ਹਾਂ, ਔਖੇ ਹੋ ਰਹੇ ਹਾਂ। ਇੱਥੇ ਮਿਹਨਤ ਕਰਨ ਤੋਂ ਕੰਨੀਆਂ ਕਤਰਾਉਂਦੇ ਸਾਡੇ ਨੌਜਵਾਨ। ਇਹਨੂੰ ਮਿਹਣਾ ਸਮਝ ਲੈਣਾ, ਇਹਨੂੰ ਇਸ ਗੱਲ ਨੂੰ ਗੁੱਸਾ ਕਰ ਲੈਣਾ, ਸ਼ਿਕਵਾ ਕਰ ਲੈਣਾ, ਇਹ ਸੱਚਾਈ ਹੈ। ਮਤਲਬ ਇੱਥੇ ਰਹਿ ਕੇ ਵੀ, ਮਤਲਬ ਪੰਜਾਬ ਦੇ ਵਿੱਚ ਰਹਿ ਕੇ, ਪੰਜਾਬ 'ਚ ਜਿਵੇਂ ਜੇ ਬਾਹਰਲੇ ਲੋਕ ਆ ਕੇ ਕਾਮਯਾਬ ਹੋ ਸਕਦੇ ਕਿਉਂਕਿ ਮਿਹਨਤ ਕਰਦੇ ਆ। ਅਸੀਂ ਮਿਹਨਤ ਛੱਡੀ, ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਅਸੀਂ ਕੋਸਦੇ ਹਾਂ ਕਿ ਸਾਡੀ ਜਵਾਨੀ ਬਾਹਰ ਨੂੰ ਕਿਉਂ ਚੱਲੀ ਹੈ। ਇੱਕ ਥੋੜ੍ਹਾ ਜਿਹਾ ਆਪਾਂ ਜਿਵੇਂ ਗੱਲਬਾਤ ਕਰੀ ਹੈ ਕਿ ਥੋੜ੍ਹੀ ਬਹੁਤੀ ਗੱਲਬਾਤ ਮੇਲੇ 'ਤੇ ਰੱਖਾਂਗੇ, ਥੋੜ੍ਹੀ ਬਹੁਤੀ ਗੱਲਬਾਤ ਰਾਜਨੀਤੀ 'ਤੇ ਰੱਖਾਂਗੇ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ, ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਏ, ਮੀਡੀਆ ਦੇ ਵਿੱਚ ਵੀ ਕਾਫੀ ਵਾਇਰਲ ਹੋਏ। ਹਾਲਾਂਕਿ ਰਾਜਾ ਵੜਿੰਗ ਜੀ ਦੇ ਵੱਲੋਂ ਇਹ ਕਿਹਾ ਗਿਆ ਕਿ ਧੱਕੇ ਖਾ ਖਾ ਕੇ ਇੱਥੋਂ ਤੱਕ ਪਹੁੰਚੇ ਆ। ਚਲੋ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਅਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ 'ਤੇ ਆਪਾਂ ਇਕੱਠੇ ਹੋਏ ਹਾਂ, ਅਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਪਰ ਵੀ ਉਹ ਕਹਿੰਦੇ ਆ ਵੀ ਜੇ ਤੁਸੀਂ ਧੱਕੇ ਕਰੋਗੇ, ਧੱਕੇ ਬੀਜੋਗੇ ਅਤੇ ਧੱਕੇ ਹੀ ਵੱਢੋਗੇ। ਜੇ ਤੁਸੀਂ ਖੁਸ਼ੀਆਂ ਬੀਜੋਗੇ, ਕਹਿੰਦੇ ਹੁੰਦੇ ਨਾ ਕਿ ਕੋਈ ਕਿਸੇ, ਮੈਂ ਪੜ੍ਹਿਆ ਸੀ ਕਿਤੇ ਜਾਂ ਸੁਣਿਆ ਸੀ, ਖੁਸ਼ੀਆਂ ਬੀਜੋਗੇ ਤਾਂ ਹਾਸੇ ਉੱਗਣਗੇ, ਅਤੇ ਨਫ਼ਰਤ ਵੰਡੋਗੇ ਤਾਂ ਨਫ਼ਰਤ ਹੀ ਮਿਲੂਗੀ। ਉਹਦੇ ਨਫ਼ਰਤ ਦੇ ਪਾਤਰ ਹੀ ਮਿਲੋਗੇ। ਤੁਹਾਡੇ ਹੱਥ 'ਚ ਕਿ ਤੁਸੀਂ ਲੋਕਾਂ ਨੂੰ ਦੇ ਕੀ ਰਹੇ ਹੋ, ਤੁਹਾਡੇ ਅੰਦਰ ਕੀ ਆ, ਉਹੀ ਸਿਸਟਮ ਚੱਲਣਾ। ਜਿਵੇਂ ਕਹਿੰਦੇ ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ। ਵੀ ਬੰਦਗੀ ਤੋਂ ਬਿਨਾਂ ਜਿਹੜਾ ਬੰਦਾ ਕੱਚਾ ਹੁੰਦਾ ਉਹ ਇਹ ਚਾਹੁੰਦਾ ਵੀ ਮੈਨੂੰ ਫਲ ਵਧੀਆ ਮਿਲੇ, ਬੀਜਣੀਆਂ ਕਿੱਕਰਾਂ ਅਤੇ ਮਿਲੇ ਮੈਨੂੰ, ਜਿਵੇਂ ਆਪਾਂ ਕਹਿੰਦੇ ਵੀ ਉਹ ਦਾਖ ਬਜੌਰੀਆਂ, ਵੀ ਬਹੁਤ ਵਧੀਆ ਫਰੂਟ ਮੈਨੂੰ ਮਿਲ ਜੇ, ਹਾਸਲ ਹੋਵੇ ਅਤੇ ਬੀਜਣੀ ਕਿੱਕਰ ਹੈ। ਇਸ ਤਰ੍ਹਾਂ ਹੁੰਦਾ ਵੀ ਅੰਦਰੋਂ। ਇਸ ਕਰਕੇ ਜੋ ਅਸੀਂ ਬੀਜਦੇ ਹਾਂ ਉਹ ਸਾਡੇ ਸਾਹਮਣੇ ਆਉਣਾ, ਉਹ ਅਸੀਂ ਵੱਢਣਾ ਹੈ। ਅੱਜ ਹੁਣ ਲੋਕਾਂ ਨੇ ਕਣਕ ਬੀਜੀ ਹੋਈ ਆ, ਹੁਣ ਕਣਕ ਹੀ ਵੱਢਣਗੇ ਲੋਕ, ਮੱਕੀ ਨਹੀਂ ਵੱਢਣਗੇ, ਸਰੋਂ ਨਹੀਂ ਵੱਢਣਗੇ। ਇਸ ਕਰਕੇ ਜੋ ਤੁਸੀਂ ਕਰਦੇ ਹੋ, ਜੋ ਤੁਹਾਡੇ ਅੰਦਰ ਆ, ਉਹ ਇੱਕ ਨਾ ਇੱਕ ਦਿਨ ਬਾਹਰ ਆ ਜਾਣਾ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜ੍ਹਾ ਚਿਰ ਜਿਉ ਸਕਦੇ ਹੋ। ਜਿਹਨੂੰ ਤੁਹਾਨੂੰ ਇਸ ਗੱਲ ਬਾਰੇ ਇਲਮ ਨਹੀਂ ਹੈਗਾ, ਦੇਖੋ ਪੂਰੇ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ, ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ। ਔਰ ਜਿਹਦੀ ਮਹਾਨਤਾ ਇੰਨੀ ਵੱਡੀ ਹੈ, ਜਿਹਦੀ ਅਹਿਮੀਅਤ ਇੰਨੀ ਵੱਡੀ ਆ, ਨੀਲੇ ਰੰਗ ਦੀ, ਕੇਸਰੀ ਰੰਗ ਦੀ। ਪੁਰਾਣੇ ਜੇ ਇਤਿਹਾਸ ਪੜ੍ਹਦੇ ਹਾਂ ਤਾਂ ਨੀਲੇ ਰੰਗ ਦੀ ਵੀ ਨਿਸ਼ਾਨ ਨੀਲੇ ਦੇ ਰਹੇ ਆ ਸ਼ੁਰੂ ਤੋਂ,
ਨਾਲ ਤੇ ਕੇਸਰੀ ਤੁਸੀਂ ਦੱਸਣਾ ਹੀ ਨਹੀਂ ਆਇਆ ਤੁਹਾਨੂੰ, ਉਹ ਬੰਦਾ ਪੁੱਛ ਰਿਹਾ ਉਹਦੇ ਜਰੀਏ ਸਾਰੀ ਦੁਨੀਆ ਨੂੰ ਸੁਨੇਹਾ ਦਿਓ ਤੁਸੀਂ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਆ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ, ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜੇ ਦਿਨਾਂ ਬਾਅਦ। ਤੁਸੀਂ ਕੇਸਰੀ ਨਿਸ਼ਾਨ ਦੀ ਗੱਲ ਕਰੀ ਆ, ਤੁਹਾਨੂੰ ਵੀ ਕਿਸੇ ਇਹੀ ਵਜ੍ਹਾ ਰਹੀ ਹੈ ਕਿ ਕੇਸਰੀ ਨਿਸ਼ਾਨ ਕਮਲਜੀਤ ਸਿੰਘ ਬਰਾੜ ਨੇ ਹੱਥ ਦੇ ਵਿੱਚ ਫੜਿਆ ਸੀ ਤੇ ਇਹਨੂੰ ਪਾਰਟੀ ਤੋਂ ਬਾਹਰ ਕੱਢ ਦਿਓ? ਤੇ ਫਿਰ ਕੇਸਰੀ ਤਾਂ ਨਹੀਂ ਫੜ ਸਕਿਆ ਕੋਈ ਹੱਥ ਚੋਂ, ਉਹ ਤਾਂ ਹੱਥ 'ਚ ਹੀ ਆ, ਪਾਰਟੀ ਚੋਂ ਕੱਢ ਕੇ ਕਿਹੜਾ ਕੇਸਰੀ ਹੱਥ ਚੋਂ ਪਾਸੇ ਕਰਤਾ ਕਮਲਜੀਤ ਨੇ। ਕੀ ਹੁਣ ਰਾਹੁਲ ਗਾਂਧੀ ਜਿਹੜੇ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਤੁਰੇ ਹੋਏ ਨੇ, ਕੇਸਰੀ ਪੱਗ ਉਹਨਾਂ ਨੇ ਚੁਣੀ ਆ, ਕੇਸਰੀ ਰੰਗ ਉਹਨਾਂ ਨੇ ਚੁਣਿਆ, ਉਹਨਾਂ ਨਾਲ ਕੀ ਕਰਨਗੇ ਫਿਰ? ਇਹਦੀ ਐਡੀ ਹੈਸੀਅਤ ਕਿੱਥੇ ਉਹਦੇ ਮੂਹਰੇ ਬੋਲ ਜੇ, ਜਿਹਦੀ ਐਡੀ ਹੈਸੀਅਤ ਹੁੰਦੀ ਤਾਂ ਉੱਥੇ ਹੀ ਖੜ ਜਾਂਦਾ ਇਹ ਪੈਰ ਗੱਡ ਕੇ। ਜਦੋਂ ਉਹਨੂੰ ਕਿਸੇ ਨੇ ਧੱਕਾ ਮਾਰਿਆ ਸੀ 3 ਦਿਨਾਂ 'ਚ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਵੀ ਇਹ ਪ੍ਰਧਾਨ ਆ ਪੰਜਾਬ ਕਾਂਗਰਸ ਦਾ, ਸਿਕਿਉਰਿਟੀ ਨੂੰ ਪਤਾ ਨਹੀਂ ਇਸ ਗੱਲ ਦਾ, 3 ਦਿਨਾਂ 'ਚ ਨਹੀਂ ਪਤਾ ਲੱਗਿਆ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ, ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ 'ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਵਾਂਗੇ ਸਾਥੀ, ਬੜੇ ਤਿਆਰ ਸੀ ਲੋਕ ਜਾਣ ਨੂੰ, ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਓਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ, ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵੱਢਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਹਾਂ ਪਰ ਐਸੇ ਉਹਨੂੰ ਜਿੱਥੇ ਕੇਸਰੀ ਦੀ ਦਸਤਾਰ ਦੀ ਅਹਿਮੀਅਤ ਸਮਝਾਉਣੀ ਚਾਹੀਦੀ ਸੀ, ਕੇਸਰੀ ਰੰਗ ਦੀ, ਤੇ ਉਹਨੂੰ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੀਦਾ ਸੀਗਾ ਕਿ ਜੇ ਸਲਾਹ ਦੇਣੀ ਚਾਹੀਦੀ ਸੀ ਕਿ ਜੇ ਤੁਸੀਂ ਇੱਥੇ ਆਏ ਹੋ ਦਰਬਾਰ ਸਾਹਿਬ ਤਾਂ ਤੁਸੀਂ ਦੋਵੇਂ ਹੱਥ ਬੰਨ੍ਹ ਕੇ ਮੀਡੀਆ ਦੇ ਸਾਹਮਣੇ, ਗੁਰੂ ਸਾਹਿਬ ਦੇ ਸਾਹਮਣੇ ਅੰਦਰ ਇਹ ਖੜ ਕੇ ਮੁਆਫੀ ਮੰਗ ਲੈਂਦੇ। ਬੇਸ਼ੱਕ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਤੁਸੀਂ ਇਹ ਕੰਮ ਕਰਦੇ ਤਾਂ ਕਾਂਗਰਸ ਨੂੰ ਜਿਹੜਾ ਭਾਰਤ ਜੋੜੋ ਦਾ ਮਿਸ਼ਨ ਸ਼ੁਰੂ ਕੀਤਾ ਹੋਇਆ ਨਾ, ਤਾਂ ਉਹਦਾ ਬੜਾ ਇਸ ਗੱਲ ਦਾ ਪੋਲੀਟੀਕਲ ਤੌਰ 'ਤੇ ਵੀ ਫਾਇਦਾ ਹੋਣਾ ਸੀ, ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਗੱਲ ਘਟਣੀ ਸੀਗੀ ਕਿ ਤੇਰੇ ਪ੍ਰਤੀ, ਕਿਉਂਕਿ ਇਹਦਾ ਕਸੂਰ ਕੋਈ ਨਹੀਂ, ਇਹ ਤਾਂ ਸੱਚਾਈ ਹੈ, ਇਹ ਤਾਂ ਗੱਲ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਬੰਦੇ ਦਾ ਕਸੂਰ ਨਹੀਂ, ਤੇ ਕਿਸੇ ਦੇ ਕਸੂਰ ਦੀ ਮੁਆਫੀ ਮੰਗਣ ਦੀ ਸਲਾਹ ਦੇ ਦਿੰਦੇ ਭਾਰਤ ਜੋੜਦਾ। ਇੱਥੇ ਤਾਂ ਉਲਟਾ ਪਹਿਲੇ ਦਿਨ ਤੁਸੀਂ ਇਹ ਦੇਖੋ ਧੱਕੇ ਵੱਜਣ ਦੀਆਂ ਵਜ੍ਹਾ ਦੇਖੋ ਤੁਸੀਂ। ਚੰਨੀ ਸਾਬਕਾ ਮੁੱਖ ਮੰਤਰੀ ਰਿਹਾ, ਚਰਨਜੀਤ ਸਿੰਘ ਚੰਨੀ, ਚਲੋ ਉਹਨੇ ਇੱਕ ਕੰਮ ਚੰਗਾ ਕਰਿਆ, ਜਿਹੜਾ ਉਹਨਾਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਵੱਧ ਘਟਾਈਆਂ ਸੀ ਅੱਜ ਤੱਕ, ਕੂਚੀ ਗੈਂਗ ਵਾਲਿਆਂ ਤੋਂ ਵੀ ਨਹੀਂ ਘਟੀਆਂ ਉਹ, ਤੇ ਉਹਦੀ ਫੋਟੋ ਗਾਇਬ ਕੀਤੀ। ਨਵਜੋਤ ਸਿੰਘ ਸਿੱਧੂ ਦੀ ਫੋਟੋ ਗਾਇਬ ਕੀਤੀ। ਚੰਨੀ ਸਾਹਿਬ ਤਾਂ ਸਾਬਕਾ ਮੁੱਖ ਮੰਤਰੀ ਸੀ, ਚਰਨਜੀਤ ਸਿੰਘ ਚੰਨੀ ਤਾਂ। ਉਸ ਤੋਂ ਬਿਨਾਂ ਪ੍ਰਤਾਪ ਸਿੰਘ ਬਾਜਵਾ ਕਿੱਡੇ ਸੀਨੀਅਰ ਲੀਡਰ ਨੇ, ਕਿੰਨਾ ਉਹਨਾਂ ਨੇ ਉਸ ਵੇਲੇ ਮਿਹਨਤ ਕੀਤੀ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਚੱਲਣ ਨਹੀਂ ਦੇ ਰਿਹਾ ਸੀ। ਇੱਕ ਪਾਸੇ ਉਹਨੇ ਇੱਕ ਧੜਾ ਨੱਪਿਆ ਹੋਇਆ ਸੀ, ਬਾਜਵੇ ਦੇ ਨਾਲ ਤੁਰਨ ਤੋਂ ਰੋਕੇ ਹੋਏ ਸੀ ਲੋਕ। ਤਾਂ ਉਸ ਵੇਲੇ ਅਸੀਂ ਚਲੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਪ੍ਰਧਾਨ ਸੀ, ਅਸੀਂ ਫਿਰ ਕਾਂਗਰਸ ਨਾਲ ਸੀ। ਪਿਤਾ ਜੀ ਨੇ ਇਹਨਾਂ ਚੀਜ਼ਾਂ ਦਾ ਖਮਿਆਜਾ ਵੀ ਭੁਗਤਿਆ ਬਾਅਦ 'ਚ ਕਿ ਤੁਸੀਂ ਬਾਜਵੇ ਨਾਲ ਖੜੇ ਸੀ। ਬਾਜਵਾ ਕਿਉਂਕਿ ਕਾਂਗਰਸ ਦਾ ਪ੍ਰਧਾਨ ਸੀ, ਬਾਪੂ ਤੁਹਾਨੂੰ ਪਤਾ ਕਾਂਗਰਸੀ ਆ। ਤਾਂ ਇਹ ਉਹਨਾਂ ਲੋਕਾਂ ਦੀਆਂ ਨਾਰਾਜ਼ਗੀਆਂ ਕੀ ਦੱਸਦੀਆਂ, ਸਟੇਜ ਤੋਂ ਉਹਨਾਂ ਨੂੰ ਬੁਲਾ ਰਹੇ ਹੋ, ਜਾ ਨਹੀਂ ਰਹੇ ਸਟੇਜ 'ਤੇ। ਨਿਆਣਿਆਂ ਦੇ ਹੱਥ 'ਚ ਕਮਾਂਡ ਦਿੱਤੀ ਕਾਂਗਰਸ ਨੇ। ਕਾਂਗਰਸ ਤਾਂ ਬਹੁਤ ਵੱਡੀ ਅਤੇ ਚੰਗੀ ਜਮਾਤ ਹੈ, ਤੇ ਉਹਦੇ ਚੰਗੇ ਲੀਡਰ ਬੜੇ ਆ ਕਾਂਗਰਸ 'ਚ। ਜਿਹੜਾ ਨਵਜੋਤ ਸਿੱਧੂ ਦੀ ਤੁਸੀਂ ਗੱਲ ਕਰੀ ਆ, ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਕਹਿੰਦੇ ਸੀ ਕਿ ਬਾਹਰੋਂ ਆ ਜਾਣ ਦਿਓ, ਪੰਜਾਬ ਦੇ ਵਿੱਚ ਵੱਡਾ ਧਮਾਕਾ ਹੋਊਗਾ। ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਠੀਕ ਹੈ, ਵਧੀਆ ਗੱਲ ਆ, ਉਹ ਬਾਹਰ ਆਊਗਾ। ਹਰੇਕ ਬੰਦਾ ਆਪਦੀ ਮਿਹਨਤ ਕਰਦਾ, ਜੋੜ ਤੋੜ ਕਰਦਾ, ਆਪਣੇ ਆਪ ਨੂੰ ਤਕੜਾ ਦਰਸਾਉਣ ਲਈ ਕੰਮ ਕਰਦਾ, ਕਰਨਾ ਵੀ ਚਾਹੀਦਾ ਹੈ। ਜੇ ਇੰਨੇ ਦਿਨਾਂ ਬਾਅਦ ਰਾਜਨੀਤੀ ਤੋਂ ਇੱਕ ਪਾਸੇ ਹੋ ਕੇ ਬੈਠੇ ਰਹੇ, ਗਾਇਬ ਹੋ ਕੇ ਇੱਕ ਤਰ੍ਹਾਂ ਨਾਲ, ਪਰ ਉਹਨਾਂ ਦੇ ਸਾਥੀ, ਉਹਨਾਂ ਦੇ ਨਾਲ ਤੁਰਨ ਵਾਲੇ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਵਾਲੇ ਲੋਕ ਅੱਜ ਵੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆ, ਉਹਨਾਂ ਦੇ ਅੰਦਰ ਬੈਠੇ ਹੋਣ ਦੇ ਬਾਵਜੂਦ ਵੀ ਪ੍ਰਚਾਰ ਹੋ ਰਿਹਾ। ਤਾਂ ਫਿਰ ਇਹਦੇ 'ਚ ਮਾੜਾ ਵੀ ਕੋਈ ਨਹੀਂ। ਮੈਂ ਸਮਝਦਾ ਕਿ ਕੋਈ ਬੰਦਾ ਬਾਹਰ ਆਉਂਦਾ, ਜਿਵੇਂ ਚੰਨੀ ਆਇਆ ਬਾਹਰ, ਤਾਂ ਇੰਡੀਆ ਤੋਂ ਆਇਆ, ਤਾਂ ਉਹਨੂੰ ਵੀ ਇਹਦੇ 'ਚ ਕੀ ਆ, ਕੋਈ ਕਿਸੇ ਨੂੰ ਆਪਦੀ ਸਮਰੱਥਾ ਅਨੁਸਾਰ ਕੋਈ ਆਪਣੀ ਤਾਕਤ ਦਿਖਾਉਣੀ ਚਾਹੀਦੀ ਆ, ਔਰ ਆਪਣੇ ਲਈ ਮਿਹਨਤ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਆ। ਪੰਜਾਬ ਬੇਸਿਕਲੀ ਮਿਹਨਤ ਬੰਦਾ ਕਰੇ ਪੰਜਾਬ ਲਈ, ਇਹ ਸੋਚ ਕੇ ਕਰੇ ਕਿ ਮੈਂ ਪੰਜਾਬ ਲਈ ਮਿਹਨਤ ਕਰਨੀ ਤੇ ਆਪਣੇ ਆਪ ਲਈ ਮਿਹਨਤ ਕਰਨੀ ਹੈ। ਪੰਜਾਬ ਦੀ ਜਿਹੜੀ ਰਾਜਨੀਤੀ ਆ ਕਾਫੀ ਡਾਮਾਡੋਲ ਨਜ਼ਰ ਆਈ। ਪੰਜਾਬ ਦੀ ਰਾਜਨੀਤੀ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਦੀ ਰਾਜਨੀਤੀ ਨੂੰ ਆਖਰ ਕਿਸ ਚੀਜ਼ ਦੀ ਕਮੀ ਆ ਰਹੀ ਹੈ ਜਿਹੜੀ ਕਿ
ਪੂਰੀ ਹੋਣ ਵਾਲੀ ਆ ਕਿ ਆਹ ਕਮੀ ਆ ਭਾਈ, ਇੱਥੇ ਆ ਕੇ ਤੁਸੀਂ ਆਪਦਾ ਪੂਰਾ ਕੰਮ ਕਰੋ? ਗੱਲ ਸਿਰਫ ਇੱਕ ਆ ਕਿ ਵਿੱਚੋਂ ਹਰੇਕ ਕੰਮ 'ਚੋਂ ਕ੍ਰੈਡਿਟ ਵਾਰ ਤੇ ਮੈਂ ਹੀ ਮੁੱਖ ਮੰਤਰੀ ਹੋਵਾਂ, ਇਹ ਚੀਜ਼ ਹਰੇਕ ਆਗੂ ਨੂੰ ਆਪਦੇ ਅੰਦਰੋਂ ਖਤਮ ਕਰਨੀ ਪਊ। ਜੇ ਕੁਛ ਧਿਰਾਂ, ਕੁਛ ਚੰਗੇ ਲੋਕ, ਚੰਗੇ ਸਿਆਸੀ ਲੋਕ ਜਿਹੜੇ ਹਰ ਇੱਕ ਪਾਰਟੀ 'ਚ ਹੈਗੇ ਆ, ਬੜੀਆਂ ਪਾਰਟੀਆਂ, ਸਾਰੇ ਚੰਗੇ ਲੋਕ ਹੈਗੇ ਆ, ਮੈਂ ਕਹਿੰਦਾ ਪਾਰਟੀਆਂ ਕੋਈ ਵੀ ਨਹੀਂ ਮਾੜੀਆਂ, ਤੇ ਜੇ ਕਰਪਟ ਤੇ ਮਾੜੇ ਆ ਤੇ ਚੰਗੇ ਵੀ ਹੈਗੇ ਆ, ਤੇ ਜੇ ਉਹ ਸਾਰੇ ਇਸ ਗੱਲ ਦੇ ਵਿੱਚ ਇਕੱਠੇ ਹੋ ਕੇ ਪੰਜਾਬ ਲਈ ਲੜਨ, ਪੰਜਾਬ ਲਈ ਇਹ ਅੰਦਰੋਂ ਮਨ ਹਰੇਕ, ਚਾਹੇ ਕੋਈ ਸਿਆਸੀ ਜਮਾਤ 'ਚ ਆ, ਮਿਹਨਤ ਵੱਧ ਕਰੋ। ਤੁਸੀਂ ਮਿਹਨਤ ਕਰੋਗੇ, ਪ੍ਰਮਾਤਮਾ ਮਿਹਨਤ ਦਾ ਮੁੱਲ ਮੋੜਦਾ ਹੈ, ਮਿਹਨਤ ਦਾ ਮੁੱਲ ਰੱਖਦਾ ਨਹੀਂ ਪ੍ਰਮਾਤਮਾ। ਜੇ ਤੁਸੀਂ ਦੁਨਿਆਵੀ ਤੌਰ ਤੇ ਆਪਾਂ ਜੇ ਗੱਲ ਕਰੀਏ, ਆਪਣੇ ਘਰੇ ਕੋਈ ਮਜ਼ਦੂਰ ਦਿਹਾੜੀ ਕਰਨ ਆਉਂਦਾ ਹੈ, ਕੰਮ ਕਰਦਾ ਹੈ ਕੋਈ, ਤੇ ਆਪਾਂ ਉਹਨੂੰ ਮਿਹਨਤ ਮੁੱਲ ਮੋੜਦੇ ਹਾਂ, ਹੱਥ ਨਾਲ ਦਿਹਾੜੀ ਦੇ ਕੇ ਤੋਰਦੇ ਹਾਂ। ਜੇ ਪ੍ਰਮਾਤਮਾ ਦੇ ਸੱਚੇ ਮਾਰਗ ਤੇ ਚੱਲੋਗੇ ਤੇ ਉਹ ਤੁਹਾਡਾ ਹੱਕ ਰੱਖਦਾ ਥੋੜ੍ਹੀ ਹੈ, ਮਿਹਨਤ ਕਰੀ ਜਾਓ। ਕੋਈ ਤਾਂ ਹੈ ਚੰਗੇ ਮਾੜੇ ਕੰਮ ਕਰਦੇ ਹੋ, ਕੋਈ ਤਾਂ ਹੈ ਜੋ ਤੁਹਾਨੂੰ ਦੇਖਦਾ ਹੈ, ਚੰਗਾ ਕਰਦੇ ਹੋ ਮਾੜਾ ਕਰਦੇ ਹੋ ਦੇਖਦਾ ਹੈ। ਇਹ ਚੀਜ਼ ਤੁਹਾਡੇ ਮਨ 'ਚ ਹੋਣੀ ਚਾਹੀਦੀ ਆ। ਪਰ ਉਹ ਜਿਹੜਾ ਚੰਗਾ ਮਾੜਾ ਦੇਖਦਾ, ਹਜੇ ਤਾਂ ਇੱਕ ਬੰਦਿਆਂ ਵੱਲੋਂ ਧੱਕੇ ਵੱਜੇ, ਹਜੇ ਤਾਂ ਉਹਦੀ ਇੱਧਰ ਧਿਆਨ ਹੀ ਨਹੀਂ ਗਿਆ। ਉਹ ਦੇਖ ਰਿਹਾ, ਜਿਹਨੇ ਦੇਖਿਆ ਸਾਰਾ ਕੁਝ ਕਿ ਇਹ ਬੰਦਾ ਚੰਗਾ ਕਰ ਰਿਹਾ ਪੰਜਾਬ ਨਾਲ ਜਾਂ ਲੋਕਾਂ ਨਾਲ, ਜਾਂ ਮਾੜਾ ਕਰ ਰਿਹਾ ਆਪਣੇ ਤੋਂ ਵੱਡਿਆਂ ਨਾਲ, ਆਪਣੇ ਨਾਲ ਦਿਆਂ ਨਾਲ, ਇਹ ਹਜੇ ਤਾਂ ਦੇਖਣਾ ਹੈ ਨਾ। ਨਹੀਂ, ਆਪਾਂ ਜੇ ਓਵਰਆਲ ਰਾਜਨੀਤੀ ਦੀ ਗੱਲ ਕਰੀਏ, ਹੁਣ ਪਿਛਲੇ ਦਿਨੀ ਕਾਫੀ ਵਾਦ ਖੜਾ ਹੋਇਆ ਕਿ ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਇਹਦੇ ਉੱਪਰ ਕੀ ਤੁਹਾਡਾ ਕੀ ਕਹਿਣਾ ਹੈ ਕਿ ਹੈਲਮਟ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਪਾਉਣੇ ਚਾਹੀਦੇ ਆ ਜਾਂ ਨਹੀਂ ਪਾਉਣੇ ਚਾਹੀਦੇ? ਕਿਉਂਕਿ ਇੱਕ ਰਾਜਨੀਤਿਕ ਧਿਰ ਨੇ ਇਹ ਫੈਸਲਾ ਲਿਆ ਹੈਗਾ। ਦੇਖੋ, ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਦਸਤਾਰ ਤੇ ਹਮਲਾ ਹੋ ਰਿਹਾ, ਪਛਾਣ ਤੇ ਹਮਲਾ ਹੋ ਰਿਹਾ। ਜੇ ਤੁਸੀਂ ਯਹੂਦੀਆਂ ਦੀ ਆਪਾਂ ਗੱਲ ਕਰਦੇ, ਆਪਣਾ ਬੜਾ ਕੁਛ ਉਹਨਾਂ ਨਾਲ ਮਿਲਦਾ ਜੁਲਦਾ ਹੈ। ਉਹਨਾਂ ਦੀ ਨਸਲਕੁਸ਼ੀ ਜੇ ਹੋਈ ਹੈ ਨਾ ਯਹੂਦੀਆਂ ਦੀ, ਤਾਂ ਉਹਨਾਂ ਦੀ ਨਸਲਕੁਸ਼ੀ ਦਾ ਇੱਕ ਹਿੱਸਾ ਇਹ ਸੀ ਵੀ ਕਿ 11 ਸਾਲ ਦੇ ਉਹਨਾਂ ਦੇ ਬੱਚਿਆਂ ਨੂੰ ਇਹ ਆਰਡਰ ਸੀ ਵੀ ਜਦੋਂ ਬੱਚਾ 11 ਸਾਲ ਦਾ ਹੋ ਗਿਆ ਉਹਨੂੰ ਫੌਜ ਭਰਤੀ ਕਰਾਉਣਾ ਹੈ, ਤਾਂ ਦੂਜਿਆਂ ਦੇ 18 ਸਾਲ ਦੇ, ਉਹਨਾਂ ਦੇ 11 ਸਾਲ ਦੇ। ਨਸਲਕੁਸ਼ੀ ਇੱਕ ਮਤਲਬ ਕਿਹੜੇ ਤਰੀਕੇ ਨਾਲ ਇਹਨੂੰ ਖਤਮ ਕਰਨਾ, ਕਿਹੜੇ ਤਰੀਕੇ ਨਾਲ ਇਹਨਾਂ ਦੀ ਪਛਾਣ ਮਿਟਾਉਣੀ। ਸੋ ਦਸਤਾਰ ਤੇ ਹਮਲਾ ਹੈ ਇਹ ਸਾਡੀ ਮਤਲਬ ਹੋਂਦ ਤੇ ਹਮਲੇ ਤਾਂ ਆਪਾਂ ਜੇ ਗੱਲ ਕਰਦੇ ਹਾਂ ਤਾਂ ਤਰੀਕਿਆਂ ਨਾਲ ਕਰ ਰਹੇ ਆ ਉਹ RSS ਵਾਲੇ। ਉਹ ਅੱਜ ਤੱਕ ਨਹੀਂ ਲੋੜ ਪਈ ਸਾਨੂੰ, ਅੱਜ ਤੱਕ ਕਿਹਨੇ ਹੈਲਮਟ ਪਾਇਆ ਹੈ ਤੇ ਕੀ ਹੋਇਆ ਹੈ? ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਜਿਹੜਾ ਬੰਦਾ ਬਾਰਡਰ ਤੇ ਮੁਲਕ ਨੂੰ ਬਚਾਉਣ ਲਈ ਖੜਾ, ਉਹ ਤਾਂ ਸਾਫ਼ ਸੁਥਰੀ ਨੀਅਤ ਨਾਲ ਖੜਾ ਵੀ ਪਤਾ ਨਹੀਂ ਮੇਰਾ ਕਦੋਂ ਸਾਹਮਣਾ ਹੋ ਜਾਣਾ। ਕਿਉਂਕਿ ਕੁਝ ਕੁ ਵਿਦਵਾਨ ਕਹਿੰਦੇ ਨਜ਼ਰ ਆਏ ਨੇ, ਮੈਂ ਨਾਮ ਲੈਣਾ ਇੱਥੇ ਵਾਜਬ ਨਹੀਂ ਸਮਝਾਂਗੇ, ਜਿਹੜੇ ਵਿਦਵਾਨ ਨੇ ਬਿਆਨ ਦਿੱਤਾ, ਉਹ ਕਹਿੰਦਾ ਕਿ ਵੀ ਸਿੱਖਾਂ ਨੂੰ ਪੱਗ ਆ ਜਿਹੜੀ ਉਹ ਠੰਡ ਨਹੀਂ ਰੋਕਦੀ ਸਿੱਖਾਂ ਦੀ। ਇਹੀ ਜਗ੍ਹਾ ਤੇ ਜਾਣਾ ਪੈਂਦਾ ਕਿ ਹੈਲਮਟ ਪੱਗ ਦੇ ਉੱਪਰ ਦੀ ਪਾਉਣਾ ਕੋਈ ਗੁਨਾਹ ਨਹੀਂ ਹੈਗਾ, ਪੱਗ ਥੱਲੇ ਰਹਿ ਜਾਊਗੀ। ਮੈਂ ਤਾਂ ਹੈਰਾਨ ਆ ਯਾਰ, ਕਮਾਲ ਹੈ। ਅੱਜ ਤੱਕ ਤਾਂ ਇਹ ਗੱਲ ਸੁਣੀ ਨਹੀਂ। ਇਦੋਂ ਨਿੱਘੀ ਤੇ ਇਦੋਂ ਪਿਆਰੀ ਚੀਜ਼ ਕੀ ਆ ਸਾਡੇ ਲਈ ਦਸਤਾਰ ਤੋਂ? ਹੈਲਮਟਾਂ ਦੀਆਂ ਉਦਾਹਰਨਾਂ ਦੇਈ ਜਾਂਦੇ ਹੋ ਯਾਰ, ਕਮਾਲ ਆ। ਦੱਸ, ਆਹ ਵਿਦਵਾਨਾਂ ਤੇ ਹੈਰਾਨੀ ਹੈ ਵੀ ਤੁਸੀਂ ਕੌਮ ਦੀ ਗੱਲ ਕਰਦੇ ਹੋ, ਪਛਾਣ ਦੀ ਗੱਲ ਕਿਉਂ ਇਸ ਗੱਲ ਨੂੰ ਦੇਖੋ। ਇਹ ਸਾਡੀ ਪਛਾਣ ਸਾਡੇ ਇੱਕ ਖਿੱਤੇ 'ਚ ਨਹੀਂ ਹੈਗੀ, ਇਹ ਪੂਰੀ ਦੁਨੀਆ 'ਚ ਆ। ਇਹਦੇ ਵਿੱਚ ਇਸ ਪਛਾਣ ਨੂੰ ਬਣਾਉਣ ਵਾਸਤੇ ਬੰਦ ਕਟਾਏ ਆ, ਆਰਿਆਂ ਨਾਲ ਸੀਸ ਚਰਾਏ, ਖੋਪਰ ਲੁਹਾਏ ਆ ਅਸੀਂ, ਸਾਡੇ ਪੁਰਖਿਆਂ ਨੇ, ਇਸ ਪਛਾਣ ਵਾਸਤੇ, ਇਸ ਦਸਤਾਰ ਵਾਸਤੇ, ਨਾ ਕੇਸਾਂ ਵਾਸਤੇ। ਤੇ ਇਹਨੂੰ ਤੁਸੀਂ ਹੈਲਮਟ ਨਾਲ ਢੱਕ ਕੇ ਦੁਨੀਆ ਨੂੰ ਦੱਸਣਾ ਚਾਹੁੰਦੇ ਵੀ ਆਹ ਲੋਹੇ ਦੇ ਹੈਲਮਟ ਆ ਸਾਡੇ ਕੋਲ। ਸਾਨੂੰ ਲੋੜ ਹੀ ਨਹੀਂ ਉਹਨਾਂ ਦੀ। ਸਾਡੇ ਗੁਰੂ ਨੇ ਸਾਡਾ ਬਹੁਤ ਵੱਡਾ, ਬਹੁਤ ਤਾਕਤਵਰ ਸਾਡੇ ਸਿਰ ਦੇ ਉੱਤੇ ਕਵਚ ਬਣਾਇਆ ਹੋਇਆ ਹੈ। ਕਿਤੇ ਨਾ ਕਿਤੇ ਜਾ ਕੇ ਮੀਡੀਆ ਦਾ ਵੀ ਰੋਲ ਹੈਗਾ ਕਿ ਉਸ ਚੀਜ਼ ਨੂੰ ਉਭਾਰਿਆ ਜਾ ਰਿਹਾ। ਇਹੀ ਤਾਂ ਤਰੀਕੇ ਨਾਲ ਪਲਾਨ ਹੁੰਦਾ। ਮੀਡੀਆ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਹੈ, ਮੀਡੀਆ ਤਾਂ ਉਹਨਾਂ ਦੀ ਰਖਿਆਲ ਬਣਿਆ ਹੋਇਆ। ਮੀਡੀਆ ਤਾਂ ਮਤਲਬ ਉਹਨਾਂ ਦਾ ਹੀ ਮੀਡੀਆ ਹੈ। ਮੀਡੀਆ ਕੀ ਕਰੂਗਾ? ਮੀਡੀਆ 'ਚ ਤਾਂ ਤੁਸੀਂ ਕੁਛ ਚੰਦ ਭਰਾ ਹੋ ਸਾਡੇ। ਮੈਂ ਹਮੇਸ਼ਾ ਜਿਹੜੇ ਪੰਜਾਬ ਦੇ ਪੁੱਤਾਂ, ਮੈਂ ਜ਼ਿਕਰ ਕਰਨਾ ਵੀ ਬਣਦਾ, ਹਰੇਕ ਬੰਦੇ ਨੂੰ ਕਰਨਾ ਚਾਹੀਦਾ। ਤੁਸੀਂ ਕੁਛ ਪੰਜਾਬ ਦੇ ਪੁੱਤੋਂ ਜਿਹੜੇ ਪੰਜਾਬ ਦੀ ਬਾਤ ਪਾਉਂਦੇ ਹੋ, ਔਰ ਚੰਗੀ ਗੱਲ ਪਾਉਣੀ ਚਾਹੀਦੀ। ਜਿੰਨਾ ਚਿਰ ਤੁਸੀਂ ਪੰਜਾਬ ਦੇ, ਤੁਹਾਡੇ ਸਾਹਾਂ 'ਚ ਸਾਹ ਪੰਜਾਬ ਦੀ ਬਾਤ ਪਾਉਂਦੇ ਰਹੇ ਹੋ, ਇਹ ਪ੍ਰਮਾਤਮਾ ਆਪਣੇ 'ਤੇ ਕਿਰਪਾ ਰੱਖੇ, ਇਹ ਜ਼ਰੂਰੀ ਆ। ਪਰ ਦੂਜੇ ਪਾਸੇ ਜਿਹੜਾ ਮੀਡੀਆ ਦਾ ਰੋਲ ਆ ਨਾ, ਉਹ ਤਾਂ ਬਹੁਤ ਖਤਰਨਾਕ ਤਰੀਕੇ ਨਾਲ ਮੀਡੀਆ ਮੁਲਕ ਦੇ ਵਿੱਚ, ਦੇਖੋ ਮੁਲਕ ਦੇ ਵਿੱਚ 82% ਹਿੰਦੂ ਆ ਤੇ 82% ਬਹੁ ਗਿਣਤੀ ਨੂੰ ਖਤਰਾ ਕਿਵੇਂ ਹੋ ਗਿਆ? ਐਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਨੂੰ ਖਤਰਾ ਹੈ, ਬਹੁ ਗਿਣਤੀ ਨੂੰ ਖਤਰਾ ਹੈ। ਸਿੱਖ ਤਾਂ ਮਤਲਬ 2% ਵੀ ਨਹੀਂ ਪੂਰੇ, ਤੇ ਮੁਸਲਮਾਨ 14%, ਤੇ ਅਸੀਂ ਦਿਖਾ ਰਹੇ ਹਾਂ 82% ਨੂੰ ਕਿ 82% ਨੂੰ ਖਤਰਾ। ਧੱਕੇ ਨਾਲ ਉਹਨੂੰ ਮਤਲਬ ਉਹਨਾਂ ਦੇ ਅੰਦਰ ਭਰੇ ਜਾ ਰਹੀ ਹੈ ਗੱਲ ਦਿਮਾਗ ਦੇ ਵਿੱਚ ਵੀ ਤੁਹਾਨੂੰ ਖਤਰਾ ਹੈ ਭਾਈ। ਇਹ RSS ਦੀ ਪਾਲਿਸੀ ਦੇਖੋ,
ਇੱਕ ਹੋਰ ਮੈਂ ਨਾ ਇਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਗੀ ਦੇ ਮੇਲੇ 'ਚੋਂ ਅਸੀਂ ਤੁਰੇ ਆ ਰਹੇ ਸੀ, ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇੱਥੇ ਜੰਗ ਹੋਇਆ, 40 ਸਿੰਘਾਂ ਨੇ ਫਿਰ ਜੰਗ ਕਰਿਆ ਉਸ ਜ਼ਾਲਮ ਸਰਕਾਰ ਨਾਲ। ਕੀ ਲੱਗਦਾ ਵੀ ਉੱਥੇ ਕਿਤੇ ਨਾ ਕਿਤੇ ਜਾ ਕੇ ਕਮੀ ਆ ਉਹ ਲੋਕਾਂ 'ਚ, ਜਾਂ ਉਹ ਸਿੱਖ ਨਹੀਂ ਰਹੇ ਇਹੋ ਜਿਹੀਆਂ ਜਗ੍ਹਾਵਾਂ 'ਤੇ ਆ ਕੇ ਵੀ? ਦੇਖੋ, ਹਰ ਤਰ੍ਹਾਂ ਦੇ ਲੋਕ ਨਾ ਇੱਥੇ ਇਹ ਚੀਜ਼ ਨੂੰ ਨਾ ਹੈ, ਜਿਵੇਂ ਅੱਜ ਕੱਲ੍ਹ ਮੈਸੇਜ ਆਪਾਂ ਦੇਖਦੇ ਹਾਂ ਇਸ ਪਵਿੱਤਰ ਦਿਹਾੜੇ ਨੂੰ ਇੱਥੇ ਇਹਦੀ ਪਵਿੱਤਰਤਾ ਹੈ, ਇਹਦੇ ਦਿਹਾੜੇ ਨੂੰ ਹੈਪੀ ਮਾਘੀ, ਮਤਲਬ ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ। ਸ਼੍ਰੋਮਣੀ ਕਮੇਟੀ ਨੂੰ ਸਖਤੀ ਨਾਲ ਇਹ ਲਿਖ ਕੇ ਦੇਣਾ ਚਾਹੀਦਾ, ਡਿਪਟੀ ਕਮਿਸ਼ਨਰ ਨੂੰ, SSP ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਪਵਿੱਤਰ ਥਾਵਾਂ ਦੇ ਉੱਤੇ ਜਿਹੜੇ ਆ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਨਾ ਖੁੱਲ੍ਹੀਆਂ ਹੋਣ। ਇਹ ਤਾਂ ਵੈਸੇ ਸਖਤੀ ਨਾਲ ਚਾਹੀਦਾ। ਅਤੇ ਜਿਹੜਾ ਬੰਦਾ ਨਸ਼ਾ ਕਰਦਾ ਉਹਨੇ ਕਿਸੇ ਦੀ ਮੰਨਣੀ ਸੁਣਨੀ ਥੋੜ੍ਹੀ ਆ। ਉਹ ਤਾਂ ਪਤਾ ਨਹੀਂ ਘਰੋਂ ਲੜ ਕੇ ਪੈਸੇ ਲੈ ਕੇ ਆਇਆ ਹੈ, ਪਤਾ ਨਹੀਂ ਘਰੇ ਆਪਣੀ ਧਰਮ ਪਤਨੀ ਨੂੰ ਕੁੱਟ ਮਾਰ ਕੇ ਪੈਸੇ ਖੋਹ ਕੇ ਲੈ ਕੇ ਆਇਆ ਹੋਊਗਾ, ਰੋਟੀ ਪਾਣੀ ਦੇ ਫੀਸਾਂ ਜਵਾਕਾਂ ਦੀਆਂ। ਉਹ ਤਾਂ ਹਰ ਤਰ੍ਹਾਂ ਦੇ ਲੋਕ ਹੈਗੇ ਦੁਨੀਆ ਦੇ ਵਿੱਚ। ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਇਹਨਾਂ ਦੀ ਵਿਕਰੀ ਬੰਦ ਹੋਣੀ ਚਾਹੀਦੀ, ਪਾਬੰਦੀ ਇਹਨਾਂ ਦਿਨਾਂ 'ਚ ਘੱਟੋ ਘੱਟ ਪਵਿੱਤਰ ਦਿਹਾੜਿਆਂ 'ਚ। ਤੁਸੀਂ ਸ਼ਹਿਰ ਦੇ ਵਿੱਚ ਜਿਹੜੇ ਧਾਰਮਿਕ ਸਥਾਨਾਂ ਦੇ ਨੇੜੇ ਆ ਸ਼ਰਾਬ ਦੇ ਠੇਕੇ ਉਹ ਵੀ ਖੁੱਲ੍ਹੇ ਆ, ਇਹ ਨਕਾਮੀ ਆ। ਪਰ ਇਹਨਾਂ ਲੋਕਾਂ ਨੂੰ ਇਸ ਚੀਜ਼ ਨਾਲ ਕੀ ਮਤਲਬ ਆ? ਇਹਨਾਂ ਨੂੰ ਤਾਂ ਆਪਦੇ ਕਾਰੋਬਾਰਾਂ ਨਾਲ, ਪੈਸਿਆਂ ਨਾਲ ਮਤਲਬ ਆ, ਇਹਨਾਂ ਨੂੰ ਸਾਡੀ ਅਧਿਆਤਮਿਕਤਾ ਨਾਲ ਕੋਈ ਸਰੋਕਾਰ ਨਹੀਂ ਜੀ। ਇੱਕ ਆਖਰ ਦੇ ਵਿੱਚ ਜਿਹੜਾ ਸਵਾਲ ਆ, ਇੱਕ ਮੋਰਚਾ ਹੋਰ ਲੱਗ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਉੱਥੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਬੰਦੀ ਸਿੰਘ ਬਹੁਤ ਪਹਿਲਾਂ ਦੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਪਰ ਕੁਝ ਕੁ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਪੰਜਾਬ ਦਾ CM ਮਾਰਿਆ ਸੀ, ਉਹ ਬੰਦਿਆਂ ਨੂੰ ਕਿਵੇਂ ਅਸੀਂ ਰਿਹਾ ਕਰ ਦੇਈਏ? ਦੇਖੋ, ਕਾਨੂੰਨ ਕੀ ਕਹਿੰਦਾ ਹੈ? ਕਾਨੂੰਨ ਕਿਉਂ ਬਣਾਇਆ ਫਿਰ? ਕਾਨੂੰਨ ਸਾਰਿਆਂ ਲਈ ਬਰਾਬਰ ਕਿਉਂ ਨਹੀਂ? ਬਿਲਕਿਸ ਬਾਨੋ, ਕਿਹਨੂੰ ਨਹੀਂ ਪਤਾ ਉਹਦੇ ਪਰਿਵਾਰ ਨੂੰ ਕਿੰਨੇ ਲੋਕਾਂ ਨੇ ਕਤਲ ਕੀਤਾ? ਉਹਨਾਂ 'ਤੇ ਇਲਜ਼ਾਮ ਸੀ ਕਤਲਾਂ ਦੇ, ਉਹ ਕਿਉਂ ਬਾਹਰ ਆ ਗਏ? ਉਹਨਾਂ ਨੇ ਕਤਲ ਨਹੀਂ ਕੀਤੇ? ਉਹਨਾਂ ਵਰਗੀਆਂ ਅਨੇਕਾਂ ਉਦਾਹਰਨਾਂ ਹੈ। ਅੱਜ ਜਿਹੜਾ ਤੜੀ ਪਾਰ ਸੀ ਸਾਡੇ ਮੁਲਕ ਦਾ ਪੁਲਿਸ ਵੱਲੋਂ, ਉਹ ਅੱਜ ਸਾਰੇ ਮੁਲਕ ਦੀ ਪੁਲਿਸ ਉਹਦੇ ਕੰਟਰੋਲ 'ਚ ਆ। ਦੱਸੋ, ਇਹ ਕਾਨੂੰਨ ਸਾਰਿਆਂ ਵਾਸਤੇ ਇੱਕ ਨਹੀਂ ਹੈਗਾ? ਫਿਰ ਅਸੀਂ ਇਹ ਗੱਲ ਕਹਿੰਦੇ ਹਾਂ, ਮੈਂ ਪਰਸਨਲੀ ਇਹ ਗੱਲ ਜ਼ਰੂਰ ਕਹਿੰਦਾ, ਫਿਰ ਸਿੱਖਾਂ ਵਾਸਤੇ ਕਾਨੂੰਨ ਅਲੱਗਾ ਹੈ। ਫਿਰ ਸਿੱਖਾਂ ਵਾਸਤੇ ਤਾਂ ਜਿਹਦੀ ਸਰਕਾਰ ਆ, ਫਿਰ ਸਿੱਖ ਮੰਗੇ ਕਿਉਂ ਨਾ ਆਪਦਾ ਰਾਜ ਭਾਗ? ਫਿਰ ਸਿੱਖ ਦੇ ਤਾਂ ਜਿਹਦੀ ਸਰਕਾਰ ਆ, ਚਾਹੇ RSS ਆ, ਚਾਹੇ ਕੋਈ ਹੋਰ ਆ, ਅਤੇ ਉਹ ਫਿਰ ਸਿੱਖਾਂ 'ਤੇ ਆਪਦੀ ਮਰਜ਼ੀ ਨਾਲ ਹੁਕਮ ਚਲਾਊਗਾ, ਆਪਦੀ ਮਰਜ਼ੀ ਨਾਲ ਕਾਨੂੰਨ ਲਾਗੂ ਹੋਣਗੇ। ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਹੈ। ਹੋਰ ਬੜੇ ਲੋਕ, ਰਾਜੀਵ ਗਾਂਧੀ ਦੇ ਕਤਲ ਸੀਗੇ, ਉਹਨਾਂ ਨੂੰ ਵੀ ਰਿਹਾਈ ਹੋ ਗਈ, ਉਹਨਾਂ ਦੀ ਵੀ ਸਜ਼ਾ ਪੂਰੀ ਹੋ ਗਈ, ਉਹਨਾਂ ਦੀ ਰਿਹਾਈ ਹੋ ਗਈ, ਅਤੇ ਇਹਨਾਂ ਨੂੰ ਕਿਉਂ ਨਹੀਂ? ਸਿੱਖਾਂ ਨੂੰ ਕਿਉਂ ਨਹੀਂ? ਫਿਰ ਇਹ ਵਿਤਕਰਾ ਕਿਉਂ ਆ? ਫਿਰ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਤਾਂ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਆਪਦੀ ਉਹਦੀ ਗੱਲ ਕਰਦੇ ਹੋ ਤਾਂ ਤੁਸੀਂ ਕੱਟੜ ਹੋ। ਨਹੀਂ, ਅਸੀਂ ਤਾਂ ਕਹਿੰਦੇ ਨਹੀਂ ਕਿ ਅਸੀਂ ਇਹ ਕਹਿੰਦੇ ਵੀ ਹਾਂ ਇਹ ਜਾਇਜ਼ ਆ, ਕਾਨੂੰਨ ਆ। ਮੇਰੇ ਤਾਂ ਹਿੰਦੂ ਵੀ ਬੜੇ ਦੋਸਤ ਨੇ। ਫਿਰ ਜੇ ਅਸੀਂ ਇਹ ਸਿੱਖੀ ਦੀ ਗੱਲ ਕਰਦੇ ਹਾਂ ਨਾ, ਵੀ ਜੇ ਅਸੀਂ ਕਹਿੰਦੇ ਮੇਰੇ ਪਿੰਡ 40 ਘਰ ਪੰਡਤਾਂ ਦੇ ਸੀਗੇ, ਜਿਹੜੇ 1984 ਵੇਲੇ ਜੋ ਦਿੱਲੀ ਦੇ ਵਿੱਚ ਹੋਇਆ, ਅਤੇ ਅਸੀਂ ਪੁਰਾਣੇ ਬਜ਼ੁਰਗ ਆ ਸਾਡੇ, ਕੁਛ ਮੇਰੇ ਸਤਿਕਾਰਯੋਗ ਆ, ਅਤੇ ਉਹ ਸਾਡੇ ਪਰਿਵਾਰਕ ਰਿਸ਼ਤੇ ਹੀ ਆ, ਜਾਣੀ ਜਿਹੜੇ ਘਰਾਂ 'ਚ ਹੁੰਦੇ ਸੀ ਪਰਿਵਾਰਕ ਰਿਸ਼ਤੇ, ਉਹਨਾਂ ਨਾਲ ਪੰਡਤਾਂ ਦੇ ਘਰ ਸਾਡੇ ਜਿਹੜੇ। ਅਤੇ ਉਹ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ ਉਦੋਂ ਤੁਹਾਡੇ ਬਾਪੂ ਜੀ, ਮੇਰੇ ਦਾਦਾ ਜੀ ਸਰਦਾਰ ਨਿੱਕਾ ਸਿੰਘ ਬਰਾੜ, ਕਿ ਉਹ ਸਰਪੰਚ ਹੁੰਦੇ ਸੀ, ਅਤੇ ਉਹਨਾਂ ਨੇ ਉਸ ਵੇਲੇ ਵੀ ਆਲੇ ਦੁਆਲੇ ਦੇ ਆਪਣੇ ਪਿੰਡ ਦੇ ਸਾਰੇ ਜਿਹੜੇ ਜੱਟ ਪਰਿਵਾਰ ਸੀ, ਸਿੱਖ ਪਰਿਵਾਰ ਇਕੱਠੇ ਕੀਤੇ ਪਿੰਡ ਦੇ। ਤਾਂ ਉਹਨਾਂ ਨੇ ਇਹ ਕਿਹਾ ਵੀ ਆਪਾਂ ਨੂੰ ਪੰਜਾਬ ਦਾ ਨਹੀਂ ਪਤਾ, ਆਪਾਂ ਨੂੰ ਸਰਕਾਰ ਦਾ ਨਹੀਂ ਪਤਾ ਵੀ ਕੀ ਆਰਡਰ ਆਉਣੇ, ਗੌਰਮੈਂਟ ਨੇ ਕੀ ਕਰਨਾ, ਪੁਲਿਸ ਨੇ ਕੀ ਕਰਨਾ, ਅਤੇ ਆਲੇ ਦੁਆਲੇ ਦੇ ਪਿੰਡਾਂ 'ਚ ਕੀ ਹੋਣਾ। ਪਰ ਆਪਣੇ ਪਿੰਡ ਜਿੰਨੇ ਹਿੰਦੂਆਂ ਦੇ ਘਰ ਰਹਿੰਦੇ ਆ, ਇਹਨਾਂ ਦੀ ਜ਼ਿੰਮੇਵਾਰੀ ਸੁਰੱਖਿਆ ਦੀ ਆਪਣੀ ਆ। ਮਤਲਬ ਅਸੀਂ ਉਸ ਮਿੱਟੀ 'ਚ ਖੇਡ ਕੇ ਵੱਡੇ ਹੋਏ ਹਾਂ। ਅਤੇ ਪਰ ਇਹ ਜੇ ਸਾਡੇ ਹੱਕ ਦੀ ਗੱਲ ਅਸੀਂ ਕਹਿੰਦੇ ਹਾਂ ਵੀ ਹਾਂ, ਜੇ ਸਿੱਖਾਂ ਦੀ ਗੱਲ ਕਰਦੇ ਹਾਂ ਵੀ ਸਿੱਖਾਂ ਦੇ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਨੌਜਵਾਨਾਂ ਦੀ ਜਿਨ੍ਹਾਂ ਨੇ ਜੇਲ੍ਹਾਂ 'ਚ ਗਾਲਤੀ ਉਮਰ, ਅਤੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਣੀ ਚਾਹੀਦੀ? ਇਹ ਸਵਾਲ ਖੜੇ ਕਰਨ ਵਾਲਿਆਂ 'ਤੇ ਸਵਾਲ ਆ ਵੀ ਕਾਨੂੰਨ ਸਾਰਿਆਂ ਲਈ ਇੱਕ ਕਿਉਂ ਨਹੀਂ? ਕੀ ਹੋਣਾ ਨਹੀਂ ਚਾਹੀਦਾ? ਉਹੀ ਜਵਾਬ ਦੇਣ ਵੀ ਕਿ ਕਾਨੂੰਨ ਸਾਰਿਆਂ ਲਈ ਇੱਕ ਆ, ਤਾਂ ਉਹਦਾ ਮਤਲਬ ਇੱਕ ਤਰੀਕੇ ਦਾ ਇੱਕੋ ਕਾਨੂੰਨ ਸਾਰਿਆਂ 'ਤੇ ਇੰਪਲੀਮੈਂਟ ਹੋਵੇ, ਲਾਗੂ ਕੀਤਾ ਜਾਵੇ। ਇਹ ਸਵਾਲ ਮੀਡੀਆ ਨੂੰ, ਉਹਨਾਂ ਨੂੰ ਜਿਹੜੇ ਸਵਾਲ ਚੱਕਦੇ ਆ ਜਾਂ ਜਿਹੜੇ ਆਗੂ ਆ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇਹ ਜਿਹੜੀ ਮੁਲਾਕਾਤ ਆ ਉਹ ਇੱਥੇ ਹੀ ਖ਼ਤਮ ਕਰਦੇ ਹਾਂ, ਕਿਉਂਕਿ ਇੱਕ ਸਵਾਲ ਛੱਡਿਆ ਗਿਆ। ਉਹ ਸਵਾਲ ਦਾ ਜਵਾਬ ਜਾਂ ਤਾਂ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ, ਅਤੇ ਜਾਂ ਫਿਰ ਜਿਹੜੇ ਲੋਕ ਨੇ ਚੀਕ ਕੇ ਕਹਿੰਦੇ ਨੇ ਕਿ ਉਹਨਾਂ ਨੂੰ ਰਿਹਾ ਕਿਉਂ ਕੀਤਾ ਜਾਵੇ, ਉਹ ਦੇ ਦੇਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਬਈ ਬਾਕੀ ਘੋੜਿਆਂ ਦੇ ਤਵੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤੇ ਪੁਰਾਣੇ ਹੀ ਹੁੰਦੇ ਆ, ਉਹ ਕਈ ਵਾਰੀ ਐ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ। ਚਲ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ ਤੇ ਆਪਾਂ ਇਕੱਠੇ ਹੋਏ ਆ ਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜਾ ਚਿਰ ਜਿਉ ਸਕਦੇ ਹੋ। ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਹੈ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ। ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕੇ ਮੈਂ ਕਿਹਾ ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜ੍ਹੇ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ, ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਬੱਚੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ, ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਗੇ ਸਾਥੀ। ਬੜੇ ਤਿਆਰ ਸੀ ਲੋਕ ਜਾਣ ਨੂੰ ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਆਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵਿਟਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਦੇਖੋ ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਹੋਰ ਮੈਂ ਨਾ ਇੱਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਗੀ ਦੇ ਮੇਲੇ 'ਚੋਂ ਅਸੀਂ ਤੁਰੇ ਜਾ ਰਹੇ ਸੀ। ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇਹਦੀ ਤਾਂ ਨੂੰ ਹੈਪੀ ਮਾਘੀ, ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ। ਵਾਇਰਸ ਹੁੰਦਾ ਹੈ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਥੋੜੀ ਧੂਣੀ ਵੀ ਜਿਹੜੀ ਬਲ ਰਹੀ ਆ। ਲੋਹੜੀ ਦਾ ਜਿਹੜਾ ਤਿਉਹਾਰ ਆ ਉਹ ਲੰਘ ਕੇ ਗਿਆ ਤੇ ਥੋੜੀ ਜਿਹੜੀ ਠੰਡ ਆ ਉਹ ਵੀ ਪੈਣੀ ਸ਼ੁਰੂ ਹੋ ਗਈ ਆ। ਅਸੀਂ ਮਾਗੀ ਦੇ ਮੇਲੇ ਤੇ ਬੈਠੇ ਆ, ਮੁਕਤਸਰ ਦੀ ਧਰਤੀ ਤੇ 40 ਮੁਕਤਿਆਂ ਦੀ ਧਰਤੀ ਆ। ਤਾਂ ਸਾਡੇ ਨਾਲ ਅੱਜ ਫੇਰ ਇੱਕ ਵਾਰ ਅਸੀਂ ਮੁਲਾਕਾਤ ਆ ਜਿਹੜੀ ਉਹ ਕਰਾਂਗੇ ਬਾਈ ਕਮਲਜੀਤ ਸਿੰਘ ਬਰਾੜ, ਜਿਹੜੇ ਕਿ ਹੁਣ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਾਬਕਾ ਕਾਂਗਰਸੀ ਕਹੀਏ ਜਾਂ ਮੌਜੂਦਾ ਕਾਂਗਰਸੀ ਕਹੀਏ। ਤਾਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਬਾਈ, ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਕੋਈ ਮੇਰਾ ਨਾਮ ਰੱਖਿਆ ਘਰਦਿਆਂ ਨੇ, ਨਾਂ ਲੈ ਦਿਓ। ਕਿਸਾਨ ਅੰਦੋਲਨ 'ਚ ਵੀ ਮੀਡੀਆ, ਉੱਥੇ ਜਿਹੜਾ ਦਿੱਲੀ ਦਾ ਮੀਡੀਆ ਹੁੰਦਾ ਸੀ, ਕੋਈ ਮੋਦੀ ਦਾ ਜਿਹੜਾ ਕਹਿੰਦੇ ਜਿਹਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਗਿਆ ਸੀ। ਜਦੋਂ ਪੁੱਛਦੇ ਸੀ ਨਾ ਕਿ ਤੁਸੀਂ ਕੀ ਨਾਮ ਆ ਤੁਹਾਡਾ, ਕੀ ਇੱਥੇ, ਤਾਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਸੀ ਮੇਰਾ ਨਾਂ ਕਿਸਾਨ ਸਿੰਘ ਆ। ਤੁਹਾਨੂੰ ਜੇ ਮੇਰਾ ਨਾਂ ਨਹੀਂ ਯਾਦ, ਤੁਸੀਂ ਕਿਸਾਨ ਸਿੰਘ ਕਹਿ ਦਿਓ। ਅਤੇ ਮੈਂ ਉਹਨਾਂ ਨੂੰ ਉਦਾਹਰਨ ਦਿੰਦਾ ਹੁੰਦਾ ਸੀ ਵੀ ਇੱਥੇ ਸਾਰੇ ਹੀ ਕਿਸਾਨ ਆ ਅੰਦੋਲਨ 'ਚ। ਕੋਈ ਕਿਸਾਨ ਕੁਮਾਰ ਹੈ,
ਕੋਈ ਕਿਸਾਨ ਖਾਨ ਹੈ, ਕੋਈ ਕਿਸਾਨ ਸਿੰਘ ਹੈ। ਉਹੀ ਤੁਹਾਡੇ ਨਾਲ ਗੱਲ ਵੀ ਜਿਹੜਾ ਜੀ ਕਰਦਾ ਨਾਲ ਰੱਖ ਲਓ ਨਾਮ। ਤੇ ਪਾਰਟੀਆਂ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ ਦੀ ਪਛਾਣ ਜਾਂ ਬੰਦੇ ਦੀ ਕੋਈ ਕਰੈਕਟਰ ਕਿਰਦਾਰ ਕਿਸੇ ਸਿਆਸੀ ਜਮਾਤ ਨਾਲ ਜੁੜਨ ਕਰਕੇ ਜਾਣਾ ਜਾਂਦਾ ਹੋਵੇ। ਸੋ ਜਿਹੜੀ ਧਰਤੀ 'ਤੇ ਆਪਾਂ ਬੈਠੇ ਹਾਂ, ਇੱਥੇ ਕਿਰਦਾਰਾਂ ਵਾਲਿਆਂ ਦੀ ਗੱਲ ਹੋਈ ਸੀ, ਕਿਰਦਾਰ ਹੀ ਪਰਖੇ ਗਏ ਸੀ, ਕਿਰਦਾਰ ਵਾਲੇ ਫਿਰ ਖਰੇ ਉੱਤਰ ਜਦੋਂ ਟੈਸਟ ਲਿਆ ਗਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਆ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ। ਸਤਿਗੁਰਾਂ ਨੇ ਟੁੱਟੀ ਗੰਢੀ ਸੀ, ਤੇ ਆਪਾਂ ਵੀ ਸਾਰੇ ਜਿੰਨੇ ਵੀ ਬੈਠੇ ਆ ਭਰਾ ਸਾਰੇ ਇਹੀ ਬੇਨਤੀ ਕਰਦੇ ਆ ਕਿ ਆਪਣੀ ਵੀ ਤੇ ਸਾਰਿਆਂ ਦੀ ਜਿਹੜੇ ਸਾਏ ਹੋਏ ਸੰਸਾਰੀ ਜੀਵ ਤੇ ਆਪਣੀ ਵੀ ਟੁੱਟੀ ਹੋਈ ਗੰਢ ਲੈਣ ਸਤਿਗੁਰ, ਤੇ ਚੰਗਾ ਹੋ ਜਾਊਗਾ। ਇਸ ਜੀਵਨ ਜੇ ਜੀਵਨ ਦਿੱਤਾ ਹੈ ਤਾਂ ਇਸ ਜੀਵਨ ਵਿੱਚ ਆਪਦੀ ਕਿਰਪਾ ਦੇ ਨਾਲ ਚੰਗੇ ਕੰਮ ਕਰਾ ਲੈਣਾ, ਆਪਣੇ ਤੋਂ ਚੰਗੇ ਰਸਤੇ ਤੋਰਨ, ਆਪਾਂ ਨੂੰ ਚੰਗੇ ਰਸਤੇ ਦਿਖਾਉਣ, ਆਪਾਂ ਨੂੰ ਆਪਦੀ ਉਂਗਲ ਫੜ ਕੇ ਸਾਨੂੰ ਲੈ ਕੇ ਜਾਣ। ਮਾਰਗ ਦਰਸ਼ਕ ਹੈਗੇ ਹੀ ਆ ਉਹ। ਤੇ ਫਿਰ ਜੇ ਸਾਨੂੰ ਮਨੁੱਖੀ ਜਾਮਾ ਦਿੱਤਾ, ਸਾਡੀ ਟੁੱਟੀ ਗੰਢ ਲੈ ਸੱਚੇ ਪਾਤਸ਼ਾਹ। ਜੀ ਬਿਲਕੁਲ। ਤਾਂ ਅਸੀਂ ਅੱਜ ਤਾਂ ਥੋੜ੍ਹੀ ਜਿਹੀ ਜਿਹੜੀ ਕਿ ਹਾਸਾ ਮਜ਼ਾਕ ਵੀ ਕਰ ਰਹੇ ਹਾਂ, ਅਸੀਂ ਇੱਕ ਜਗ੍ਹਾ 'ਤੇ ਵੀ ਅਜਿਹੀ ਤੀ ਬੈਠੇ ਹਾਂ ਜਿੱਥੇ ਕਿ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਪੰਜਾਬ ਦੇ ਨਾਲ ਸੰਬੰਧਿਤ ਹੋਣਗੀਆਂ, ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਮਾਘੀ ਦੇ ਮੇਲੇ ਦੇ ਨਾਲ ਸੰਬੰਧਿਤ ਹੋਣਗੀਆਂ। ਜਦੋਂ ਕਿਹਾ ਜਾਂਦਾ ਕਿ 40 ਸਿੰਘ ਬੇਦਾਵਾ ਲਿਖ ਕੇ ਆਏ ਸੀ, ਤਾਂ ਉਸ ਤੋਂ ਬਾਅਦ ਮਾਘੀ ਦੇ ਜਿਹੜਾ ਕਿ ਮੇਲਾ ਉੱਥੋਂ ਸ਼ੁਰੂ ਹੋਇਆ। ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੀ ਧਰਤੀ ਆ, ਉੱਥੇ ਕਹਿੰਦੇ ਕਿ ਬੇਦਾਵਾ ਸੀ ਜਿਹੜਾ ਪਾੜ ਦਿੱਤਾ ਗਿਆ ਸੀ, ਅਤੇ ਜਿਹੜੀ ਟੁੱਟੀ ਹੋਈ ਸੀ ਉਹ ਗੰਢ ਲਈ ਗਈ ਸੀ। ਤਾਂ ਅਸੀਂ ਅੱਜ ਇੱਥੇ ਕਾਫੀ ਚਰਚਾ ਕਰਨੀ ਆ, ਕਿਉਂਕਿ ਬਾਈ ਜੀ ਵੀ ਸ਼ੌਕੀਨ ਨੇ ਜਾਨਵਰਾਂ ਦੇ। ਜਦੋਂ ਘਰ ਦੇ ਵਿੱਚ ਜਾਂਦੇ ਹਾਂ ਤਾਂ ਕਾਫੀ ਜਾਨਵਰ ਰੱਖੇ ਹੋਏ ਨੇ। ਅੱਜ ਅਸੀਂ ਜਿੱਥੇ ਬੈਠੇ ਹਾਂ ਉਹ ਘੋੜਿਆਂ ਦੇ ਤਬੇਲੇ ਨੇ ਇੱਥੇ ਬਣਾਏ ਹੋਏ। ਬਈ ਵਾਕਈ ਘੋੜਿਆਂ ਦੇ ਤਬੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤਾਂ ਪੁਰਾਣੇ ਹੀ ਹੁੰਦੇ ਆ। ਕਈ ਵਾਰੀ ਐਂ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਜੇ ਤੁਸੀਂ ਇਹਨਾਂ ਨੂੰ ਲਿਆਉਣਾ ਹੈ ਘਰਾਂ ਦੇ ਵਿੱਚ ਤਾਂ ਤੁਹਾਨੂੰ ਇਹਨਾਂ ਨੂੰ ਸਮਾਂ ਦੇਣਾ ਚਾਹੀਦਾ, ਕਿਉਂਕਿ ਇਹ ਪਰਿਵਾਰਕ ਮੈਂਬਰ ਹੀ ਬਣ ਜਾਂਦੇ ਆ। ਸੋ ਜੇ ਤੁਸੀਂ ਸਮਾਂ ਨਹੀਂ ਦੇ ਸਕਦੇ ਅੱਜ ਦੇ ਮਾਹੌਲ ਦੇ ਮੁਤਾਬਕ, ਅੱਜ ਜੇ ਅਸੀਂ ਪੰਜਾਬ ਵਾਲੇ ਬਾਹਰਲੇ ਪਾਸੇ ਨੂੰ ਰੁੱਖ ਕਰੀ ਜਾਂਦੇ ਹਾਂ, ਆਪਣੇ ਪੰਜਾਬ 'ਚ ਮਿਹਨਤ ਕਰਨ ਤੋਂ ਕੰਨੀ ਕਤਰਾ ਰਹੇ ਹਾਂ। ਉੱਥੇ ਜਾ ਕੇ ਜ਼ਰੂਰ ਮਿਹਨਤ ਕਰ ਰਹੇ ਹਾਂ, ਔਖੇ ਹੋ ਰਹੇ ਹਾਂ। ਇੱਥੇ ਮਿਹਨਤ ਕਰਨ ਤੋਂ ਕੰਨੀਆਂ ਕਤਰਾਉਂਦੇ ਸਾਡੇ ਨੌਜਵਾਨ। ਇਹਨੂੰ ਮਿਹਣਾ ਸਮਝ ਲੈਣਾ, ਇਹਨੂੰ ਇਸ ਗੱਲ ਨੂੰ ਗੁੱਸਾ ਕਰ ਲੈਣਾ, ਸ਼ਿਕਵਾ ਕਰ ਲੈਣਾ, ਇਹ ਸੱਚਾਈ ਹੈ। ਮਤਲਬ ਇੱਥੇ ਰਹਿ ਕੇ ਵੀ, ਮਤਲਬ ਪੰਜਾਬ ਦੇ ਵਿੱਚ ਰਹਿ ਕੇ, ਪੰਜਾਬ 'ਚ ਜਿਵੇਂ ਜੇ ਬਾਹਰਲੇ ਲੋਕ ਆ ਕੇ ਕਾਮਯਾਬ ਹੋ ਸਕਦੇ ਕਿਉਂਕਿ ਮਿਹਨਤ ਕਰਦੇ ਆ। ਅਸੀਂ ਮਿਹਨਤ ਛੱਡੀ, ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਅਸੀਂ ਕੋਸਦੇ ਹਾਂ ਕਿ ਸਾਡੀ ਜਵਾਨੀ ਬਾਹਰ ਨੂੰ ਕਿਉਂ ਚੱਲੀ ਹੈ। ਇੱਕ ਥੋੜ੍ਹਾ ਜਿਹਾ ਆਪਾਂ ਜਿਵੇਂ ਗੱਲਬਾਤ ਕਰੀ ਹੈ ਕਿ ਥੋੜ੍ਹੀ ਬਹੁਤੀ ਗੱਲਬਾਤ ਮੇਲੇ 'ਤੇ ਰੱਖਾਂਗੇ, ਥੋੜ੍ਹੀ ਬਹੁਤੀ ਗੱਲਬਾਤ ਰਾਜਨੀਤੀ 'ਤੇ ਰੱਖਾਂਗੇ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ, ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਏ, ਮੀਡੀਆ ਦੇ ਵਿੱਚ ਵੀ ਕਾਫੀ ਵਾਇਰਲ ਹੋਏ। ਹਾਲਾਂਕਿ ਰਾਜਾ ਵੜਿੰਗ ਜੀ ਦੇ ਵੱਲੋਂ ਇਹ ਕਿਹਾ ਗਿਆ ਕਿ ਧੱਕੇ ਖਾ ਖਾ ਕੇ ਇੱਥੋਂ ਤੱਕ ਪਹੁੰਚੇ ਆ। ਚਲੋ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਅਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ 'ਤੇ ਆਪਾਂ ਇਕੱਠੇ ਹੋਏ ਹਾਂ, ਅਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਪਰ ਵੀ ਉਹ ਕਹਿੰਦੇ ਆ ਵੀ ਜੇ ਤੁਸੀਂ ਧੱਕੇ ਕਰੋਗੇ, ਧੱਕੇ ਬੀਜੋਗੇ ਅਤੇ ਧੱਕੇ ਹੀ ਵੱਢੋਗੇ। ਜੇ ਤੁਸੀਂ ਖੁਸ਼ੀਆਂ ਬੀਜੋਗੇ, ਕਹਿੰਦੇ ਹੁੰਦੇ ਨਾ ਕਿ ਕੋਈ ਕਿਸੇ, ਮੈਂ ਪੜ੍ਹਿਆ ਸੀ ਕਿਤੇ ਜਾਂ ਸੁਣਿਆ ਸੀ, ਖੁਸ਼ੀਆਂ ਬੀਜੋਗੇ ਤਾਂ ਹਾਸੇ ਉੱਗਣਗੇ, ਅਤੇ ਨਫ਼ਰਤ ਵੰਡੋਗੇ ਤਾਂ ਨਫ਼ਰਤ ਹੀ ਮਿਲੂਗੀ। ਉਹਦੇ ਨਫ਼ਰਤ ਦੇ ਪਾਤਰ ਹੀ ਮਿਲੋਗੇ। ਤੁਹਾਡੇ ਹੱਥ 'ਚ ਕਿ ਤੁਸੀਂ ਲੋਕਾਂ ਨੂੰ ਦੇ ਕੀ ਰਹੇ ਹੋ, ਤੁਹਾਡੇ ਅੰਦਰ ਕੀ ਆ, ਉਹੀ ਸਿਸਟਮ ਚੱਲਣਾ ਹੈ। ਜਿਵੇਂ ਕਹਿੰਦੇ ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ। ਵੀ ਬੰਦਗੀ ਤੋਂ ਬਿਨਾਂ ਜਿਹੜਾ ਬੰਦਾ ਕੱਚਾ ਹੁੰਦਾ ਉਹ ਇਹ ਚਾਹੁੰਦਾ ਵੀ ਮੈਨੂੰ ਫਲ ਵਧੀਆ ਮਿਲੇ, ਬੀਜਣੀਆਂ ਕਿੱਕਰਾਂ ਅਤੇ ਮਿਲੇ ਮੈਨੂੰ, ਜਿਵੇਂ ਆਪਾਂ ਕਹਿੰਦੇ ਵੀ ਉਹ ਦਾਖ ਬਜੌਰੀਆਂ, ਵੀ ਬਹੁਤ ਵਧੀਆ ਫਰੂਟ ਮੈਨੂੰ ਮਿਲ ਜੇ, ਹਾਸਲ ਹੋਵੇ ਅਤੇ ਬੀਜਣੀ ਕਿੱਕਰ ਹੈ। ਇਸ ਤਰ੍ਹਾਂ ਹੁੰਦਾ ਵੀ ਅੰਦਰੋਂ। ਇਸ ਕਰਕੇ ਜੋ ਅਸੀਂ ਬੀਜਦੇ ਹਾਂ ਉਹ ਸਾਡੇ ਸਾਹਮਣੇ ਆਉਣਾ, ਉਹ ਅਸੀਂ ਵੱਢਣਾ ਹੈ। ਅੱਜ ਹੁਣ ਲੋਕਾਂ ਨੇ ਕਣਕ ਬੀਜੀ ਹੋਈ ਆ, ਹੁਣ ਕਣਕ ਹੀ ਵੱਢਣਗੇ ਲੋਕ, ਮੱਕੀ ਨਹੀਂ ਵੱਢਣਗੇ, ਸਰੋਂ ਨਹੀਂ ਵੱਢਣਗੇ। ਇਸ ਕਰਕੇ ਜੋ ਤੁਸੀਂ ਕਰਦੇ ਹੋ, ਜੋ ਤੁਹਾਡੇ ਅੰਦਰ ਆ, ਉਹ ਇੱਕ ਨਾ ਇੱਕ ਦਿਨ ਬਾਹਰ ਆ ਜਾਣਾ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜ੍ਹਾ ਚਿਰ ਜਿਉ ਸਕਦੇ ਹੋ। ਜਿਹਨੂੰ ਤੁਹਾਨੂੰ ਇਸ ਗੱਲ ਬਾਰੇ ਇਲਮ ਨਹੀਂ ਹੈਗਾ, ਦੇਖੋ ਪੂਰੇ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ, ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ। ਔਰ ਜਿਹਦੀ ਮਹਾਨਤਾ ਇੰਨੀ ਵੱਡੀ ਹੈ, ਜਿਹਦੀ ਅਹਿਮੀਅਤ ਇੰਨੀ ਵੱਡੀ ਹੈ, ਨੀਲੇ ਰੰਗ ਦੀ, ਕੇਸਰੀ ਰੰਗ ਦੀ,
ਪੁਰਾਣੇ ਜੇ ਇਤਿਹਾਸ ਪੜ੍ਹਦੇ ਹਾਂ ਤਾਂ ਨੀਲੇ ਰੰਗ ਦੀ ਵੀ ਨਿਸ਼ਾਨ ਨੀਲੇ ਦੇ ਰਹੇ ਆ ਸ਼ੁਰੂ ਤੋਂ ਨਾਲ, ਤੇ ਕੇਸਰੀ ਤੁਸੀਂ ਦੱਸਣਾ ਹੀ ਨਹੀਂ ਆਇਆ ਤੁਹਾਨੂੰ। ਉਹ ਬੰਦਾ ਪੁੱਛ ਰਿਹਾ ਉਹਦੇ ਜਰੀਏ ਸਾਰੀ ਦੁਨੀਆ ਨੂੰ ਸੁਨੇਹਾ ਦਿਓ ਤੁਸੀਂ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਆ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ। ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜੇ ਦਿਨਾਂ ਬਾਅਦ। ਤੁਸੀਂ ਕੇਸਰੀ ਨਿਸ਼ਾਨ ਦੀ ਗੱਲ ਕਰੀ ਆ, ਤੁਹਾਨੂੰ ਵੀ ਕਿਸੇ ਵਜ੍ਹਾ ਇਹੀ ਵਜ੍ਹਾ ਰਹੀ ਹੈ ਕਿ ਕੇਸਰੀ ਨਿਸ਼ਾਨ ਕਮਲਜੀਤ ਸਿੰਘ ਬਰਾੜ ਨੇ ਹੱਥ ਦੇ ਵਿੱਚ ਫੜਿਆ ਸੀ ਤੇ ਇਹਨੂੰ ਪਾਰਟੀ ਤੋਂ ਬਾਹਰ ਕੱਢ ਦਿਓ? ਤੇ ਫਿਰ ਕੇਸਰੀ ਤਾਂ ਨਹੀਂ ਫੜ ਸਕਿਆ ਕੋਈ ਹੱਥ 'ਚੋਂ, ਉਹ ਤਾਂ ਹੱਥ 'ਚ ਹੀ ਆ। ਪਾਰਟੀ 'ਚੋਂ ਕੱਢ ਕੇ ਕਿਹੜਾ ਕੇਸਰੀ ਹੱਥ 'ਚੋਂ ਪਾਸੇ ਕਰਤਾ ਕਮਲਜੀਤ ਨੇ? ਕੀ ਹੁਣ ਰਾਹੁਲ ਗਾਂਧੀ ਜਿਹੜੇ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਤੁਰੇ ਹੋਏ ਨੇ, ਕੇਸਰੀ ਪੱਗ ਉਹਨਾਂ ਨੇ ਚੁਣੀ ਆ, ਕੇਸਰੀ ਰੰਗ ਉਹਨਾਂ ਨੇ ਚੁਣਿਆ, ਉਹਨਾਂ ਨਾਲ ਕੀ ਕਰਨਗੇ ਫਿਰ? ਇਹਦੀ ਐਡੀ ਹੈਸੀਅਤ ਕਿੱਥੇ ਉਹਦੇ ਮੂਹਰੇ ਬੋਲ ਜੇ? ਜਿਹਦੀ ਐਡੀ ਹੈਸੀਅਤ ਹੁੰਦੀ ਤਾਂ ਉੱਥੇ ਹੀ ਖੜ ਜਾਂਦਾ ਇਹ ਪੈਰ ਗੱਡ ਕੇ। ਜਦੋਂ ਉਹਨੂੰ ਕਿਸੇ ਨੇ ਧੱਕਾ ਮਾਰਿਆ ਸੀ 3 ਦਿਨਾਂ 'ਚ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਵੀ ਇਹ ਪ੍ਰਧਾਨ ਆ ਪੰਜਾਬ ਕਾਂਗਰਸ ਦਾ। ਸਿਕਿਉਰਿਟੀ ਨੂੰ ਪਤਾ ਨਹੀਂ ਇਸ ਗੱਲ ਦਾ, 3 ਦਿਨਾਂ 'ਚ ਨਹੀਂ ਪਤਾ ਲੱਗਿਆ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ। ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ, ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ 'ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਵਾਂਗੇ ਸਾਥੀ। ਬੜੇ ਤਿਆਰ ਸੀ ਲੋਕ ਜਾਣ ਨੂੰ ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਓਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵੱਢਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਹਾਂ ਪਰ ਐਸੇ ਉਹਨੂੰ ਜਿੱਥੇ ਕੇਸਰੀ ਦੀ ਦਸਤਾਰ ਦੀ ਅਹਿਮੀਅਤ ਸਮਝਾਉਣੀ ਚਾਹੀਦੀ ਸੀ, ਕੇਸਰੀ ਰੰਗ ਦੀ, ਤੇ ਉਹਨੂੰ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੀਦਾ ਸੀਗਾ ਕਿ ਜੇ ਸਲਾਹ ਦੇਣੀ ਚਾਹੀਦੀ ਸੀ ਕਿ ਜੇ ਤੁਸੀਂ ਇੱਥੇ ਆਏ ਹੋ ਦਰਬਾਰ ਸਾਹਿਬ ਤਾਂ ਤੁਸੀਂ ਦੋਵੇਂ ਹੱਥ ਬੰਨ੍ਹ ਕੇ ਮੀਡੀਆ ਦੇ ਸਾਹਮਣੇ, ਗੁਰੂ ਸਾਹਿਬ ਦੇ ਸਾਹਮਣੇ ਅੰਦਰ ਇਹ ਖੜ ਕੇ ਮੁਆਫੀ ਮੰਗ ਲੈਂਦੇ। ਬੇਸ਼ੱਕ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਤੁਸੀਂ ਇਹ ਕੰਮ ਕਰਦੇ ਤਾਂ ਕਾਂਗਰਸ ਨੂੰ ਜਿਹੜਾ ਭਾਰਤ ਜੋੜੋ ਦਾ ਮਿਸ਼ਨ ਸ਼ੁਰੂ ਕੀਤਾ ਹੋਇਆ ਨਾ, ਤਾਂ ਉਹਦਾ ਬੜਾ ਇਸ ਗੱਲ ਦਾ ਪੋਲੀਟੀਕਲ ਤੌਰ 'ਤੇ ਵੀ ਫਾਇਦਾ ਹੋਣਾ ਸੀ। ਅਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਗੱਲ ਨਿਕਲਣੀ ਘਟਣੀ ਸੀਗੀ ਕਿ ਤੇਰੇ ਪ੍ਰਤੀ, ਕਿਉਂਕਿ ਇਹਦਾ ਕਸੂਰ ਕੋਈ ਨਹੀਂ, ਇਹ ਤਾਂ ਸੱਚਾਈ ਹੈ, ਇਹ ਤਾਂ ਗੱਲ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਬੰਦੇ ਦਾ ਕਸੂਰ ਨਹੀਂ, ਤੇ ਕਿਸੇ ਦੇ ਕਸੂਰ ਦੀ ਮੁਆਫੀ ਮੰਗਣ ਦੀ ਸਲਾਹ ਦੇ ਦਿੰਦੇ ਭਾਰਤ ਜੋੜਦਾ। ਇੱਥੇ ਤਾਂ ਉਲਟਾ ਪਹਿਲੇ ਦਿਨ ਤੁਸੀਂ ਇਹ ਦੇਖੋ ਧੱਕੇ ਵੱਜਣ ਦੀਆਂ ਵਜ੍ਹਾ ਦੇਖੋ ਤੁਸੀਂ। ਚੰਨੀ ਸਾਬਕਾ ਮੁੱਖ ਮੰਤਰੀ ਰਿਹਾ, ਚਰਨਜੀਤ ਸਿੰਘ ਚੰਨੀ, ਚਲੋ ਉਹਨੇ ਇੱਕ ਕੰਮ ਚੰਗਾ ਕਰਿਆ ਜਿਹੜਾ ਉਹਨਾਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਵੱਧ ਘਟਾਈਆਂ ਸੀ ਅੱਜ ਤੱਕ, ਕੂਚੀ ਗੈਂਗ ਵਾਲਿਆਂ ਤੋਂ ਵੀ ਨਹੀਂ ਘਟੀਆਂ ਉਹ। ਤੇ ਉਹਦੀ ਫੋਟੋ ਗਾਇਬ ਕੀਤੀ, ਨਵਜੋਤ ਸਿੰਘ ਸਿੱਧੂ ਦੀ ਫੋਟੋ ਗਾਇਬ ਕੀਤੀ। ਚੰਨੀ ਸਾਹਿਬ ਤਾਂ ਸਾਬਕਾ ਮੁੱਖ ਮੰਤਰੀ ਸੀ, ਚਰਨਜੀਤ ਸਿੰਘ ਚੰਨੀ ਤਾਂ। ਉਸ ਤੋਂ ਬਿਨਾਂ ਪ੍ਰਤਾਪ ਸਿੰਘ ਬਾਜਵਾ ਕਿੱਡੇ ਸੀਨੀਅਰ ਲੀਡਰ ਨੇ, ਕਿੰਨਾ ਉਹਨਾਂ ਨੇ ਉਸ ਵੇਲੇ ਮਿਹਨਤ ਕੀਤੀ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਚੱਲਣ ਨਹੀਂ ਦੇ ਰਿਹਾ ਸੀ। ਇੱਕ ਪਾਸੇ ਉਹਨੇ ਇੱਕ ਧੜਾ ਨੱਪਿਆ ਹੋਇਆ ਸੀ, ਬਾਜਵੇ ਦੇ ਨਾਲ ਤੁਰਨ ਤੋਂ ਰੋਕੇ ਹੋਏ ਸੀ ਲੋਕ। ਤਾਂ ਉਸ ਵੇਲੇ ਅਸੀਂ ਚਲੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਪ੍ਰਧਾਨ ਸੀ, ਅਸੀਂ ਫਿਰ ਕਾਂਗਰਸ ਨਾਲ ਸੀ। ਪਿਤਾ ਜੀ ਨੇ ਇਹਨਾਂ ਚੀਜ਼ਾਂ ਦਾ ਖਮਿਆਜਾ ਵੀ ਭੁਗਤਿਆ ਬਾਅਦ 'ਚ ਕਿ ਤੁਸੀਂ ਬਾਜਵੇ ਨਾਲ ਖੜੇ ਸੀ। ਬਾਜਵਾ ਕਿਉਂਕਿ ਕਾਂਗਰਸ ਦਾ ਪ੍ਰਧਾਨ ਸੀ, ਬਾਪੂ ਤੁਹਾਨੂੰ ਪਤਾ ਕਾਂਗਰਸੀ ਆ। ਤਾਂ ਇਹ ਉਹਨਾਂ ਲੋਕਾਂ ਦੀਆਂ ਨਾਰਾਜ਼ਗੀਆਂ ਕੀ ਦੱਸਦੀਆਂ, ਸਟੇਜ ਤੋਂ ਉਹਨਾਂ ਨੂੰ ਬੁਲਾ ਰਹੇ ਹੋ, ਜਾ ਨਹੀਂ ਰਹੇ ਸਟੇਜ 'ਤੇ। ਨਿਆਣਿਆਂ ਦੇ ਹੱਥ 'ਚ ਕਮਾਂਡ ਦਿੱਤੀ ਕਾਂਗਰਸ ਨੇ। ਕਾਂਗਰਸ ਤਾਂ ਬਹੁਤ ਵੱਡੀ ਅਤੇ ਚੰਗੀ ਜਮਾਤ ਹੈ ਤੇ ਉਹਦੇ ਚੰਗੇ ਲੀਡਰ ਬੜੇ ਆ ਕਾਂਗਰਸ 'ਚ। ਜਿਹੜਾ ਨਵਜੋਤ ਸਿੱਧੂ ਦੀ ਤੁਸੀਂ ਗੱਲ ਕਰੀ ਆ, ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਕਹਿੰਦੇ ਸੀ ਕਿ ਬਾਹਰੋਂ ਆ ਜਾਣ ਦਿਓ, ਪੰਜਾਬ ਦੇ ਵਿੱਚ ਵੱਡਾ ਧਮਾਕਾ ਹੋਊਗਾ। ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਠੀਕ ਹੈ, ਵਧੀਆ ਗੱਲ ਆ, ਉਹ ਬਾਹਰ ਆਊਗਾ। ਹਰੇਕ ਬੰਦਾ ਆਪਦੀ ਮਿਹਨਤ ਕਰਦਾ, ਜੋੜ ਤੋੜ ਕਰਦਾ, ਆਪਣੇ ਆਪ ਨੂੰ ਤਕੜਾ ਦਰਸਾਉਣ ਲਈ ਕੰਮ ਕਰਦਾ, ਕਰਨਾ ਵੀ ਚਾਹੀਦਾ ਹੈ। ਜੇ ਇੰਨੇ ਦਿਨਾਂ ਬਾਅਦ ਰਾਜਨੀਤੀ ਤੋਂ ਇੱਕ ਪਾਸੇ ਹੋ ਕੇ ਬੈਠੇ ਰਹੇ, ਗਾਇਬ ਹੋ ਕੇ ਇੱਕ ਤਰ੍ਹਾਂ ਨਾਲ, ਪਰ ਉਹਨਾਂ ਦੇ ਸਾਥੀ, ਉਹਨਾਂ ਦੇ ਨਾਲ ਤੁਰਨ ਵਾਲੇ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਵਾਲੇ ਲੋਕ ਅੱਜ ਵੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆ, ਉਹਨਾਂ ਦੇ ਅੰਦਰ ਬੈਠੇ ਹੋਣ ਦੇ ਬਾਵਜੂਦ ਵੀ ਪ੍ਰਚਾਰ ਹੋ ਰਿਹਾ। ਤਾਂ ਫਿਰ ਇਹਦੇ 'ਚ ਮਾੜਾ ਵੀ ਕੋਈ ਨਹੀਂ। ਮੈਂ ਸਮਝਦਾ ਕਿ ਕੋਈ ਬੰਦਾ ਬਾਹਰ ਆਉਂਦਾ, ਜਿਵੇਂ ਚੰਨੀ ਆਇਆ ਬਾਹਰ, ਤਾਂ ਇੰਡੀਆ ਤੋਂ ਆਇਆ, ਤਾਂ ਉਹਨੂੰ ਵੀ ਇਹਦੇ 'ਚ ਕੀ ਆ, ਕੋਈ ਕਿਸੇ ਨੂੰ ਆਪਦੀ ਸਮਰੱਥਾ ਅਨੁਸਾਰ ਕੋਈ ਆਪਣੀ ਤਾਕਤ ਦਿਖਾਉਣੀ ਚਾਹੀਦੀ ਆ, ਔਰ ਆਪਣੇ ਲਈ ਮਿਹਨਤ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਆ। ਪੰਜਾਬ ਬੇਸਿਕਲੀ ਮਿਹਨਤ ਬੰਦਾ ਕਰੇ ਪੰਜਾਬ ਲਈ, ਇਹ ਸੋਚ ਕੇ ਕਰੇ ਕਿ ਮੈਂ ਪੰਜਾਬ ਲਈ ਮਿਹਨਤ ਕਰਨੀ ਤੇ ਆਪਣੇ ਆਪ ਲਈ ਮਿਹਨਤ ਕਰਨੀ ਹੈ। ਪੰਜਾਬ ਦੀ ਜਿਹੜੀ ਰਾਜਨੀਤੀ ਆ ਕਾਫੀ ਡਾਮਾਡੋਲ ਨਜ਼ਰ ਆਈ ਪੰਜਾਬ ਦੀ ਰਾਜਨੀਤੀ ਪਿਛਲੇ ਦਿਨਾਂ ਦੇ ਦੌਰਾਨ।
ਪੰਜਾਬ ਦੀ ਰਾਜਨੀਤੀ ਨੂੰ ਆਖਰ ਕਿਸ ਚੀਜ਼ ਦੀ ਕਮੀ ਆ ਰਹੀ ਹੈ ਜਿਹੜੀ ਕਿ ਪੂਰੀ ਹੋਣ ਵਾਲੀ ਆ ਕਿ ਆਹ ਕਮੀ ਆ ਭਾਈ, ਇੱਥੇ ਆ ਕੇ ਤੁਸੀਂ ਆਪਦਾ ਪੂਰਾ ਕੰਮ ਕਰੋ? ਗੱਲ ਸਿਰਫ ਇੱਕ ਆ ਕਿ ਵਿੱਚੋਂ ਹਰੇਕ ਕੰਮ 'ਚੋਂ ਕ੍ਰੈਡਿਟ ਵਾਰ ਤੇ ਮੈਂ ਹੀ ਮੁੱਖ ਮੰਤਰੀ ਹੋਵਾਂ, ਇਹ ਚੀਜ਼ ਹਰੇਕ ਆਗੂ ਨੂੰ ਆਪਦੇ ਅੰਦਰੋਂ ਖਤਮ ਕਰਨੀ ਪਊ। ਜੇ ਕੁਛ ਧਿਰਾਂ, ਕੁਛ ਚੰਗੇ ਲੋਕ, ਚੰਗੇ ਸਿਆਸੀ ਲੋਕ ਜਿਹੜੇ ਹਰ ਇੱਕ ਪਾਰਟੀ 'ਚ ਹੈਗੇ ਆ, ਬੜੀਆਂ ਪਾਰਟੀਆਂ, ਸਾਰੇ ਚੰਗੇ ਲੋਕ ਹੈਗੇ ਆ, ਮੈਂ ਕਹਿੰਦਾ ਪਾਰਟੀਆਂ ਕੋਈ ਵੀ ਨਹੀਂ ਮਾੜੀਆਂ, ਤੇ ਜੇ ਕਰਪਟ ਤੇ ਮਾੜੇ ਆ ਤੇ ਚੰਗੇ ਵੀ ਹੈਗੇ ਆ, ਤੇ ਜੇ ਉਹ ਸਾਰੇ ਇਸ ਗੱਲ ਦੇ ਵਿੱਚ ਇਕੱਠੇ ਹੋ ਕੇ ਪੰਜਾਬ ਲਈ ਲੜਨ, ਪੰਜਾਬ ਲਈ ਇਹ ਅੰਦਰੋਂ ਮਨ ਹਰੇਕ, ਚਾਹੇ ਕੋਈ ਸਿਆਸੀ ਜਮਾਤ 'ਚ ਆ, ਮਿਹਨਤ ਵੱਧ ਕਰੋ। ਤੁਸੀਂ ਮਿਹਨਤ ਕਰੋਗੇ, ਪ੍ਰਮਾਤਮਾ ਮਿਹਨਤ ਦਾ ਮੁੱਲ ਮੋੜਦਾ ਹੈ, ਮਿਹਨਤ ਦਾ ਮੁੱਲ ਰੱਖਦਾ ਨਹੀਂ ਪ੍ਰਮਾਤਮਾ। ਜੇ ਤੁਸੀਂ ਦੁਨਿਆਵੀ ਤੌਰ ਤੇ ਆਪਾਂ ਜੇ ਗੱਲ ਕਰੀਏ, ਆਪਣੇ ਘਰੇ ਕੋਈ ਮਜ਼ਦੂਰ ਦਿਹਾੜੀ ਕਰਨ ਆਉਂਦਾ ਹੈ, ਕੰਮ ਕਰਦਾ ਹੈ ਕੋਈ, ਤੇ ਆਪਾਂ ਉਹਨੂੰ ਮਿਹਨਤ ਮੁੱਲ ਮੋੜਦੇ ਹਾਂ, ਹੱਥ ਨਾਲ ਦਿਹਾੜੀ ਦੇ ਕੇ ਤੋਰਦੇ ਹਾਂ। ਜੇ ਪ੍ਰਮਾਤਮਾ ਦੇ ਸੱਚੇ ਮਾਰਗ ਤੇ ਚੱਲੋਗੇ ਤੇ ਉਹ ਤੁਹਾਡਾ ਹੱਕ ਰੱਖਦਾ ਥੋੜ੍ਹੀ ਹੈ, ਮਿਹਨਤ ਕਰੀ ਜਾਓ। ਕੋਈ ਤਾਂ ਹੈ ਚੰਗੇ ਮਾੜੇ ਕੰਮ ਕਰਦੇ ਹੋ, ਕੋਈ ਤਾਂ ਹੈ ਜੋ ਤੁਹਾਨੂੰ ਦੇਖਦਾ ਹੈ, ਚੰਗਾ ਕਰਦੇ ਹੋ ਮਾੜਾ ਕਰਦੇ ਹੋ ਦੇਖਦਾ ਹੈ। ਇਹ ਚੀਜ਼ ਤੁਹਾਡੇ ਮਨ 'ਚ ਹੋਣੀ ਚਾਹੀਦੀ ਆ। ਪਰ ਉਹ ਜਿਹੜਾ ਚੰਗਾ ਮਾੜਾ ਦੇਖਦਾ, ਹਜੇ ਤਾਂ ਇੱਕ ਬੰਦਿਆਂ ਵੱਲੋਂ ਧੱਕੇ ਵੱਜੇ, ਹਜੇ ਤਾਂ ਉਹਦੀ ਇੱਧਰ ਧਿਆਨ ਹੀ ਨਹੀਂ ਗਿਆ। ਉਹ ਦੇਖ ਰਿਹਾ, ਜਿਹਨੇ ਦੇਖਿਆ ਸਾਰਾ ਕੁਝ ਕਿ ਇਹ ਬੰਦਾ ਚੰਗਾ ਕਰ ਰਿਹਾ ਪੰਜਾਬ ਨਾਲ ਜਾਂ ਲੋਕਾਂ ਨਾਲ, ਜਾਂ ਮਾੜਾ ਕਰ ਰਿਹਾ ਆਪਣੇ ਤੋਂ ਵੱਡਿਆਂ ਨਾਲ, ਆਪਣੇ ਨਾਲ ਦਿਆਂ ਨਾਲ, ਤੇ ਹਜੇ ਤਾਂ ਦੇਖਣਾ ਹੈ ਨਾ। ਨਹੀਂ, ਆਪਾਂ ਜੇ ਓਵਰਆਲ ਰਾਜਨੀਤੀ ਦੀ ਗੱਲ ਕਰੀਏ, ਹੁਣ ਪਿਛਲੇ ਦਿਨੀ ਕਾਫੀ ਵਿਵਾਦ ਖੜਾ ਹੋਇਆ ਕਿ ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਇਹਦੇ ਉੱਪਰ ਕੀ ਤੁਹਾਡਾ ਕੀ ਕਹਿਣਾ ਹੈ ਕਿ ਹੈਲਮਟ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਪਾਉਣੇ ਚਾਹੀਦੇ ਆ ਜਾਂ ਨਹੀਂ ਪਾਉਣੇ ਚਾਹੀਦੇ? ਕਿਉਂਕਿ ਇੱਕ ਰਾਜਨੀਤਿਕ ਧਿਰ ਨੇ ਇਹ ਫੈਸਲਾ ਲਿਆ ਹੈਗਾ। ਦੇਖੋ, ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਦਸਤਾਰ ਤੇ ਹਮਲਾ ਹੋ ਰਿਹਾ, ਪਛਾਣ ਤੇ ਹਮਲਾ ਹੋ ਰਿਹਾ। ਜੇ ਤੁਸੀਂ ਯਹੂਦੀਆਂ ਦੀ ਆਪਾਂ ਗੱਲ ਕਰਦੇ, ਆਪਣਾ ਬੜਾ ਕੁਛ ਉਹਨਾਂ ਨਾਲ ਮਿਲਦਾ ਜੁਲਦਾ ਹੈ। ਉਹਨਾਂ ਦੀ ਨਸਲਕੁਸ਼ੀ ਜੇ ਹੋਈ ਹੈ ਨਾ ਯਹੂਦੀਆਂ ਦੀ, ਤਾਂ ਉਹਨਾਂ ਦੀ ਨਸਲਕੁਸ਼ੀ ਦਾ ਇੱਕ ਹਿੱਸਾ ਇਹ ਸੀ ਵੀ ਕਿ 11 ਸਾਲ ਦੇ ਉਹਨਾਂ ਦੇ ਬੱਚਿਆਂ ਨੂੰ ਇਹ ਆਰਡਰ ਸੀ ਵੀ ਜਦੋਂ ਬੱਚਾ 11 ਸਾਲ ਦਾ ਹੋ ਗਿਆ ਉਹਨੂੰ ਫੌਜ ਭਰਤੀ ਕਰਾਉਣਾ ਹੈ, ਤਾਂ ਦੂਜਿਆਂ ਦੇ 18 ਸਾਲ ਦੇ, ਉਹਨਾਂ ਦੇ 11 ਸਾਲ ਦੇ। ਨਸਲਕੁਸ਼ੀ ਇੱਕ ਮਤਲਬ ਕਿਹੜੇ ਤਰੀਕੇ ਨਾਲ ਇਹਨੂੰ ਖਤਮ ਕਰਨਾ, ਕਿਹੜੇ ਤਰੀਕੇ ਨਾਲ ਇਹਨਾਂ ਦੀ ਪਛਾਣ ਮਿਟਾਉਣੀ। ਸੋ ਦਸਤਾਰ ਤੇ ਹਮਲਾ ਹੈ ਇਹ ਸਾਡੀ ਮਤਲਬ ਹੋਂਦ ਤੇ ਹਮਲੇ ਤਾਂ ਆਪਾਂ ਜੇ ਗੱਲ ਕਰਦੇ ਹਾਂ ਤਾਂ ਤਰੀਕਿਆਂ ਨਾਲ ਕਰ ਰਹੇ ਆ ਉਹ RSS ਵਾਲੇ। ਉਹ ਅੱਜ ਤੱਕ ਨਹੀਂ ਲੋੜ ਪਈ ਸਾਨੂੰ, ਅੱਜ ਤੱਕ ਕਿਹਨੇ ਹੈਲਮਟ ਪਾਇਆ ਹੈ ਤੇ ਕੀ ਹੋਇਆ ਹੈ? ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਜਿਹੜਾ ਬੰਦਾ ਬਾਰਡਰ ਤੇ ਮੁਲਕ ਨੂੰ ਬਚਾਉਣ ਲਈ ਖੜਾ, ਉਹ ਤਾਂ ਸਾਫ਼ ਸੁਥਰੀ ਨੀਅਤ ਨਾਲ ਖੜਾ ਵੀ ਪਤਾ ਨਹੀਂ ਮੇਰਾ ਕਦੋਂ ਸਾਹਮਣਾ ਹੋ ਜਾਣਾ। ਕਿਉਂਕਿ ਕੁਝ ਕੁ ਵਿਦਵਾਨ ਕਹਿੰਦੇ ਨਜ਼ਰ ਆਏ ਨੇ, ਮੈਂ ਨਾਮ ਲੈਣਾ ਇੱਥੇ ਵਾਜਬ ਨਹੀਂ ਸਮਝਾਂਗੇ, ਜਿਹੜੇ ਵਿਦਵਾਨ ਨੇ ਬਿਆਨ ਦਿੱਤਾ, ਉਹ ਕਹਿੰਦਾ ਕਿ ਵੀ ਸਿੱਖਾਂ ਨੂੰ ਪੱਗ ਆ ਜਿਹੜੀ ਉਹ ਠੰਡ ਨਹੀਂ ਰੋਕਦੀ ਸਿੱਖਾਂ ਦੀ। ਇਹੀ ਜਗ੍ਹਾ ਤੇ ਜਾਣਾ ਪੈਂਦਾ ਕਿ ਹੈਲਮਟ ਪੱਗ ਦੇ ਉੱਪਰ ਦੀ ਪਾਉਣਾ ਕੋਈ ਗੁਨਾਹ ਨਹੀਂ ਹੈਗਾ, ਪੱਗ ਥੱਲੇ ਰਹਿ ਜਾਊਗੀ। ਮੈਂ ਤਾਂ ਹੈਰਾਨ ਆ ਯਾਰ, ਕਮਾਲ ਹੈ। ਅੱਜ ਤੱਕ ਤਾਂ ਇਹ ਗੱਲ ਸੁਣੀ ਨਹੀਂ। ਇਦੋਂ ਨਿੱਘੀ ਤੇ ਇਦੋਂ ਪਿਆਰੀ ਚੀਜ਼ ਕੀ ਆ ਸਾਡੇ ਲਈ ਦਸਤਾਰ ਤੋਂ? ਹੈਲਮਟਾਂ ਦੀਆਂ ਉਦਾਹਰਨਾਂ ਦੇਈ ਜਾਂਦੇ ਹੋ ਯਾਰ, ਕਮਾਲ ਆ। ਦੱਸ, ਆਹ ਵਿਦਵਾਨਾਂ ਤੇ ਹੈਰਾਨੀ ਹੈ ਵੀ ਤੁਸੀਂ ਕੌਮ ਦੀ ਗੱਲ ਕਰਦੇ ਹੋ, ਪਛਾਣ ਦੀ ਗੱਲ ਕਿਉਂ ਇਸ ਗੱਲ ਨੂੰ ਦੇਖੋ। ਇਹ ਸਾਡੀ ਪਛਾਣ ਸਾਡੇ ਇੱਕ ਖਿੱਤੇ 'ਚ ਨਹੀਂ ਹੈਗੀ, ਇਹ ਪੂਰੀ ਦੁਨੀਆ 'ਚ ਆ। ਇਹਦੇ ਵਿੱਚ ਇਸ ਪਛਾਣ ਨੂੰ ਬਣਾਉਣ ਵਾਸਤੇ ਬੰਦ ਕਟਾਏ ਆ, ਆਰਿਆਂ ਨਾਲ ਸੀਸ ਚਰਾਏ, ਖੋਪਰ ਲੁਹਾਏ ਆ ਅਸੀਂ, ਸਾਡੇ ਪੁਰਖਿਆਂ ਨੇ, ਇਸ ਪਛਾਣ ਵਾਸਤੇ, ਇਸ ਦਸਤਾਰ ਵਾਸਤੇ, ਇਹਨਾਂ ਕੇਸਾਂ ਵਾਸਤੇ। ਤੇ ਇਹਨੂੰ ਤੁਸੀਂ ਹੈਲਮਟ ਨਾਲ ਢੱਕ ਕੇ ਦੁਨੀਆ ਨੂੰ ਦੱਸਣਾ ਚਾਹੁੰਦੇ ਵੀ ਆਹ ਲੋਹੇ ਦੇ ਹੈਲਮਟ ਆ ਸਾਡੇ ਕੋਲ। ਸਾਨੂੰ ਲੋੜ ਹੀ ਨਹੀਂ ਉਹਨਾਂ ਦੀ। ਸਾਡੇ ਗੁਰੂ ਨੇ ਸਾਡਾ ਬਹੁਤ ਵੱਡਾ, ਬਹੁਤ ਤਾਕਤਵਰ ਸਾਡੇ ਸਿਰ ਦੇ ਉੱਤੇ ਕਵਚ ਬਣਾਇਆ ਹੋਇਆ ਹੈ। ਕਿਤੇ ਨਾ ਕਿਤੇ ਜਾ ਕੇ ਮੀਡੀਆ ਦਾ ਵੀ ਰੋਲ ਹੈਗਾ ਕਿ ਉਸ ਚੀਜ਼ ਨੂੰ ਉਭਾਰਿਆ ਜਾ ਰਿਹਾ। ਇਹੀ ਤਾਂ ਤਰੀਕੇ ਨਾਲ ਪਲਾਨ ਹੁੰਦਾ। ਮੀਡੀਆ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਹੈ, ਮੀਡੀਆ ਤਾਂ ਉਹਨਾਂ ਦੀ ਰਖਿਆਲ ਬਣਿਆ ਹੋਇਆ। ਮੀਡੀਆ ਤਾਂ ਮਤਲਬ ਉਹਨਾਂ ਦਾ ਹੀ ਮੀਡੀਆ ਹੈ। ਮੀਡੀਆ ਕੀ ਕਰੂਗਾ? ਮੀਡੀਆ 'ਚ ਤਾਂ ਤੁਸੀਂ ਕੁਛ ਚੰਦ ਭਰਾ ਹੋ ਸਾਡੇ। ਮੈਂ ਹਮੇਸ਼ਾ ਜਿਹੜੇ ਪੰਜਾਬ ਦੇ ਪੁੱਤਾਂ, ਮੈਂ ਜ਼ਿਕਰ ਕਰਨਾ ਵੀ ਬਣਦਾ, ਹਰੇਕ ਬੰਦੇ ਨੂੰ ਕਰਨਾ ਚਾਹੀਦਾ। ਤੁਸੀਂ ਕੁਛ ਪੰਜਾਬ ਦੇ ਪੁੱਤੋਂ ਜਿਹੜੇ ਪੰਜਾਬ ਦੀ ਬਾਤ ਪਾਉਂਦੇ ਹੋ, ਔਰ ਚੰਗੀ ਗੱਲ ਪਾਉਣੀ ਚਾਹੀਦੀ। ਜਿੰਨਾ ਚਿਰ ਤੁਸੀਂ ਪੰਜਾਬ ਦੇ, ਤੁਹਾਡੇ ਸਾਹਾਂ 'ਚ ਸਾਹ ਪੰਜਾਬ ਦੀ ਬਾਤ ਪਾਉਂਦੇ ਰਹੇ ਹੋ, ਇਹ ਪ੍ਰਮਾਤਮਾ ਆਪਣੇ 'ਤੇ ਕਿਰਪਾ ਰੱਖੇ, ਇਹ ਜ਼ਰੂਰੀ ਆ। ਪਰ ਦੂਜੇ ਪਾਸੇ ਜਿਹੜਾ ਮੀਡੀਆ ਦਾ ਰੋਲ ਆ ਨਾ, ਉਹ ਤਾਂ ਬਹੁਤ ਖਤਰਨਾਕ ਤਰੀਕੇ ਨਾਲ ਮੀਡੀਆ ਮੁਲਕ ਦੇ ਵਿੱਚ, ਦੇਖੋ ਮੁਲਕ ਦੇ ਵਿੱਚ 82% ਹਿੰਦੂ ਆ ਤੇ 82% ਬਹੁ ਗਿਣਤੀ ਨੂੰ ਖਤਰਾ ਕਿਵੇਂ ਹੋ ਗਿਆ? ਐਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਨੂੰ ਖਤਰਾ ਹੈ, ਬਹੁ ਗਿਣਤੀ ਨੂੰ ਖਤਰਾ ਹੈ। ਸਿੱਖ ਤਾਂ ਮਤਲਬ 2% ਵੀ ਨਹੀਂ ਪੂਰੇ, ਤੇ ਮੁਸਲਮਾਨ 14%, ਤੇ ਅਸੀਂ ਦਿਖਾ ਰਹੇ ਹਾਂ 82% ਨੂੰ ਕਿ 82% ਨੂੰ ਖਤਰਾ। ਧੱਕੇ ਨਾਲ ਉਹਨੂੰ ਮਤਲਬ ਉਹਨਾਂ ਦੇ ਅੰਦਰ ਭਰੇ ਜਾ ਰਹੀ ਹੈ ਗੱਲ ਦਿਮਾਗ ਦੇ ਵਿੱਚ ਵੀ ਤੁਹਾਨੂੰ ਖਤਰਾ ਹੈ ਭਾਈ। ਇਹ RSS ਦੀ ਪਾਲਿਸੀ ਦੇਖੋ,
ਇੱਕ ਹੋਰ ਮੈਂ ਨਾ ਇਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਗੀ ਦੇ ਮੇਲੇ 'ਚੋਂ ਅਸੀਂ ਤੁਰੇ ਆ ਰਹੇ ਸੀ, ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ 'ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇੱਥੇ ਜੰਗ ਹੋਇਆ, 40 ਸਿੰਘਾਂ ਨੇ ਫਿਰ ਜੰਗ ਕਰਿਆ ਉਸ ਜ਼ਾਲਮ ਸਰਕਾਰ ਨਾਲ। ਕੀ ਲੱਗਦਾ ਵੀ ਉੱਥੇ ਕਿਤੇ ਨਾ ਕਿਤੇ ਜਾ ਕੇ ਕਮੀ ਆ ਉਹ ਲੋਕਾਂ 'ਚ, ਜਾਂ ਉਹ ਸਿੱਖ ਨਹੀਂ ਰਹੇ ਇਹੋ ਜਿਹੀਆਂ ਜਗ੍ਹਾਵਾਂ 'ਤੇ ਆ ਕੇ ਵੀ? ਦੇਖੋ, ਹਰ ਤਰ੍ਹਾਂ ਦੇ ਲੋਕ ਨਾ ਇੱਥੇ ਇਹ ਚੀਜ਼ ਨੂੰ ਨਾ ਹੈ, ਜਿਵੇਂ ਅੱਜ ਕੱਲ੍ਹ ਮੈਸੇਜ ਆਪਾਂ ਦੇਖਦੇ ਹਾਂ ਇਸ ਪਵਿੱਤਰ ਦਿਹਾੜੇ ਨੂੰ ਇੱਥੇ ਇਹਦੀ ਪਵਿੱਤਰਤਾ ਹੈ, ਇਹਦੇ ਦਿਹਾੜੇ ਨੂੰ ਹੈਪੀ ਮਾਘੀ, ਮਤਲਬ ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ। ਸ਼੍ਰੋਮਣੀ ਕਮੇਟੀ ਨੂੰ ਸਖਤੀ ਨਾਲ ਇਹ ਲਿਖ ਕੇ ਦੇਣਾ ਚਾਹੀਦਾ, ਡਿਪਟੀ ਕਮਿਸ਼ਨਰ ਨੂੰ, SSP ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਪਵਿੱਤਰ ਥਾਵਾਂ ਦੇ ਉੱਤੇ ਜਿਹੜੇ ਆ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਨਾ ਖੁੱਲ੍ਹੀਆਂ ਹੋਣ। ਇਹ ਤਾਂ ਵੈਸੇ ਸਖਤੀ ਨਾਲ ਚਾਹੀਦਾ। ਅਤੇ ਜਿਹੜਾ ਬੰਦਾ ਨਸ਼ਾ ਕਰਦਾ ਉਹਨੇ ਕਿਸੇ ਦੀ ਮੰਨਣੀ ਸੁਣਨੀ ਥੋੜ੍ਹੀ ਆ। ਉਹ ਤਾਂ ਪਤਾ ਨਹੀਂ ਘਰੋਂ ਲੜ ਕੇ ਪੈਸੇ ਲੈ ਕੇ ਆਇਆ ਹੈ, ਪਤਾ ਨਹੀਂ ਘਰੇ ਆਪਣੀ ਧਰਮ ਪਤਨੀ ਨੂੰ ਕੁੱਟ ਮਾਰ ਕੇ ਪੈਸੇ ਖੋਹ ਕੇ ਲੈ ਕੇ ਆਇਆ ਹੋਊਗਾ, ਰੋਟੀ ਪਾਣੀ ਦੇ ਫੀਸਾਂ ਜਵਾਕਾਂ ਦੀਆਂ। ਉਹ ਤਾਂ ਹਰ ਤਰ੍ਹਾਂ ਦੇ ਲੋਕ ਹੈਗੇ ਦੁਨੀਆ ਦੇ ਵਿੱਚ। ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਇਹਨਾਂ ਦੀ ਵਿਕਰੀ ਬੰਦ ਹੋਣੀ ਚਾਹੀਦੀ, ਪਾਬੰਦੀ ਇਹਨਾਂ ਦਿਨਾਂ 'ਚ ਘੱਟੋ ਘੱਟ ਪਵਿੱਤਰ ਦਿਹਾੜਿਆਂ 'ਚ। ਤੁਸੀਂ ਸ਼ਹਿਰ ਦੇ ਵਿੱਚ ਜਿਹੜੇ ਧਾਰਮਿਕ ਸਥਾਨਾਂ ਦੇ ਨੇੜੇ ਆ ਸ਼ਰਾਬ ਦੇ ਠੇਕੇ ਉਹ ਵੀ ਖੁੱਲ੍ਹੇ ਆ, ਇਹ ਨਾਕਾਮੀ ਆ। ਪਰ ਇਹਨਾਂ ਲੋਕਾਂ ਨੂੰ ਇਸ ਚੀਜ਼ ਨਾਲ ਕੀ ਮਤਲਬ ਆ? ਇਹਨਾਂ ਨੂੰ ਤਾਂ ਆਪਦੇ ਕਾਰੋਬਾਰਾਂ ਨਾਲ, ਪੈਸਿਆਂ ਨਾਲ ਮਤਲਬ ਆ, ਇਹਨਾਂ ਨੂੰ ਸਾਡੀ ਅਧਿਆਤਮਿਕਤਾ ਨਾਲ ਕੋਈ ਸਰੋਕਾਰ ਨਹੀਂ ਜੀ। ਇੱਕ ਆਖਰ ਦੇ ਵਿੱਚ ਜਿਹੜਾ ਸਵਾਲ ਆ, ਇੱਕ ਮੋਰਚਾ ਹੋਰ ਲੱਗ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਉੱਥੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਬੰਦੀ ਸਿੰਘ ਬਹੁਤ ਪਹਿਲਾਂ ਦੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਪਰ ਕੁਝ ਕੁ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਪੰਜਾਬ ਦਾ CM ਮਾਰਿਆ ਸੀ, ਉਹ ਬੰਦਿਆਂ ਨੂੰ ਕਿਵੇਂ ਅਸੀਂ ਰਿਹਾ ਕਰ ਦੇਈਏ? ਦੇਖੋ, ਕਾਨੂੰਨ ਕੀ ਕਹਿੰਦਾ ਹੈ? ਕਾਨੂੰਨ ਕਿਉਂ ਬਣਾਇਆ ਫਿਰ? ਕਾਨੂੰਨ ਸਾਰਿਆਂ ਲਈ ਬਰਾਬਰ ਕਿਉਂ ਨਹੀਂ? ਬਿਲਕਿਸ ਬਾਨੋ, ਕਿਹਨੂੰ ਨਹੀਂ ਪਤਾ ਉਹਦੇ ਪਰਿਵਾਰ ਨੂੰ ਕਿੰਨੇ ਲੋਕਾਂ ਨੇ ਕਤਲ ਕੀਤਾ? ਉਹਨਾਂ 'ਤੇ ਇਲਜ਼ਾਮ ਸੀ ਕਤਲਾਂ ਦੇ, ਉਹ ਕਿਉਂ ਬਾਹਰ ਆ ਗਏ? ਉਹਨਾਂ ਨੇ ਕਤਲ ਨਹੀਂ ਕੀਤੇ? ਉਹਨਾਂ ਵਰਗੀਆਂ ਅਨੇਕਾਂ ਉਦਾਹਰਨਾਂ ਹੈ। ਅੱਜ ਜਿਹੜਾ ਤੜੀ ਪਾਰ ਸੀ ਸਾਡੇ ਮੁਲਕ ਦਾ ਪੁਲਿਸ ਵੱਲੋਂ, ਉਹ ਅੱਜ ਸਾਰੇ ਮੁਲਕ ਦੀ ਪੁਲਿਸ ਉਹਦੇ ਕੰਟਰੋਲ 'ਚ ਆ। ਦੱਸੋ, ਇਹ ਕਾਨੂੰਨ ਸਾਰਿਆਂ ਵਾਸਤੇ ਇੱਕ ਨਹੀਂ ਹੈਗਾ? ਫਿਰ ਅਸੀਂ ਇਹ ਗੱਲ ਕਹਿੰਦੇ ਹਾਂ, ਮੈਂ ਪਰਸਨਲੀ ਇਹ ਗੱਲ ਜ਼ਰੂਰ ਕਹਿੰਦੇ, ਫਿਰ ਸਿੱਖਾਂ ਵਾਸਤੇ ਕਾਨੂੰਨ ਅਲੱਗਾ ਹੈ। ਫਿਰ ਸਿੱਖਾਂ ਵਾਸਤੇ ਤਾਂ ਜਿਹਦੀ ਸਰਕਾਰ ਆ, ਫਿਰ ਸਿੱਖ ਮੰਗੇ ਕਿਉਂ ਨਾ ਆਪਦਾ ਰਾਜ ਭਾਗ? ਫਿਰ ਸਿੱਖ ਦੇ ਤਾਂ ਜਿਹਦੀ ਸਰਕਾਰ ਆ, ਚਾਹੇ RSS ਆ, ਚਾਹੇ ਕੋਈ ਹੋਰ ਆ, ਅਤੇ ਉਹ ਫਿਰ ਸਿੱਖਾਂ 'ਤੇ ਆਪਦੀ ਮਰਜ਼ੀ ਨਾਲ ਹੁਕਮ ਚਲਾਊਗਾ, ਆਪਦੀ ਮਰਜ਼ੀ ਨਾਲ ਕਾਨੂੰਨ ਲਾਗੂ ਹੋਣਗੇ। ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਹੈ। ਹੋਰ ਬੜੇ ਲੋਕ, ਰਾਜੀਵ ਗਾਂਧੀ ਦੇ ਕਤਲ ਸੀਗੇ, ਉਹਨਾਂ ਨੂੰ ਵੀ ਰਿਹਾਈ ਹੋ ਗਈ, ਉਹਨਾਂ ਦੀ ਵੀ ਸਜ਼ਾ ਪੂਰੀ ਹੋ ਗਈ, ਉਹਨਾਂ ਦੀ ਰਿਹਾਈ ਹੋ ਗਈ, ਅਤੇ ਇਹਨਾਂ ਨੂੰ ਕਿਉਂ ਨਹੀਂ? ਸਿੱਖਾਂ ਨੂੰ ਕਿਉਂ ਨਹੀਂ? ਫਿਰ ਇਹ ਵਿਤਕਰਾ ਕਿਉਂ ਆ? ਫਿਰ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਤਾਂ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਆਪਦੀ ਉਹਦੀ ਗੱਲ ਕਰਦੇ ਹੋ ਤਾਂ ਤੁਸੀਂ ਕੱਟੜ ਹੋ। ਨਹੀਂ, ਅਸੀਂ ਤਾਂ ਕਹਿੰਦੇ ਨਹੀਂ ਕਿ ਅਸੀਂ ਇਹ ਕਹਿੰਦੇ ਵੀ ਹਾਂ ਇਹ ਜਾਇਜ਼ ਆ, ਕਾਨੂੰਨ ਆ। ਮੇਰੇ ਤਾਂ ਹਿੰਦੂ ਵੀ ਬੜੇ ਦੋਸਤ ਨੇ। ਫਿਰ ਜੇ ਅਸੀਂ ਇਹ ਸਿੱਖੀ ਦੀ ਗੱਲ ਕਰਦੇ ਹਾਂ ਨਾ, ਵੀ ਜੇ ਅਸੀਂ ਕਹਿੰਦੇ ਮੇਰੇ ਪਿੰਡ 40 ਘਰ ਪੰਡਤਾਂ ਦੇ ਸੀਗੇ, ਅਤੇ ਜਿਹੜੇ 1984 ਵੇਲੇ ਜੋ ਦਿੱਲੀ ਦੇ ਵਿੱਚ ਹੋਇਆ, ਅਤੇ ਅਸੀਂ ਪੁਰਾਣੇ ਬਜ਼ੁਰਗ ਆ ਸਾਡੇ, ਕੁਛ ਮੇਰੇ ਸਤਿਕਾਰਯੋਗ ਆ, ਅਤੇ ਉਹ ਸਾਡੇ ਪਰਿਵਾਰਕ ਰਿਸ਼ਤੇ ਹੀ ਆ, ਜਾਣੀ ਜਿਹੜੇ ਘਰਾਂ 'ਚ ਹੁੰਦੇ ਸੀ ਪਰਿਵਾਰਕ ਰਿਸ਼ਤੇ, ਉਹਨਾਂ ਨਾਲ ਪੰਡਤਾਂ ਦੇ ਘਰ ਸਾਡੇ ਜਿਹੜੇ। ਅਤੇ ਉਹ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ ਉਦੋਂ ਤੁਹਾਡੇ ਬਾਪੂ ਜੀ, ਮੇਰੇ ਦਾਦਾ ਜੀ ਸਰਦਾਰ ਨਿੱਕਾ ਸਿੰਘ ਬਰਾੜ, ਕਿ ਉਹ ਸਰਪੰਚ ਹੁੰਦੇ ਸੀ, ਅਤੇ ਉਹਨਾਂ ਨੇ ਉਸ ਵੇਲੇ ਵੀ ਆਲੇ ਦੁਆਲੇ ਦੇ ਆਪਣੇ ਪਿੰਡ ਦੇ ਸਾਰੇ ਜਿਹੜੇ ਜੱਟ ਪਰਿਵਾਰ ਸੀ, ਸਿੱਖ ਪਰਿਵਾਰ ਇਕੱਠੇ ਕੀਤੇ ਪਿੰਡ ਦੇ। ਤਾਂ ਉਹਨਾਂ ਨੇ ਇਹ ਕਿਹਾ ਵੀ ਆਪਾਂ ਨੂੰ ਪੰਜਾਬ ਦਾ ਨਹੀਂ ਪਤਾ, ਆਪਾਂ ਨੂੰ ਸਰਕਾਰ ਦਾ ਨਹੀਂ ਪਤਾ ਵੀ ਕੀ ਆਰਡਰ ਆਉਣੇ, ਗੌਰਮੈਂਟ ਨੇ ਕੀ ਕਰਨਾ, ਪੁਲਿਸ ਨੇ ਕੀ ਕਰਨਾ, ਅਤੇ ਆਲੇ ਦੁਆਲੇ ਦੇ ਪਿੰਡਾਂ 'ਚ ਕੀ ਹੋਣਾ। ਪਰ ਆਪਣੇ ਪਿੰਡ ਜਿੰਨੇ ਹਿੰਦੂਆਂ ਦੇ ਘਰ ਰਹਿੰਦੇ ਆ, ਇਹਨਾਂ ਦੀ ਜ਼ਿੰਮੇਵਾਰੀ ਸੁਰੱਖਿਆ ਦੀ ਆਪਣੀ ਆ। ਮਤਲਬ ਅਸੀਂ ਉਸ ਮਿੱਟੀ 'ਚ ਖੇਡ ਕੇ ਵੱਡੇ ਹੋਏ ਹਾਂ। ਅਤੇ ਪਰ ਇਹ ਜੇ ਸਾਡੇ ਹੱਕ ਦੀ ਗੱਲ ਅਸੀਂ ਕਹਿੰਦੇ ਹਾਂ ਵੀ ਹਾਂ, ਜੇ ਸਿੱਖਾਂ ਦੀ ਗੱਲ ਕਰਦੇ ਹਾਂ ਵੀ ਸਿੱਖਾਂ ਦੇ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਨੌਜਵਾਨਾਂ ਦੀ ਜਿਨ੍ਹਾਂ ਨੇ ਜੇਲ੍ਹਾਂ 'ਚ ਗਾਲਤੀ ਉਮਰ, ਅਤੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਣੀ ਚਾਹੀਦੀ? ਇਹ ਸਵਾਲ ਖੜੇ ਕਰਨ ਵਾਲਿਆਂ 'ਤੇ ਸਵਾਲ ਆ ਵੀ ਕਾਨੂੰਨ ਸਾਰਿਆਂ ਲਈ ਇੱਕ ਕਿਉਂ ਨਹੀਂ? ਕੀ ਹੋਣਾ ਨਹੀਂ ਚਾਹੀਦਾ? ਉਹੀ ਜਵਾਬ ਦੇਣ ਵੀ ਕਿ ਕਾਨੂੰਨ ਸਾਰਿਆਂ ਲਈ ਇੱਕ ਆ, ਤਾਂ ਉਹਦਾ ਮਤਲਬ ਇੱਕ ਤਰੀਕੇ ਦਾ ਇੱਕੋ ਕਾਨੂੰਨ ਸਾਰਿਆਂ 'ਤੇ ਇੰਪਲੀਮੈਂਟ ਹੋਵੇ, ਲਾਗੂ ਕੀਤਾ ਜਾਵੇ। ਇਹ ਸਵਾਲ ਮੀਡੀਆ ਨੂੰ, ਉਹਨਾਂ ਨੂੰ ਜਿਹੜੇ ਸਵਾਲ ਚੱਕਦੇ ਆ ਜਾਂ ਜਿਹੜੇ ਆਗੂ ਆ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇਹ ਜਿਹੜੀ ਮੁਲਾਕਾਤ ਆ ਉਹ ਇੱਥੇ ਹੀ ਖ਼ਤਮ ਕਰਦੇ ਹਾਂ, ਕਿਉਂਕਿ ਇੱਕ ਸਵਾਲ ਛੱਡਿਆ ਗਿਆ। ਉਹ ਸਵਾਲ ਦਾ ਜਵਾਬ ਜਾਂ ਤਾਂ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ, ਅਤੇ ਜਾਂ ਫਿਰ ਜਿਹੜੇ ਲੋਕ ਨੇ ਚੀਕ ਕੇ ਕਹਿੰਦੇ ਨੇ ਕਿ ਉਹਨਾਂ ਨੂੰ ਰਿਹਾ ਕਿਉਂ ਕੀਤਾ ਜਾਵੇ, ਉਹ ਦੇ ਦੇਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਬਈ ਬਾਕੀ ਘੋੜਿਆਂ ਦੇ ਤਵੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤੇ ਪੁਰਾਣੇ ਹੀ ਹੁੰਦੇ ਆ, ਉਹ ਕਈ ਵਾਰੀ ਐ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ। ਚਲ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ ਤੇ ਆਪਾਂ ਇਕੱਠੇ ਹੋਏ ਆ ਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜਾ ਚਿਰ ਜਿਉ ਸਕਦੇ ਹੋ। ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਹੈ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ। ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜ੍ਹੇ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ, ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ, ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਗੇ ਸਾਥੀ। ਬੜੇ ਤਿਆਰ ਸੀ ਲੋਕ ਜਾਣ ਨੂੰ ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਆਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵਿਟਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਦੇਖੋ ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਹੋਰ ਮੈਂ ਨਾ ਇੱਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਗੀ ਦੇ ਮੇਲੇ 'ਚੋਂ ਅਸੀਂ ਤੁਰੇ ਜਾ ਰਹੇ ਸੀ। ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇਹਦੀ ਤਾਂ ਨੂੰ ਹੈਪੀ ਮਾਘੀ, ਮਤਲਬ ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ। ਵਾਇਰਸ ਹੁੰਦਾ ਹੈ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਥੋੜੀ ਧੂਣੀ ਵੀ ਜਿਹੜੀ ਬਲ ਰਹੀ ਆ। ਲੋਹੜੀ ਦਾ ਜਿਹੜਾ ਤਿਉਹਾਰ ਆ ਉਹ ਲੰਘ ਕੇ ਗਿਆ ਤੇ ਥੋੜੀ ਜਿਹੜੀ ਠੰਡ ਆ ਉਹ ਵੀ ਪੈਣੀ ਸ਼ੁਰੂ ਹੋ ਗਈ ਆ। ਅਸੀਂ ਮਾਗੀ ਦੇ ਮੇਲੇ ਤੇ ਬੈਠੇ ਆ, ਮੁਕਤਸਰ ਦੀ ਧਰਤੀ ਤੇ 40 ਮੁਕਤਿਆਂ ਦੀ ਧਰਤੀ ਆ। ਤਾਂ ਸਾਡੇ ਨਾਲ ਅੱਜ ਫੇਰ ਇੱਕ ਵਾਰ ਅਸੀਂ ਮੁਲਾਕਾਤ ਆ ਜਿਹੜੀ ਉਹ ਕਰਾਂਗੇ ਬਾਈ ਕਮਲਜੀਤ ਸਿੰਘ ਬਰਾੜ, ਜਿਹੜੇ ਕਿ ਹੁਣ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਾਬਕਾ ਕਾਂਗਰਸੀ ਕਹੀਏ ਜਾਂ ਮੌਜੂਦਾ ਕਾਂਗਰਸੀ ਕਹੀਏ। ਤਾਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਬਾਈ, ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਕੋਈ ਮੇਰਾ ਨਾਮ ਰੱਖਿਆ ਘਰਦਿਆਂ ਨੇ, ਨਾਂ ਲੈ ਦਿਓ। ਕਿਸਾਨ ਅੰਦੋਲਨ 'ਚ ਵੀ ਮੀਡੀਆ, ਉੱਥੇ ਜਿਹੜਾ ਦਿੱਲੀ ਦਾ ਮੀਡੀਆ ਹੁੰਦਾ ਸੀ, ਕੋਈ ਮੋਦੀ ਦਾ ਜਿਹੜਾ ਕਹਿੰਦੇ ਜਿਹਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਗਿਆ ਸੀ। ਜਦੋਂ ਪੁੱਛਦੇ ਸੀ ਨਾ ਕਿ ਤੁਸੀਂ ਕੀ ਨਾਮ ਆ ਤੁਹਾਡਾ, ਕੀ ਇੱਥੇ, ਤਾਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਸੀ ਮੇਰਾ ਨਾਂ ਕਿਸਾਨ ਸਿੰਘ ਆ। ਤੁਹਾਨੂੰ ਜੇ ਮੇਰਾ ਨਾਂ ਨਹੀਂ ਯਾਦ, ਤੁਸੀਂ ਕਿਸਾਨ ਸਿੰਘ ਕਹਿ ਦਿਓ। ਅਤੇ ਮੈਂ ਉਹਨਾਂ ਨੂੰ ਉਦਾਹਰਨ ਦਿੰਦਾ ਹੁੰਦਾ ਸੀ ਵੀ ਇੱਥੇ ਸਾਰੇ ਹੀ ਕਿਸਾਨ ਆ ਅੰਦੋਲਨ 'ਚ। ਕੋਈ ਕਿਸਾਨ ਕੁਮਾਰ ਹੈ,
ਕੋਈ ਕਿਸਾਨ ਖਾਨ ਹੈ, ਕੋਈ ਕਿਸਾਨ ਸਿੰਘ ਹੈ। ਉਹੀ ਤੁਹਾਡੇ ਨਾਲ ਗੱਲ ਵੀ ਜਿਹੜਾ ਜੀ ਕਰਦਾ ਨਾਲ ਰੱਖ ਲਓ ਨਾਮ। ਤੇ ਪਾਰਟੀਆਂ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ ਦੀ ਪਛਾਣ ਜਾਂ ਬੰਦੇ ਦੀ ਕੋਈ ਕਰੈਕਟਰ ਕਿਰਦਾਰ ਕਿਸੇ ਸਿਆਸੀ ਜਮਾਤ ਨਾਲ ਜੁੜਨ ਕਰਕੇ ਜਾਣਾ ਜਾਂਦਾ ਹੋਵੇ। ਸੋ ਜਿਹੜੀ ਧਰਤੀ 'ਤੇ ਆਪਾਂ ਬੈਠੇ ਹਾਂ, ਇੱਥੇ ਕਿਰਦਾਰਾਂ ਵਾਲਿਆਂ ਦੀ ਗੱਲ ਹੋਈ ਸੀ, ਕਿਰਦਾਰ ਹੀ ਪਰਖੇ ਗਏ ਸੀ, ਕਿਰਦਾਰ ਵਾਲੇ ਫਿਰ ਖਰੇ ਉੱਤਰ ਜਦੋਂ ਟੈਸਟ ਲਿਆ ਗਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਆ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ। ਸਤਿਗੁਰਾਂ ਨੇ ਟੁੱਟੀ ਗੰਢੀ ਸੀ, ਤੇ ਆਪਾਂ ਵੀ ਸਾਰੇ ਜਿੰਨੇ ਵੀ ਬੈਠੇ ਆ ਭਰਾ ਸਾਰੇ ਇਹੀ ਬੇਨਤੀ ਕਰਦੇ ਆ ਕਿ ਆਪਣੀ ਵੀ ਤੇ ਸਾਰਿਆਂ ਦੀ ਜਿਹੜੇ ਸਾਏ ਹੋਏ ਸੰਸਾਰੀ ਜੀਵ ਤੇ ਆਪਣੀ ਵੀ ਟੁੱਟੀ ਹੋਈ ਗੰਢ ਲੈਣ ਸਤਿਗੁਰ, ਤੇ ਚੰਗਾ ਹੋ ਜਾਊਗਾ। ਇਸ ਜੀਵਨ ਜੇ ਜੀਵਨ ਦਿੱਤਾ ਹੈ ਤਾਂ ਇਸ ਜੀਵਨ ਵਿੱਚ ਆਪਦੀ ਕਿਰਪਾ ਦੇ ਨਾਲ ਚੰਗੇ ਕੰਮ ਕਰਾ ਲੈਣ, ਆਪਣੇ ਤੋਂ ਚੰਗੇ ਰਸਤੇ ਤੋਰਨ, ਆਪਾਂ ਨੂੰ ਚੰਗੇ ਰਸਤੇ ਦਿਖਾਉਣ, ਆਪਾਂ ਨੂੰ ਆਪਦੀ ਉਂਗਲ ਫੜ ਕੇ ਸਾਨੂੰ ਲੈ ਕੇ ਜਾਣ। ਮਾਰਗਦਰਸ਼ਕ ਹੈਗੇ ਹੀ ਆ ਉਹ। ਤੇ ਫਿਰ ਜੇ ਸਾਨੂੰ ਮਨੁੱਖੀ ਜਾਮਾ ਦਿੱਤਾ, ਸਾਡੀ ਟੁੱਟੀ ਗੰਢ ਲੈ ਸੱਚੇ ਪਾਤਸ਼ਾਹ ਜੀ। ਬਿਲਕੁਲ। ਤਾਂ ਅਸੀਂ ਅੱਜ ਤਾਂ ਥੋੜ੍ਹੀ ਜਿਹੀ ਜਿਹੜੀ ਕਿ ਹਾਸਾ ਮਜ਼ਾਕ ਵੀ ਕਰ ਰਹੇ ਹਾਂ, ਅਸੀਂ ਇੱਕ ਜਗ੍ਹਾ 'ਤੇ ਵੀ ਅਜਿਹੀ ਤੀ ਬੈਠੇ ਹਾਂ ਜਿੱਥੇ ਕਿ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਪੰਜਾਬ ਦੇ ਨਾਲ ਸੰਬੰਧਿਤ ਹੋਣਗੀਆਂ, ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਮਾਘੀ ਦੇ ਮੇਲੇ ਦੇ ਨਾਲ ਸੰਬੰਧਿਤ ਹੋਣਗੀਆਂ। ਜਦੋਂ ਕਿਹਾ ਜਾਂਦਾ ਕਿ 40 ਸਿੰਘ ਬੇਦਾਵਾ ਲਿਖ ਕੇ ਆਏ ਸੀ, ਤਾਂ ਉਸ ਤੋਂ ਬਾਅਦ ਮਾਘੀ ਦੇ ਜਿਹੜਾ ਕਿ ਮੇਲਾ ਉੱਥੋਂ ਸ਼ੁਰੂ ਹੋਇਆ। ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੀ ਧਰਤੀ ਆ, ਉੱਥੇ ਕਹਿੰਦੇ ਕਿ ਬੇਦਾਵਾ ਸੀ ਜਿਹੜਾ ਪਾੜ ਦਿੱਤਾ ਗਿਆ ਸੀ, ਅਤੇ ਜਿਹੜੀ ਟੁੱਟੀ ਹੋਈ ਸੀ ਉਹ ਗੰਢ ਲਈ ਗਈ ਸੀ। ਤਾਂ ਅਸੀਂ ਅੱਜ ਇੱਥੇ ਕਾਫੀ ਚਰਚਾ ਕਰਨੀ ਆ, ਕਿਉਂਕਿ ਬਾਈ ਜੀ ਵੀ ਸ਼ੌਕੀਨ ਨੇ ਜਾਨਵਰਾਂ ਦੇ। ਜਦੋਂ ਘਰ ਦੇ ਵਿੱਚ ਜਾਂਦੇ ਹਾਂ ਤਾਂ ਕਾਫੀ ਜਾਨਵਰ ਰੱਖੇ ਹੋਏ ਨੇ। ਅੱਜ ਅਸੀਂ ਜਿੱਥੇ ਬੈਠੇ ਹਾਂ ਉਹ ਘੋੜਿਆਂ ਦੇ ਤਬੇਲੇ ਨੇ ਇੱਥੇ ਬਣਾਏ ਹੋਏ। ਬਈ ਵਾਕਈ ਘੋੜਿਆਂ ਦੇ ਤਬੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤਾਂ ਪੁਰਾਣੇ ਹੀ ਹੁੰਦੇ ਆ। ਕਈ ਵਾਰੀ ਐਂ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਜੇ ਤੁਸੀਂ ਇਹਨਾਂ ਨੂੰ ਲਿਆਉਣਾ ਹੈ ਘਰਾਂ ਦੇ ਵਿੱਚ ਤਾਂ ਤੁਹਾਨੂੰ ਇਹਨਾਂ ਨੂੰ ਸਮਾਂ ਦੇਣਾ ਚਾਹੀਦਾ, ਕਿਉਂਕਿ ਇਹ ਪਰਿਵਾਰਕ ਮੈਂਬਰ ਹੀ ਬਣ ਜਾਂਦੇ ਆ। ਸੋ ਜੇ ਤੁਸੀਂ ਸਮਾਂ ਨਹੀਂ ਦੇ ਸਕਦੇ ਅੱਜ ਦੇ ਮਾਹੌਲ ਦੇ ਮੁਤਾਬਕ, ਅੱਜ ਜੇ ਅਸੀਂ ਪੰਜਾਬ ਵਾਲੇ ਬਾਹਰਲੇ ਪਾਸੇ ਨੂੰ ਰੁੱਖ ਕਰੀ ਜਾਂਦੇ ਹਾਂ, ਆਪਣੇ ਪੰਜਾਬ 'ਚ ਮਿਹਨਤ ਕਰਨ ਤੋਂ ਕੰਨੀ ਕਤਰਾ ਰਹੇ ਹਾਂ। ਉੱਥੇ ਜਾ ਕੇ ਜ਼ਰੂਰ ਮਿਹਨਤ ਕਰ ਰਹੇ ਹਾਂ, ਔਖੇ ਹੋ ਰਹੇ ਹਾਂ। ਇੱਥੇ ਮਿਹਨਤ ਕਰਨ ਤੋਂ ਕੰਨੀਆਂ ਕਤਰਾਉਂਦੇ ਸਾਡੇ ਨੌਜਵਾਨ। ਇਹਨੂੰ ਮਿਹਣਾ ਸਮਝ ਲੈਣਾ, ਇਹਨੂੰ ਇਸ ਗੱਲ ਨੂੰ ਗੁੱਸਾ ਕਰ ਲੈਣਾ, ਸ਼ਿਕਵਾ ਕਰ ਲੈਣਾ, ਇਹ ਸੱਚਾਈ ਹੈ। ਮਤਲਬ ਇੱਥੇ ਰਹਿ ਕੇ ਵੀ, ਮਤਲਬ ਪੰਜਾਬ ਦੇ ਵਿੱਚ ਰਹਿ ਕੇ, ਪੰਜਾਬ 'ਚ ਜਿਵੇਂ ਜੇ ਬਾਹਰਲੇ ਲੋਕ ਆ ਕੇ ਕਾਮਯਾਬ ਹੋ ਸਕਦੇ ਕਿਉਂਕਿ ਮਿਹਨਤ ਕਰਦੇ ਆ। ਅਸੀਂ ਮਿਹਨਤ ਛੱਡੀ, ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਅਸੀਂ ਕੋਸਦੇ ਹਾਂ ਕਿ ਸਾਡੀ ਜਵਾਨੀ ਬਾਹਰ ਨੂੰ ਕਿਉਂ ਚੱਲੀ ਹੈ। ਇੱਕ ਥੋੜ੍ਹਾ ਜਿਹਾ ਆਪਾਂ ਜਿਵੇਂ ਗੱਲਬਾਤ ਕਰੀ ਹੈ ਕਿ ਥੋੜ੍ਹੀ ਬਹੁਤੀ ਗੱਲਬਾਤ ਮੇਲੇ 'ਤੇ ਰੱਖਾਂਗੇ, ਥੋੜ੍ਹੀ ਬਹੁਤੀ ਗੱਲਬਾਤ ਰਾਜਨੀਤੀ 'ਤੇ ਰੱਖਾਂਗੇ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ, ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਏ, ਮੀਡੀਆ ਦੇ ਵਿੱਚ ਵੀ ਕਾਫੀ ਵਾਇਰਲ ਹੋਏ। ਹਾਲਾਂਕਿ ਰਾਜਾ ਵੜਿੰਗ ਜੀ ਦੇ ਵੱਲੋਂ ਇਹ ਕਿਹਾ ਗਿਆ ਕਿ ਧੱਕੇ ਖਾ ਖਾ ਕੇ ਇੱਥੋਂ ਤੱਕ ਪਹੁੰਚੇ ਆ। ਚਲੋ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਅਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ 'ਤੇ ਆਪਾਂ ਇਕੱਠੇ ਹੋਏ ਹਾਂ, ਅਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਪਰ ਵੀ ਉਹ ਕਹਿੰਦੇ ਆ ਵੀ ਜੇ ਤੁਸੀਂ ਧੱਕੇ ਕਰੋਗੇ, ਧੱਕੇ ਬੀਜੋਗੇ ਅਤੇ ਧੱਕੇ ਹੀ ਵੱਢੋਗੇ। ਜੇ ਤੁਸੀਂ ਖੁਸ਼ੀਆਂ ਬੀਜੋਗੇ, ਕਹਿੰਦੇ ਹੁੰਦੇ ਨਾ ਕਿ ਕੋਈ ਕਿਸੇ, ਮੈਂ ਪੜ੍ਹਿਆ ਸੀ ਕਿਤੇ ਜਾਂ ਸੁਣਿਆ ਸੀ, ਖੁਸ਼ੀਆਂ ਬੀਜੋਗੇ ਤਾਂ ਹਾਸੇ ਉੱਗਣਗੇ, ਅਤੇ ਨਫ਼ਰਤ ਵੰਡੋਗੇ ਤਾਂ ਨਫ਼ਰਤ ਹੀ ਮਿਲੂਗੀ। ਉਹਦੇ ਨਫ਼ਰਤ ਦੇ ਪਾਤਰ ਹੀ ਮਿਲੋਗੇ। ਤੁਹਾਡੇ ਹੱਥ 'ਚ ਕਿ ਤੁਸੀਂ ਲੋਕਾਂ ਨੂੰ ਦੇ ਕੀ ਰਹੇ ਹੋ, ਤੁਹਾਡੇ ਅੰਦਰ ਕੀ ਆ, ਉਹੀ ਸਿਸਟਮ ਚੱਲਣਾ ਹੈ। ਜਿਵੇਂ ਕਹਿੰਦੇ ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ। ਵੀ ਬੰਦਗੀ ਤੋਂ ਬਿਨਾਂ ਜਿਹੜਾ ਬੰਦਾ ਕੱਚਾ ਹੁੰਦਾ ਉਹ ਇਹ ਚਾਹੁੰਦਾ ਵੀ ਮੈਨੂੰ ਫਲ ਵਧੀਆ ਮਿਲੇ, ਬੀਜਣੀਆਂ ਕਿੱਕਰਾਂ ਅਤੇ ਮਿਲੇ ਮੈਨੂੰ, ਜਿਵੇਂ ਆਪਾਂ ਕਹਿੰਦੇ ਵੀ ਉਹ ਦਾਖ ਬਜੌਰੀਆਂ, ਵੀ ਬਹੁਤ ਵਧੀਆ ਫਰੂਟ ਮੈਨੂੰ ਮਿਲ ਜੇ, ਹਾਸਲ ਹੋਵੇ ਅਤੇ ਬੀਜਣੀ ਕਿੱਕਰ ਹੈ। ਇਸ ਤਰ੍ਹਾਂ ਹੁੰਦਾ ਵੀ ਅੰਦਰੋਂ। ਇਸ ਕਰਕੇ ਜੋ ਅਸੀਂ ਬੀਜਦੇ ਹਾਂ ਉਹ ਸਾਡੇ ਸਾਹਮਣੇ ਆਉਣਾ, ਉਹ ਅਸੀਂ ਵੱਢਣਾ ਹੈ। ਅੱਜ ਹੁਣ ਲੋਕਾਂ ਨੇ ਕਣਕ ਬੀਜੀ ਹੋਈ ਆ, ਹੁਣ ਕਣਕ ਹੀ ਵੱਢਣਗੇ ਲੋਕ, ਮੱਕੀ ਨਹੀਂ ਵੱਢਣਗੇ, ਸਰੋਂ ਨਹੀਂ ਵੱਢਣਗੇ। ਇਸ ਕਰਕੇ ਜੋ ਤੁਸੀਂ ਕਰਦੇ ਹੋ, ਜੋ ਤੁਹਾਡੇ ਅੰਦਰ ਆ, ਉਹ ਇੱਕ ਨਾ ਇੱਕ ਦਿਨ ਬਾਹਰ ਆ ਜਾਣਾ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜ੍ਹਾ ਚਿਰ ਜਿਉ ਸਕਦੇ ਹੋ। ਜਿਹਨੂੰ ਤੁਹਾਨੂੰ ਇਸ ਗੱਲ ਬਾਰੇ ਇਲਮ ਨਹੀਂ ਹੈਗਾ, ਦੇਖੋ ਪੂਰੇ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ, ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ। ਔਰ ਜਿਹਦੀ ਮਹਾਨਤਾ ਇੰਨੀ ਵੱਡੀ ਹੈ, ਜਿਹਦੀ ਅਹਿਮੀਅਤ ਇੰਨੀ ਵੱਡੀ ਹੈ, ਨੀਲੇ ਰੰਗ ਦੀ, ਕੇਸਰੀ ਰੰਗ ਦੀ,
ਪੁਰਾਣੇ ਜੇ ਇਤਿਹਾਸ ਪੜ੍ਹਦੇ ਹਾਂ ਤਾਂ ਨੀਲੇ ਰੰਗ ਦੀ ਵੀ ਨਿਸ਼ਾਨ ਨੀਲੇ ਦੇ ਰਹੇ ਆ ਸ਼ੁਰੂ ਤੋਂ ਨਾਲ, ਤੇ ਕੇਸਰੀ ਤੁਸੀਂ ਦੱਸਣਾ ਹੀ ਨਹੀਂ ਆਇਆ ਤੁਹਾਨੂੰ, ਉਹ ਬੰਦਾ ਪੁੱਛ ਰਿਹਾ ਉਹਦੇ ਜਰੀਏ ਸਾਰੀ ਦੁਨੀਆ ਨੂੰ ਸੁਨੇਹਾ ਦਿਓ ਤੁਸੀਂ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਆ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ, ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕਿਵੇਂ ਗਿਆ, ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜੇ ਦਿਨਾਂ ਬਾਅਦ। ਤੁਸੀਂ ਕੇਸਰੀ ਨਿਸ਼ਾਨ ਦੀ ਗੱਲ ਕਰੀ ਆ, ਤੁਹਾਨੂੰ ਵੀ ਕਿਸੇ ਵਜ੍ਹਾ ਇਹੀ ਵਜ੍ਹਾ ਰਹੀ ਹੈ ਕਿ ਕੇਸਰੀ ਨਿਸ਼ਾਨ ਕਮਲਜੀਤ ਸਿੰਘ ਬਰਾੜ ਨੇ ਹੱਥ ਦੇ ਵਿੱਚ ਫੜਿਆ ਸੀ ਤੇ ਇਹਨੂੰ ਪਾਰਟੀ ਤੋਂ ਬਾਹਰ ਕੱਢ ਦਿਓ? ਤੇ ਫਿਰ ਕੇਸਰੀ ਤਾਂ ਨਹੀਂ ਫੜ ਸਕਿਆ ਕੋਈ ਹੱਥ 'ਚੋਂ, ਉਹ ਤਾਂ ਹੱਥ 'ਚ ਹੀ ਆ, ਪਾਰਟੀ 'ਚੋਂ ਕੱਢ ਕੇ ਕਿਹੜਾ ਕੇਸਰੀ ਹੱਥ 'ਚੋਂ ਪਾਸੇ ਕਰਤਾ ਕਮਲਜੀਤ ਨੇ। ਕੀ ਹੁਣ ਰਾਹੁਲ ਗਾਂਧੀ ਜਿਹੜੇ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਤੁਰੇ ਹੋਏ ਨੇ, ਕੇਸਰੀ ਪੱਗ ਉਹਨਾਂ ਨੇ ਚੁਣੀ ਆ, ਕੇਸਰੀ ਰੰਗ ਉਹਨਾਂ ਨੇ ਚੁਣਿਆ, ਉਹਨਾਂ ਨਾਲ ਕੀ ਕਰਨਗੇ ਫਿਰ? ਇਹਦੀ ਐਡੀ ਹੈਸੀਅਤ ਕਿੱਥੇ ਉਹਦੇ ਮੂਹਰੇ ਬੋਲ ਜੇ, ਜਿਹਦੀ ਐਡੀ ਹੈਸੀਅਤ ਹੁੰਦੀ ਤਾਂ ਉੱਥੇ ਹੀ ਖੜ ਜਾਂਦਾ ਇਹ ਪੈਰ ਗੱਡ ਕੇ। ਜਦੋਂ ਉਹਨੂੰ ਕਿਸੇ ਨੇ ਧੱਕਾ ਮਾਰਿਆ ਸੀ 3 ਦਿਨਾਂ 'ਚ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਵੀ ਇਹ ਪ੍ਰਧਾਨ ਆ ਪੰਜਾਬ ਕਾਂਗਰਸ ਦਾ, ਸਿਕਿਉਰਿਟੀ ਨੂੰ ਪਤਾ ਨਹੀਂ ਇਸ ਗੱਲ ਦਾ, 3 ਦਿਨਾਂ 'ਚ ਨਹੀਂ ਪਤਾ ਲੱਗਿਆ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ, ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਪਿੱਛੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ ਵੀ, ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ 'ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਵਾਂਗੇ ਸਾਥੀ, ਬੜੇ ਤਿਆਰ ਸੀ ਲੋਕ ਜਾਣ ਨੂੰ, ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਆਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ, ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵੱਢਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਹਾਂ ਪਰ ਐਸੇ ਉਹਨੂੰ ਜਿੱਥੇ ਕੇਸਰੀ ਦੀ ਦਸਤਾਰ ਦੀ ਅਹਿਮੀਅਤ ਸਮਝਾਉਣੀ ਚਾਹੀਦੀ ਸੀ, ਕੇਸਰੀ ਰੰਗ ਦੀ, ਤੇ ਉਹਨੂੰ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੀਦਾ ਸੀਗਾ ਕਿ ਜੇ ਸਲਾਹ ਦੇਣੀ ਚਾਹੀਦੀ ਸੀ ਕਿ ਜੇ ਤੁਸੀਂ ਇੱਥੇ ਆਏ ਹੋ ਦਰਬਾਰ ਸਾਹਿਬ ਤਾਂ ਤੁਸੀਂ ਦੋਵੇਂ ਹੱਥ ਬੰਨ੍ਹ ਕੇ ਮੀਡੀਆ ਦੇ ਸਾਹਮਣੇ, ਗੁਰੂ ਸਾਹਿਬ ਦੇ ਸਾਹਮਣੇ ਅੰਦਰ ਇਹ ਖੜ ਕੇ ਮੁਆਫੀ ਮੰਗ ਲੈਂਦੇ। ਬੇਸ਼ੱਕ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਤੁਸੀਂ ਇਹ ਕੰਮ ਕਰਦੇ ਤਾਂ ਕਾਂਗਰਸ ਨੂੰ ਜਿਹੜਾ ਭਾਰਤ ਜੋੜੋ ਦਾ ਮਿਸ਼ਨ ਸ਼ੁਰੂ ਕੀਤਾ ਹੋਇਆ ਨਾ, ਤਾਂ ਉਹਦਾ ਬੜਾ ਇਸ ਗੱਲ ਦਾ ਪੋਲੀਟੀਕਲ ਤੌਰ 'ਤੇ ਵੀ ਫਾਇਦਾ ਹੋਣਾ ਸੀ, ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਗੱਲ ਨਿਕਲਣੀ ਘਟਣੀ ਸੀਗੀ ਕਿ ਤੇਰੇ ਪ੍ਰਤੀ, ਕਿਉਂਕਿ ਇਹਦਾ ਕਸੂਰ ਕੋਈ ਨਹੀਂ, ਇਹ ਤਾਂ ਸੱਚਾਈ ਹੈ, ਇਹ ਤਾਂ ਗੱਲ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਬੰਦੇ ਦਾ ਕਸੂਰ ਨਹੀਂ, ਤੇ ਕਿਸੇ ਦੇ ਕਸੂਰ ਦੀ ਮੁਆਫੀ ਮੰਗਣ ਦੀ ਸਲਾਹ ਦੇ ਦਿੰਦੇ ਭਾਰਤ ਜੋੜਦਾ। ਇੱਥੇ ਤਾਂ ਉਲਟਾ ਪਹਿਲੇ ਦਿਨ ਤੁਸੀਂ ਇਹ ਦੇਖੋ ਧੱਕੇ ਵੱਜਣ ਦੀਆਂ ਵਜ੍ਹਾ ਦੇਖੋ ਤੁਸੀਂ। ਚੰਨੀ ਸਾਬਕਾ ਮੁੱਖ ਮੰਤਰੀ ਰਿਹਾ, ਚਰਨਜੀਤ ਸਿੰਘ ਚੰਨੀ, ਚਲੋ ਉਹਨੇ ਇੱਕ ਕੰਮ ਚੰਗਾ ਕਰਿਆ, ਜਿਹੜਾ ਉਹਨਾਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਵੱਧ ਘਟਾਈਆਂ ਸੀ ਅੱਜ ਤੱਕ, ਕੂਚੀ ਗੈਂਗ ਵਾਲਿਆਂ ਤੋਂ ਵੀ ਨਹੀਂ ਘਟੀਆਂ ਉਹ, ਤੇ ਉਹਦੀ ਫੋਟੋ ਗਾਇਬ ਕੀਤੀ। ਨਵਜੋਤ ਸਿੰਘ ਸਿੱਧੂ ਦੀ ਫੋਟੋ ਗਾਇਬ ਕੀਤੀ। ਚੰਨੀ ਸਾਹਿਬ ਤਾਂ ਸਾਬਕਾ ਮੁੱਖ ਮੰਤਰੀ ਸੀ, ਚਰਨਜੀਤ ਸਿੰਘ ਚੰਨੀ ਤਾਂ। ਉਸ ਤੋਂ ਬਿਨਾਂ ਪ੍ਰਤਾਪ ਸਿੰਘ ਬਾਜਵਾ ਕਿੱਡੇ ਸੀਨੀਅਰ ਲੀਡਰ ਨੇ, ਕਿੰਨਾ ਉਹਨਾਂ ਨੇ ਉਸ ਵੇਲੇ ਮਿਹਨਤ ਕੀਤੀ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਚੱਲਣ ਨਹੀਂ ਦੇ ਰਿਹਾ ਸੀ। ਇੱਕ ਪਾਸੇ ਉਹਨੇ ਇੱਕ ਧੜਾ ਨੱਪਿਆ ਹੋਇਆ ਸੀ, ਬਾਜਵੇ ਦੇ ਨਾਲ ਤੁਰਨ ਤੋਂ ਰੋਕੇ ਹੋਏ ਸੀ ਲੋਕ। ਤਾਂ ਉਸ ਵੇਲੇ ਅਸੀਂ ਚਲੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਪ੍ਰਧਾਨ ਸੀ, ਅਸੀਂ ਫਿਰ ਕਾਂਗਰਸ ਨਾਲ ਸੀ। ਪਿਤਾ ਜੀ ਨੇ ਇਹਨਾਂ ਚੀਜ਼ਾਂ ਦਾ ਖਮਿਆਜਾ ਵੀ ਭੁਗਤਿਆ ਬਾਅਦ 'ਚ ਕਿ ਤੁਸੀਂ ਬਾਜਵੇ ਨਾਲ ਖੜੇ ਸੀ। ਬਾਜਵਾ ਕਿਉਂਕਿ ਕਾਂਗਰਸ ਦਾ ਪ੍ਰਧਾਨ ਸੀ, ਬਾਪੂ ਤੁਹਾਨੂੰ ਪਤਾ ਕਾਂਗਰਸੀ ਆ। ਤਾਂ ਇਹ ਉਹਨਾਂ ਲੋਕਾਂ ਦੀਆਂ ਨਾਰਾਜ਼ਗੀਆਂ ਕੀ ਦੱਸਦੀਆਂ, ਸਟੇਜ ਤੋਂ ਉਹਨਾਂ ਨੂੰ ਬੁਲਾ ਰਹੇ ਹੋ, ਜਾ ਨਹੀਂ ਰਹੇ ਸਟੇਜ 'ਤੇ। ਨਿਆਣਿਆਂ ਦੇ ਹੱਥ 'ਚ ਕਮਾਂਡ ਦਿੱਤੀ ਕਾਂਗਰਸ ਨੇ। ਕਾਂਗਰਸ ਤਾਂ ਬਹੁਤ ਵੱਡੀ ਅਤੇ ਚੰਗੀ ਜਮਾਤ ਹੈ, ਤੇ ਉਹਦੇ ਚੰਗੇ ਲੀਡਰ ਬੜੇ ਆ ਕਾਂਗਰਸ 'ਚ। ਜਿਹੜਾ ਨਵਜੋਤ ਸਿੱਧੂ ਦੀ ਤੁਸੀਂ ਗੱਲ ਕਰੀ ਆ, ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਕਹਿੰਦੇ ਸੀ ਕਿ ਬਾਹਰੋਂ ਆ ਜਾਣ ਦਿਓ, ਪੰਜਾਬ ਦੇ ਵਿੱਚ ਵੱਡਾ ਧਮਾਕਾ ਹੋਊਗਾ। ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਠੀਕ ਹੈ, ਵਧੀਆ ਗੱਲ ਆ, ਉਹ ਬਾਹਰ ਆਊਗਾ। ਹਰੇਕ ਬੰਦਾ ਆਪਦੀ ਮਿਹਨਤ ਕਰਦਾ, ਜੋੜ ਤੋੜ ਕਰਦਾ, ਆਪਣੇ ਆਪ ਨੂੰ ਤਕੜਾ ਦਰਸਾਉਣ ਲਈ ਕੰਮ ਕਰਦਾ, ਕਰਨਾ ਵੀ ਚਾਹੀਦਾ ਹੈ। ਜੇ ਇੰਨੇ ਦਿਨਾਂ ਬਾਅਦ ਰਾਜਨੀਤੀ ਤੋਂ ਇੱਕ ਪਾਸੇ ਹੋ ਕੇ ਬੈਠੇ ਰਹੇ, ਗਾਇਬ ਹੋ ਕੇ ਇੱਕ ਤਰ੍ਹਾਂ ਨਾਲ, ਪਰ ਉਹਨਾਂ ਦੇ ਸਾਥੀ, ਉਹਨਾਂ ਦੇ ਨਾਲ ਤੁਰਨ ਵਾਲੇ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਵਾਲੇ ਲੋਕ ਅੱਜ ਵੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆ, ਉਹਨਾਂ ਦੇ ਅੰਦਰ ਬੈਠੇ ਹੋਣ ਦੇ ਬਾਵਜੂਦ ਵੀ ਪ੍ਰਚਾਰ ਹੋ ਰਿਹਾ। ਤਾਂ ਫਿਰ ਇਹਦੇ 'ਚ ਮਾੜਾ ਵੀ ਕੋਈ ਨਹੀਂ। ਮੈਂ ਸਮਝਦਾ ਕਿ ਕੋਈ ਬੰਦਾ ਬਾਹਰ ਆਉਂਦਾ, ਜਿਵੇਂ ਚੰਨੀ ਆਇਆ ਬਾਹਰ, ਤਾਂ ਇੰਡੀਆ ਤੋਂ ਆਇਆ, ਤਾਂ ਉਹਨੂੰ ਵੀ ਇਹਦੇ 'ਚ ਕੀ ਆ, ਕੋਈ ਕਿਸੇ ਨੂੰ ਆਪਦੀ ਸਮਰੱਥਾ ਅਨੁਸਾਰ ਕੋਈ ਆਪਣੀ ਤਾਕਤ ਦਿਖਾਉਣੀ ਚਾਹੀਦੀ ਆ, ਔਰ ਆਪਣੇ ਲਈ ਮਿਹਨਤ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਆ। ਪੰਜਾਬ ਬੇਸਿਕਲੀ ਮਿਹਨਤ ਬੰਦਾ ਕਰੇ ਪੰਜਾਬ ਲਈ, ਇਹ ਸੋਚ ਕੇ ਕਰੇ ਕਿ ਮੈਂ ਪੰਜਾਬ ਲਈ ਮਿਹਨਤ ਕਰਨੀ ਤੇ ਆਪਣੇ ਆਪ ਲਈ ਮਿਹਨਤ ਕਰਨੀ ਹੈ। ਪੰਜਾਬ ਦੀ ਜਿਹੜੀ ਰਾਜਨੀਤੀ ਆ ਕਾਫੀ ਡਾਮਾਡੋਲ ਨਜ਼ਰ ਆਈ ਪੰਜਾਬ ਦੀ ਰਾਜਨੀਤੀ ਪਿਛਲੇ ਦਿਨਾਂ ਦੇ ਦੌਰਾਨ।
ਪੰਜਾਬ ਦੀ ਰਾਜਨੀਤੀ ਨੂੰ ਆਖਰ ਕਿਸ ਚੀਜ਼ ਦੀ ਕਮੀ ਆ ਰਹੀ ਹੈ ਜਿਹੜੀ ਕਿ ਪੂਰੀ ਹੋਣ ਵਾਲੀ ਆ ਕਿ ਆਹ ਕਮੀ ਆ ਭਾਈ, ਇੱਥੇ ਆ ਕੇ ਤੁਸੀਂ ਆਪਦਾ ਪੂਰਾ ਕੰਮ ਕਰੋ? ਗੱਲ ਸਿਰਫ ਇੱਕ ਆ ਕਿ ਵਿੱਚੋਂ ਹਰੇਕ ਕੰਮ 'ਚੋਂ ਕ੍ਰੈਡਿਟ ਵਾਰ ਤੇ ਮੈਂ ਹੀ ਮੁੱਖ ਮੰਤਰੀ ਹੋਵਾਂ, ਇਹ ਚੀਜ਼ ਹਰੇਕ ਆਗੂ ਨੂੰ ਆਪਦੇ ਅੰਦਰੋਂ ਖਤਮ ਕਰਨੀ ਪਊ। ਜੇ ਕੁਛ ਧਿਰਾਂ, ਕੁਛ ਚੰਗੇ ਲੋਕ, ਚੰਗੇ ਸਿਆਸੀ ਲੋਕ ਜਿਹੜੇ ਹਰ ਇੱਕ ਪਾਰਟੀ 'ਚ ਹੈਗੇ ਆ, ਬੜੀਆਂ ਪਾਰਟੀਆਂ, ਸਾਰੇ ਚੰਗੇ ਲੋਕ ਹੈਗੇ ਆ, ਮੈਂ ਕਹਿੰਦਾ ਪਾਰਟੀਆਂ ਕੋਈ ਵੀ ਨਹੀਂ ਮਾੜੀਆਂ, ਤੇ ਜੇ ਕਰਪਟ ਤੇ ਮਾੜੇ ਆ ਤੇ ਚੰਗੇ ਵੀ ਹੈਗੇ ਆ, ਤੇ ਜੇ ਉਹ ਸਾਰੇ ਇਸ ਗੱਲ ਦੇ ਵਿੱਚ ਇਕੱਠੇ ਹੋ ਕੇ ਪੰਜਾਬ ਲਈ ਲੜਨ, ਪੰਜਾਬ ਲਈ ਇਹ ਅੰਦਰੋਂ ਮਨ ਹਰੇਕ, ਚਾਹੇ ਉਹ ਸਿਆਸੀ ਜਮਾਤ 'ਚ ਆ, ਮਿਹਨਤ ਵੱਧ ਕਰੋ। ਤੁਸੀਂ ਮਿਹਨਤ ਕਰੋਗੇ, ਪ੍ਰਮਾਤਮਾ ਮਿਹਨਤ ਦਾ ਮੁੱਲ ਮੋੜਦਾ ਹੈ, ਮਿਹਨਤ ਦਾ ਮੁੱਲ ਰੱਖਦਾ ਨਹੀਂ ਪ੍ਰਮਾਤਮਾ। ਜੇ ਤੁਸੀਂ ਦੁਨਿਆਵੀ ਤੌਰ ਤੇ ਆਪਾਂ ਜੇ ਗੱਲ ਕਰੀਏ, ਆਪਣੇ ਘਰੇ ਕੋਈ ਮਜ਼ਦੂਰ ਦਿਹਾੜੀ ਕਰਨ ਆਉਂਦਾ ਹੈ, ਕੰਮ ਕਰਦਾ ਹੈ ਕੋਈ, ਤੇ ਆਪਾਂ ਉਹਨੂੰ ਮਿਹਨਤ ਮੁੱਲ ਮੋੜਦੇ ਹਾਂ, ਹੱਥ ਨਾਲ ਦਿਹਾੜੀ ਦੇ ਕੇ ਤੋਰਦੇ ਹਾਂ। ਜੇ ਪ੍ਰਮਾਤਮਾ ਦੇ ਸੱਚੇ ਮਾਰਗ ਤੇ ਚੱਲੋਗੇ ਤੇ ਉਹ ਤੁਹਾਡਾ ਹੱਕ ਰੱਖਦਾ ਥੋੜ੍ਹੀ ਹੈ, ਮਿਹਨਤ ਕਰੀ ਜਾਓ। ਕੋਈ ਤਾਂ ਹੈ ਚੰਗੇ ਮਾੜੇ ਕੰਮ ਕਰਦੇ ਹੋ, ਕੋਈ ਤਾਂ ਹੈ ਜੋ ਤੁਹਾਨੂੰ ਦੇਖਦਾ ਹੈ, ਚੰਗਾ ਕਰਦੇ ਹੋ ਮਾੜਾ ਕਰਦੇ ਹੋ ਦੇਖਦਾ ਹੈ, ਇਹ ਚੀਜ਼ ਤੁਹਾਡੇ ਮਨ 'ਚ ਹੋਣੀ ਚਾਹੀਦੀ ਆ। ਪਰ ਉਹ ਜਿਹੜਾ ਚੰਗਾ ਮਾੜਾ ਦੇਖਦਾ, ਹਜੇ ਤਾਂ ਇੱਕ ਬੰਦਿਆਂ ਵੱਲੋਂ ਧੱਕੇ ਵੱਜੇ, ਹਜੇ ਤਾਂ ਉਹਦੀ ਇੱਧਰ ਧਿਆਨ ਹੀ ਨਹੀਂ ਗਿਆ। ਉਹ ਦੇਖ ਰਿਹਾ, ਜਿਹਨੇ ਦੇਖਿਆ ਸਾਰਾ ਕੁਝ ਕਿ ਇਹ ਬੰਦਾ ਚੰਗਾ ਕਰ ਰਿਹਾ ਪੰਜਾਬ ਨਾਲ ਜਾਂ ਲੋਕਾਂ ਨਾਲ, ਜਾਂ ਮਾੜਾ ਕਰ ਰਿਹਾ ਆਪਣੇ ਤੋਂ ਵੱਡਿਆਂ ਨਾਲ, ਆਪਣੇ ਨਾਲ ਦਿਆਂ ਨਾਲ, ਤੇ ਹਜੇ ਤਾਂ ਦੇਖਣਾ ਹੈ ਨਾ। ਨਹੀਂ, ਆਪਾਂ ਜੇ ਓਵਰਆਲ ਰਾਜਨੀਤੀ ਦੀ ਗੱਲ ਕਰੀਏ, ਹੁਣ ਪਿਛਲੇ ਦਿਨੀ ਕਾਫੀ ਵਾਦ ਖੜਾ ਹੋਇਆ ਕਿ ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਇਹਦੇ ਉੱਪਰ ਕੀ ਤੁਹਾਡਾ ਕੀ ਕਹਿਣਾ ਹੈਗਾ ਕਿ ਹੈਲਮਟ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਪਾਉਣੇ ਚਾਹੀਦੇ ਆ ਜਾਂ ਨਹੀਂ ਪਾਉਣੇ ਚਾਹੀਦੇ? ਕਿਉਂਕਿ ਇੱਕ ਰਾਜਨੀਤਿਕ ਧਿਰ ਨੇ ਇਹ ਫੈਸਲਾ ਲਿਆ ਹੈਗਾ। ਦੇਖੋ, ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਦਸਤਾਰ ਤੇ ਹਮਲਾ ਹੋ ਰਿਹਾ, ਪਛਾਣ ਤੇ ਹਮਲਾ ਹੋ ਰਿਹਾ। ਜੇ ਤੁਸੀਂ ਯਹੂਦੀਆਂ ਦੀ ਆਪਾਂ ਗੱਲ ਕਰਦੇ, ਆਪਣਾ ਬੜਾ ਕੁਛ ਉਹਨਾਂ ਨਾਲ ਮਿਲਦਾ ਜੁਲਦਾ ਹੈ। ਉਹਨਾਂ ਦੀ ਨਸਲਕੁਸ਼ੀ ਜੇ ਹੋਈ ਹੈ ਨਾ ਯਹੂਦੀਆਂ ਦੀ, ਤਾਂ ਉਹਨਾਂ ਦੀ ਨਸਲਕੁਸ਼ੀ ਦਾ ਇੱਕ ਹਿੱਸਾ ਇਹ ਸੀ ਵੀ ਕਿ 11 ਸਾਲ ਦੇ ਉਹਨਾਂ ਦੇ ਬੱਚਿਆਂ ਨੂੰ ਇਹ ਆਰਡਰ ਸੀ ਵੀ ਜਦੋਂ ਬੱਚਾ 11 ਸਾਲ ਦਾ ਹੋ ਗਿਆ ਉਹਨੂੰ ਫੌਜ ਭਰਤੀ ਕਰਾਉਣਾ ਹੈ, ਤਾਂ ਦੂਜਿਆਂ ਦੇ 18 ਸਾਲ ਦੇ, ਉਹਨਾਂ ਦੇ 11 ਸਾਲ ਦੇ। ਨਸਲਕੁਸ਼ੀ ਇੱਕ ਮਤਲਬ ਕਿਹੜੇ ਤਰੀਕੇ ਨਾਲ ਇਹਨੂੰ ਖਤਮ ਕਰਨਾ, ਕਿਹੜੇ ਤਰੀਕੇ ਨਾਲ ਇਹਨਾਂ ਦੀ ਪਛਾਣ ਮਿਟਾਉਣੀ। ਸੋ ਦਸਤਾਰ ਤੇ ਹਮਲਾ ਹੈ ਇਹ ਸਾਡੀ ਮਤਲਬ ਹੋਂਦ ਤੇ ਹਮਲੇ ਤਾਂ ਆਪਾਂ ਜੇ ਗੱਲ ਕਰਦੇ ਹਾਂ ਤਾਂ ਤਰੀਕਿਆਂ ਨਾਲ ਕਰ ਰਹੇ ਆ ਉਹ RSS ਵਾਲੇ। ਉਹ ਅੱਜ ਤੱਕ ਨਹੀਂ ਲੋੜ ਪਈ ਸਾਨੂੰ, ਅੱਜ ਤੱਕ ਕਿਹਨੇ ਹੈਲਮਟ ਪਾਇਆ ਹੈ ਤੇ ਕੀ ਹੋਇਆ ਹੈ? ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਜਿਹੜਾ ਬੰਦਾ ਬਾਰਡਰ ਤੇ ਮੁਲਕ ਨੂੰ ਬਚਾਉਣ ਲਈ ਖੜਾ, ਉਹ ਤਾਂ ਸਾਫ਼ ਸੁਥਰੀ ਨੀਅਤ ਨਾਲ ਖੜਾ ਵੀ ਪਤਾ ਨਹੀਂ ਮੇਰਾ ਕਦੋਂ ਸਾਹਮਣਾ ਹੋ ਜਾਣਾ। ਕਿਉਂਕਿ ਕੁਝ ਕੁ ਵਿਦਵਾਨ ਕਹਿੰਦੇ ਨਜ਼ਰ ਆਏ ਨੇ, ਮੈਂ ਨਾਮ ਲੈਣਾ ਇੱਥੇ ਵਾਜਬ ਨਹੀਂ ਸਮਝਾਂਗੇ, ਜਿਹੜੇ ਵਿਦਵਾਨ ਨੇ ਬਿਆਨ ਦਿੱਤਾ, ਉਹ ਕਹਿੰਦਾ ਕਿ ਵੀ ਸਿੱਖਾਂ ਨੂੰ ਪੱਗ ਆ ਜਿਹੜੀ ਉਹ ਠੰਡ ਨਹੀਂ ਰੋਕਦੀ ਸਿੱਖਾਂ ਦੀ। ਇਹੀ ਜਗ੍ਹਾ ਤੇ ਜਾਣਾ ਪੈਂਦਾ ਕਿ ਹੈਲਮਟ ਪੱਗ ਦੇ ਉੱਪਰ ਦੀ ਪਾਉਣਾ ਕੋਈ ਗੁਨਾਹ ਨਹੀਂ ਹੈਗਾ, ਪੱਗ ਥੱਲੇ ਰਹਿ ਜਾਊਗੀ। ਮੈਂ ਤਾਂ ਹੈਰਾਨ ਆ ਯਾਰ, ਕਮਾਲ ਹੈ, ਅੱਜ ਤੱਕ ਤਾਂ ਇਹ ਗੱਲ ਸੁਣੀ ਨਹੀਂ। ਇਦੋਂ ਨਿੱਘੀ ਤੇ ਇਦੋਂ ਪਿਆਰੀ ਚੀਜ਼ ਕੀ ਆ ਸਾਡੇ ਲਈ? ਦਸਤਾਰ ਤੋਂ ਹੈਲਮਟਾਂ ਦੀਆਂ ਉਦਾਹਰਨਾਂ ਦੇਈ ਜਾਂਦੇ ਹੋ ਯਾਰ, ਕਮਾਲ ਆ। ਦੱਸ, ਆਹ ਵਿਦਵਾਨਾਂ ਤੇ ਹੈਰਾਨੀ ਹੈ ਵੀ ਤੁਸੀਂ ਕੌਮ ਦੀ ਗੱਲ ਕਰਦੇ ਹੋ, ਪਛਾਣ ਦੀ ਗੱਲ ਕਿਉਂ ਇਸ ਗੱਲ ਨੂੰ ਦੇਖੋ। ਇਹ ਸਾਡੀ ਪਛਾਣ ਸਾਡੇ ਇੱਕ ਖਿੱਤੇ 'ਚ ਨਹੀਂ ਹੈਗੀ, ਇਹ ਪੂਰੀ ਦੁਨੀਆ 'ਚ ਆ। ਇਹਦੇ ਵਿੱਚ ਇਸ ਪਛਾਣ ਨੂੰ ਬਣਾਉਣ ਵਾਸਤੇ ਬੰਦ ਕਟਾਏ ਆ, ਆਰਿਆਂ ਨਾਲ ਸੀਸ ਚਰਾਏ, ਖੋਪਰ ਲੁਹਾਏ ਆ ਅਸੀਂ, ਸਾਡੇ ਪੁਰਖਿਆਂ ਨੇ, ਇਸ ਪਛਾਣ ਵਾਸਤੇ, ਇਸ ਦਸਤਾਰ ਵਾਸਤੇ, ਨਾ ਕੇਸਾਂ ਵਾਸਤੇ। ਤੇ ਇਹਨੂੰ ਤੁਸੀਂ ਹੈਲਮਟ ਨਾਲ ਢੱਕ ਕੇ ਦੁਨੀਆ ਨੂੰ ਦੱਸਣਾ ਚਾਹੁੰਦੇ ਵੀ ਆਹ ਲੋਹੇ ਦੇ ਹੈਲਮਟ ਆ ਸਾਡੇ ਕੋਲ। ਸਾਨੂੰ ਲੋੜ ਹੀ ਨਹੀਂ ਉਹਨਾਂ ਦੀ। ਸਾਡੇ ਗੁਰੂ ਨੇ ਸਾਡਾ ਬਹੁਤ ਵੱਡਾ, ਬਹੁਤ ਤਾਕਤਵਰ ਸਾਡੇ ਸਿਰ ਦੇ ਉੱਤੇ ਕਵਚ ਬਣਾਇਆ ਹੋਇਆ ਹੈ। ਕਿਤੇ ਨਾ ਕਿਤੇ ਜਾ ਕੇ ਮੀਡੀਆ ਦਾ ਵੀ ਰੋਲ ਹੈਗਾ ਕਿ ਉਸ ਚੀਜ਼ ਨੂੰ ਉਭਾਰਿਆ ਜਾ ਰਿਹਾ। ਇਹੀ ਤਾਂ ਤਰੀਕੇ ਨਾਲ ਪਲਾਨ ਹੁੰਦਾ। ਮੀਡੀਆ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਹੈ, ਮੀਡੀਆ ਤਾਂ ਉਹਨਾਂ ਦੀ ਰਖਿਆਲ ਬਣਿਆ ਹੋਇਆ। ਮੀਡੀਆ ਤਾਂ ਮਤਲਬ ਉਹਨਾਂ ਦਾ ਹੀ ਮੀਡੀਆ ਹੈ। ਮੀਡੀਆ ਕੀ ਕਰੂਗਾ? ਮੀਡੀਆ 'ਚ ਤਾਂ ਤੁਸੀਂ ਕੁਛ ਚੰਦ ਭਰਾ ਹੋ ਸਾਡੇ। ਮੈਂ ਹਮੇਸ਼ਾ ਜਿਹੜੇ ਪੰਜਾਬ ਦੇ ਪੁੱਤਾਂ, ਮੈਂ ਜ਼ਿਕਰ ਕਰਨਾ ਵੀ ਬਣਦਾ, ਹਰੇਕ ਬੰਦੇ ਨੂੰ ਕਰਨਾ ਚਾਹੀਦਾ ਹੈ। ਤੁਸੀਂ ਕੁਛ ਪੰਜਾਬ ਦੇ ਪੁੱਤੋਂ ਜਿਹੜੇ ਪੰਜਾਬ ਦੀ ਬਾਤ ਪਾਉਂਦੇ ਹੋ, ਔਰ ਚੰਗੀ ਗੱਲ ਪਾਉਣੀ ਚਾਹੀਦੀ ਹੈ। ਜਿੰਨਾ ਚਿਰ ਤੁਸੀਂ ਪੰਜਾਬ ਦੇ, ਤੁਹਾਡੇ ਸਾਹਾਂ 'ਚ ਸਾਹ ਪੰਜਾਬ ਦੀ ਬਾਤ ਪਾਉਂਦੇ ਰਹੇ ਹੋ, ਇਹ ਪ੍ਰਮਾਤਮਾ ਆਪਣੇ 'ਤੇ ਕਿਰਪਾ ਰੱਖੇ, ਇਹ ਜ਼ਰੂਰੀ ਆ। ਪਰ ਦੂਜੇ ਪਾਸੇ ਜਿਹੜਾ ਮੀਡੀਆ ਦਾ ਰੋਲ ਆ ਨਾ, ਉਹ ਤਾਂ ਬਹੁਤ ਖਤਰਨਾਕ ਤਰੀਕੇ ਨਾਲ ਮੀਡੀਆ ਮੁਲਕ ਦੇ ਵਿੱਚ, ਦੇਖੋ ਮੁਲਕ ਦੇ ਵਿੱਚ 82% ਹਿੰਦੂ ਆ ਤੇ 82% ਬਹੁ ਗਿਣਤੀ ਨੂੰ ਖਤਰਾ ਕਿਵੇਂ ਹੋ ਗਿਆ? ਐਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਨੂੰ ਖਤਰਾ ਹੈ, ਬਹੁ ਗਿਣਤੀ ਨੂੰ ਖਤਰਾ ਹੈ। ਸਿੱਖ ਤਾਂ ਮਤਲਬ 2% ਵੀ ਨਹੀਂ ਪੂਰੇ, ਤੇ ਮੁਸਲਮਾਨ 14%, ਤੇ ਅਸੀਂ ਦਿਖਾ ਰਹੇ ਹਾਂ 82% ਨੂੰ ਕਿ 82% ਨੂੰ ਖਤਰਾ। ਧੱਕੇ ਨਾਲ ਉਹਨੂੰ ਮਤਲਬ ਉਹਨਾਂ ਦੇ ਅੰਦਰ ਭਰੇ ਜਾ ਰਹੀ ਹੈ ਗੱਲ ਦਿਮਾਗ ਦੇ ਵਿੱਚ ਵੀ ਤੁਹਾਨੂੰ ਖਤਰਾ ਹੈ ਭਾਈ। ਇਹ RSS ਦੀ ਪਾਲਿਸੀ ਦੇਖੋ,
ਇੱਕ ਹੋਰ ਮੈਂ ਨਾ ਇਧਰੋਂ ਤੁਰਿਆ ਆ ਰਿਹਾ ਸੀਗਾ, ਜਦੋਂ ਮਾਗੀ ਦੇ ਮੇਲੇ 'ਚੋਂ ਅਸੀਂ ਤੁਰੇ ਆ ਰਹੇ ਸੀ, ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੀ ਹੋਂਦ ਨੂੰ ਖਤਰਾ, ਸਾਨੂੰ ਖਤਰਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਦੋਂ ਮੈਂ ਇੱਥੇ ਜਾਇਆ, ਇੱਥੇ ਇੱਕ ਠੇਕਾ ਖੁੱਲ੍ਹਾ ਪਿਆ ਸੀ, ਉਹਦੇ ਨਾਲ ਹੀ ਮੀਟ ਦੀ ਦੁਕਾਨ ਖੁੱਲ੍ਹੀ ਸੀਗੀ। ਉਹ ਉੱਥੇ ਜਿਹੜੇ ਸਾਡੇ ਪੱਗਾਂ ਬੰਨੀਆਂ ਸਿਰਾਂ 'ਤੇ ਸਾਡੇ ਨੌਜਵਾਨ ਉੱਥੇ ਮੀਟ ਵੀ ਖਾ ਰਹੇ ਸੀ, ਸ਼ਰਾਬ ਵੀ ਪੀ ਰਹੇ ਸੀ। ਜਗ੍ਹਾ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਆ, ਇੱਥੇ ਟੁੱਟੀ ਗੰਢੀ ਗਈ ਆ, ਇੱਥੇ ਬੇਦਾਵਾ ਪਾੜਿਆ ਗਿਆ ਹੈ ਨਾ। ਇੱਥੇ ਜੰਗ ਹੋਇਆ, 40 ਸਿੰਘਾਂ ਨੇ ਫਿਰ ਜੰਗ ਕਰਿਆ ਉਸ ਜ਼ਾਲਮ ਸਰਕਾਰ ਨਾਲ। ਕੀ ਲੱਗਦਾ ਵੀ ਉੱਥੇ ਕਿਤੇ ਨਾ ਕਿਤੇ ਜਾ ਕੇ ਕਮੀ ਆ ਉਹ ਲੋਕਾਂ 'ਚ, ਜਾਂ ਉਹ ਸਿੱਖ ਨਹੀਂ ਰਹੇ ਇਹੋ ਜਿਹੀਆਂ ਜਗ੍ਹਾਵਾਂ 'ਤੇ ਆ ਕੇ ਵੀ? ਦੇਖੋ, ਹਰ ਤਰ੍ਹਾਂ ਦੇ ਲੋਕ ਨਾ ਇੱਥੇ ਇਹ ਚੀਜ਼ ਨੂੰ ਨਾ ਹੈ, ਜਿਵੇਂ ਅੱਜ ਕੱਲ੍ਹ ਮੈਸੇਜ ਆਪਾਂ ਦੇਖਦੇ ਹਾਂ ਇਸ ਪਵਿੱਤਰ ਦਿਹਾੜੇ ਨੂੰ ਇੱਥੇ ਇਹਦੀ ਪਵਿੱਤਰਤਾ ਹੈ, ਇਹਦੀ ਦਿਹਾੜੇ ਨੂੰ ਹੈਪੀ ਮਾਘੀ, ਮਤਲਬ ਇਸ ਚੀਜ਼ ਨਾਲ ਆਪਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ, ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਿਨ੍ਹਾਂ ਨੇ ਸਮਝਾਉਣਾ ਉਹਨਾਂ 'ਚ ਕਿਤੇ ਕਮੀ ਰਹਿ ਗਈ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ। ਸ਼੍ਰੋਮਣੀ ਕਮੇਟੀ ਨੂੰ ਸਖਤੀ ਨਾਲ ਇਹ ਲਿਖ ਕੇ ਦੇਣਾ ਚਾਹੀਦਾ, ਡਿਪਟੀ ਕਮਿਸ਼ਨਰ ਨੂੰ, SSP ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਪਵਿੱਤਰ ਥਾਵਾਂ ਦੇ ਉੱਤੇ ਜਿਹੜੇ ਆ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਨਾ ਖੁੱਲ੍ਹੀਆਂ ਹੋਣ। ਇਹ ਤਾਂ ਵੈਸੇ ਸਖਤੀ ਨਾਲ ਚਾਹੀਦਾ। ਅਤੇ ਜਿਹੜਾ ਬੰਦਾ ਨਸ਼ਾ ਕਰਦਾ ਉਹਨੇ ਕਿਸੇ ਦੀ ਮੰਨਣੀ ਸੁਣਨੀ ਥੋੜ੍ਹੀ ਆ। ਉਹ ਤਾਂ ਪਤਾ ਨਹੀਂ ਘਰੋਂ ਲੜ ਕੇ ਪੈਸੇ ਲੈ ਕੇ ਆਇਆ ਹੈ, ਪਤਾ ਨਹੀਂ ਘਰੇ ਆਪਣੀ ਧਰਮ ਪਤਨੀ ਨੂੰ ਕੁੱਟ ਮਾਰ ਕੇ ਪੈਸੇ ਖੋਹ ਕੇ ਲੈ ਕੇ ਆਇਆ ਹੋਊਗਾ, ਰੋਟੀ ਪਾਣੀ ਦੇ ਫੀਸਾਂ ਜਵਾਕਾਂ ਦੀਆਂ। ਉਹ ਤਾਂ ਹਰ ਤਰ੍ਹਾਂ ਦੇ ਲੋਕ ਹੈਗੇ ਦੁਨੀਆ ਦੇ ਵਿੱਚ। ਤਾਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਇਹਨਾਂ ਦੀ ਵਿਕਰੀ ਬੰਦ ਹੋਣੀ ਚਾਹੀਦੀ, ਪਾਬੰਦੀ ਇਹਨਾਂ ਦਿਨਾਂ 'ਚ ਘੱਟੋ ਘੱਟ ਪਵਿੱਤਰ ਦਿਹਾੜਿਆਂ 'ਚ। ਤੁਸੀਂ ਸ਼ਹਿਰ ਦੇ ਵਿੱਚ ਜਿਹੜੇ ਧਾਰਮਿਕ ਸਥਾਨਾਂ ਦੇ ਨੇੜੇ ਆ ਸ਼ਰਾਬ ਦੇ ਠੇਕੇ ਉਹ ਵੀ ਖੁੱਲ੍ਹੇ ਆ। ਇਹ ਨਾਕਾਮੀ ਆ, ਪਰ ਇਹਨਾਂ ਲੋਕਾਂ ਨੂੰ ਇਸ ਚੀਜ਼ ਨਾਲ ਕੀ ਮਤਲਬ ਆ? ਇਹਨਾਂ ਨੂੰ ਤਾਂ ਆਪਦੇ ਕਾਰੋਬਾਰਾਂ ਨਾਲ, ਪੈਸਿਆਂ ਨਾਲ ਮਤਲਬ ਆ। ਇਹਨਾਂ ਨੂੰ ਸਾਡੀ ਅਧਿਆਤਮਿਕਤਾ ਨਾਲ ਕੋਈ ਸਰੋਕਾਰ ਨਹੀਂ ਜੀ। ਇੱਕ ਆਖਰ ਦੇ ਵਿੱਚ ਜਿਹੜਾ ਸਵਾਲ ਆ, ਇੱਕ ਮੋਰਚਾ ਹੋਰ ਲੱਗ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉੱਥੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਕਿ ਬੰਦੀ ਸਿੰਘ ਬਹੁਤ ਪਹਿਲਾਂ ਦੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ, ਪਰ ਕੁਝ ਕੁ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਪੰਜਾਬ ਦਾ CM ਮਾਰਿਆ ਸੀ, ਉਹ ਬੰਦਿਆਂ ਨੂੰ ਕਿਵੇਂ ਅਸੀਂ ਰਿਹਾ ਕਰ ਦੇਈਏ? ਦੇਖੋ, ਕਾਨੂੰਨ ਕੀ ਕਹਿੰਦਾ ਹੈ? ਕਾਨੂੰਨ ਕਿਉਂ ਬਣਾਇਆ ਫਿਰ? ਕਾਨੂੰਨ ਸਾਰਿਆਂ ਲਈ ਬਰਾਬਰ ਕਿਉਂ ਨਹੀਂ? ਬਿਲਕਿਸ ਬਾਨੋ ਕਿਹਨੂੰ ਨਹੀਂ ਪਤਾ, ਉਹਦੇ ਪਰਿਵਾਰ ਨੂੰ ਕਿੰਨੇ ਲੋਕਾਂ ਨੇ ਕਤਲ ਕੀਤਾ, ਉਹਨਾਂ 'ਤੇ ਇਲਜ਼ਾਮ ਸੀ ਕਤਲਾਂ ਦੇ, ਉਹ ਕਿਉਂ ਬਾਹਰ ਆ ਗਏ? ਉਹਨਾਂ ਨੇ ਕਤਲ ਨਹੀਂ ਕੀਤੇ। ਉਹਨਾਂ ਵਰਗੀਆਂ ਅਨੇਕਾਂ ਉਦਾਹਰਨਾਂ ਹੈ। ਅੱਜ ਜਿਹੜਾ ਤੜੀ ਪਾਰ ਸੀ ਸਾਡੇ ਮੁਲਕ ਦਾ ਪੁਲਿਸ ਵੱਲੋਂ, ਉਹ ਅੱਜ ਸਾਰੇ ਮੁਲਕ ਦੀ ਪੁਲਿਸ ਉਹਦੇ ਕੰਟਰੋਲ 'ਚ ਆ। ਦੱਸੋ, ਇਹ ਕਾਨੂੰਨ ਸਾਰਿਆਂ ਵਾਸਤੇ ਇੱਕ ਨਹੀਂ ਹੈਗਾ? ਫਿਰ ਅਸੀਂ ਇਹ ਗੱਲ ਕਹਿੰਦੇ ਹਾਂ, ਮੈਂ ਪਰਸਨਲੀ ਇਹ ਗੱਲ ਜ਼ਰੂਰ ਕਹਿੰਦਾ, ਫਿਰ ਸਿੱਖਾਂ ਵਾਸਤੇ ਕਾਨੂੰਨ ਅਲੱਗਾ ਹੈ। ਫਿਰ ਸਿੱਖਾਂ ਵਾਸਤੇ ਤਾਂ ਜਿਹਦੀ ਸਰਕਾਰ ਆ, ਫਿਰ ਸਿੱਖ ਮੰਗੇ ਕਿਉਂ ਨਾ ਆਪਦਾ ਰਾਜ ਭਾਗ? ਫਿਰ ਸਿੱਖ ਦੇ ਤਾਂ ਜਿਹਦੀ ਸਰਕਾਰ ਆ, ਚਾਹੇ RSS ਆ, ਚਾਹੇ ਕੋਈ ਹੋਰ ਆ, ਅਤੇ ਉਹ ਫਿਰ ਸਿੱਖਾਂ 'ਤੇ ਆਪਦੀ ਮਰਜ਼ੀ ਨਾਲ ਹੁਕਮ ਚਲਾਊਗਾ, ਆਪਦੀ ਮਰਜ਼ੀ ਨਾਲ ਕਾਨੂੰਨ ਲਾਗੂ ਹੋਣਗੇ। ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਹੈ। ਹੋਰ ਬੜੇ ਲੋਕ, ਰਾਜੀਵ ਗਾਂਧੀ ਦੇ ਕਤਲ ਸੀਗੇ, ਉਹਨਾਂ ਨੂੰ ਵੀ ਰਿਹਾਈ ਹੋ ਗਈ, ਉਹਨਾਂ ਦੀ ਵੀ ਸਜ਼ਾ ਪੂਰੀ ਹੋ ਗਈ, ਉਹਨਾਂ ਦੀ ਰਿਹਾਈ ਹੋ ਗਈ, ਅਤੇ ਇਹਨਾਂ ਨੂੰ ਕਿਉਂ ਨਹੀਂ? ਸਿੱਖਾਂ ਨੂੰ ਕਿਉਂ ਨਹੀਂ? ਫਿਰ ਇਹ ਵਿਤਕਰਾ ਕਿਉਂ ਆ? ਫਿਰ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਤਾਂ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਆਪਦੀ ਉਹਦੀ ਗੱਲ ਕਰਦੇ ਹੋ ਤਾਂ ਤੁਸੀਂ ਕੱਟੜ ਹੋ। ਨਹੀਂ, ਅਸੀਂ ਤਾਂ ਕਹਿੰਦੇ ਨਹੀਂ ਕਿ ਅਸੀਂ ਇਹ ਕਹਿੰਦੇ ਵੀ ਹਾਂ ਇਹ ਜਾਇਜ਼ ਆ, ਕਾਨੂੰਨ ਆ। ਮੇਰੇ ਤਾਂ ਹਿੰਦੂ ਵੀ ਬੜੇ ਦੋਸਤ ਨੇ। ਫਿਰ ਜੇ ਅਸੀਂ ਇਹ ਸਿੱਖੀ ਦੀ ਗੱਲ ਕਰਦੇ ਹਾਂ ਨਾ, ਵੀ ਜੇ ਅਸੀਂ ਕਹਿੰਦੇ ਮੇਰੇ ਪਿੰਡ 40 ਘਰ ਪੰਡਤਾਂ ਦੇ ਸੀਗੇ, ਜਿਹੜੇ 1984 ਵੇਲੇ ਜੋ ਦਿੱਲੀ ਦੇ ਵਿੱਚ ਹੋਇਆ, ਅਤੇ ਅਸੀਂ ਪੁਰਾਣੇ ਬਜ਼ੁਰਗ ਆ ਸਾਡੇ, ਕੁਛ ਮੇਰੇ ਸਤਿਕਾਰਯੋਗ ਆ, ਅਤੇ ਉਹ ਸਾਡੇ ਪਰਿਵਾਰਕ ਰਿਸ਼ਤੇ ਹੀ ਆ, ਜਾਣੀ ਜਿਹੜੇ ਘਰਾਂ 'ਚ ਹੁੰਦੇ ਸੀ ਪਰਿਵਾਰਕ ਰਿਸ਼ਤੇ, ਉਹਨਾਂ ਨਾਲ ਪੰਡਤਾਂ ਦੇ ਘਰ ਸਾਡੇ ਜਿਹੜੇ। ਅਤੇ ਉਹ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ ਉਦੋਂ ਤੁਹਾਡੇ ਬਾਪੂ ਜੀ, ਮੇਰੇ ਦਾਦਾ ਜੀ ਸਰਦਾਰ ਨਿੱਕਾ ਸਿੰਘ ਬਰਾੜ, ਕਿ ਉਹ ਸਰਪੰਚ ਹੁੰਦੇ ਸੀ, ਅਤੇ ਉਹਨਾਂ ਨੇ ਉਸ ਵੇਲੇ ਵੀ ਆਲੇ ਦੁਆਲੇ ਦੇ ਆਪਣੇ ਪਿੰਡ ਦੇ ਸਾਰੇ ਜਿਹੜੇ ਜੱਟ ਪਰਿਵਾਰ ਸੀ, ਸਿੱਖ ਪਰਿਵਾਰ ਇਕੱਠੇ ਕੀਤੇ ਪਿੰਡ ਦੇ। ਤਾਂ ਉਹਨਾਂ ਨੇ ਇਹ ਕਿਹਾ ਵੀ ਆਪਾਂ ਨੂੰ ਪੰਜਾਬ ਦਾ ਨਹੀਂ ਪਤਾ, ਆਪਾਂ ਨੂੰ ਸਰਕਾਰ ਦਾ ਨਹੀਂ ਪਤਾ ਵੀ ਕੀ ਆਰਡਰ ਆਉਣੇ, ਗੌਰਮੈਂਟ ਨੇ ਕੀ ਕਰਨਾ, ਪੁਲਿਸ ਨੇ ਕੀ ਕਰਨਾ, ਅਤੇ ਆਲੇ ਦੁਆਲੇ ਦੇ ਪਿੰਡਾਂ 'ਚ ਕੀ ਹੋਣਾ। ਪਰ ਆਪਣੇ ਪਿੰਡ ਜਿੰਨੇ ਹਿੰਦੂਆਂ ਦੇ ਘਰ ਰਹਿੰਦੇ ਆ, ਇਹਨਾਂ ਦੀ ਜ਼ਿੰਮੇਵਾਰੀ ਸੁਰੱਖਿਆ ਦੀ ਆਪਣੀ ਆ। ਮਤਲਬ ਅਸੀਂ ਉਸ ਮਿੱਟੀ 'ਚ ਖੇਡ ਕੇ ਵੱਡੇ ਹੋਏ ਹਾਂ। ਅਤੇ ਪਰ ਇਹ ਜੇ ਸਾਡੇ ਹੱਕ ਦੀ ਗੱਲ ਅਸੀਂ ਕਹਿੰਦੇ ਹਾਂ ਵੀ ਹਾਂ, ਜੇ ਸਿੱਖਾਂ ਦੀ ਗੱਲ ਕਰਦੇ ਹਾਂ ਵੀ ਸਿੱਖਾਂ ਦੇ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਨੌਜਵਾਨਾਂ ਦੀ ਜਿਨ੍ਹਾਂ ਨੇ ਜੇਲ੍ਹਾਂ 'ਚ ਗਾਲਤੀ ਉਮਰ, ਅਤੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਣੀ ਚਾਹੀਦੀ? ਇਹ ਸਵਾਲ ਖੜੇ ਕਰਨ ਵਾਲਿਆਂ 'ਤੇ ਸਵਾਲ ਆ ਵੀ ਕਾਨੂੰਨ ਸਾਰਿਆਂ ਲਈ ਇੱਕ ਕਿਉਂ ਨਹੀਂ? ਕੀ ਹੋਣਾ ਨਹੀਂ ਚਾਹੀਦਾ? ਉਹੀ ਜਵਾਬ ਦੇਣ ਵੀ ਕਿ ਕਾਨੂੰਨ ਸਾਰਿਆਂ ਲਈ ਇੱਕ ਆ, ਤਾਂ ਉਹਦਾ ਮਤਲਬ ਇੱਕ ਤਰੀਕੇ ਦਾ ਇੱਕੋ ਕਾਨੂੰਨ ਸਾਰਿਆਂ 'ਤੇ ਇੰਪਲੀਮੈਂਟ ਹੋਵੇ, ਲਾਗੂ ਕੀਤਾ ਜਾਵੇ। ਇਹ ਸਵਾਲ ਮੀਡੀਆ ਨੂੰ, ਉਹਨਾਂ ਨੂੰ ਜਿਹੜੇ ਸਵਾਲ ਚੱਕਦੇ ਆ ਜਾਂ ਜਿਹੜੇ ਆਗੂ ਆ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇਹ ਜਿਹੜੀ ਮੁਲਾਕਾਤ ਆ ਉਹ ਇੱਥੇ ਹੀ ਖ਼ਤਮ ਕਰਦੇ ਹਾਂ, ਕਿਉਂਕਿ ਇੱਕ ਸਵਾਲ ਛੱਡਿਆ ਗਿਆ। ਉਹ ਸਵਾਲ ਦਾ ਜਵਾਬ ਜਾਂ ਤਾਂ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ, ਅਤੇ ਜਾਂ ਫਿਰ ਜਿਹੜੇ ਲੋਕ ਨੇ ਚੀਕ ਕੇ ਕਹਿੰਦੇ ਨੇ ਕਿ ਉਹਨਾਂ ਨੂੰ ਰਿਹਾ ਕਿਉਂ ਕੀਤਾ ਜਾਵੇ, ਉਹ ਦੇ ਦੇਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਉਹੀ ਸ਼ੁਰੂ ਹੀ ਉੱਥੋਂ ਕਰ ਲੈਣੇ ਅਸੀਂ। ਹੁਣ ਕੀ ਕਹਿ ਕੇ ਤੁਹਾਨੂੰ ਬੁਲਾਇਆ ਕਰੀਏ, ਸੰਬੋਧਨ ਕੀ ਕਹਿ ਕੇ ਕਰਿਆ ਕਰੀਏ? ਵੀ ਪਹਿਲਾਂ ਕਾਂਗਰਸੀ ਆਗੂ ਕਹਿ ਕੇ ਕਈ ਵਾਰ ਸੰਬੋਧਨ ਹੋ ਜਾਂਦੀ ਸੀ, ਹੁਣ ਕੀ ਕਹਿ ਕੇ ਸੰਬੋਧਨ ਕਰੀਏ? ਮੈਂ ਕੋਈ ਹੋਰ ਆਮ ਇਨਸਾਨ ਨਹੀਂ ਹੈਗਾ ਯਾਰ, ਕੁਛ ਤਾਂ ਹੈਗਾ ਮੈਂ। ਬਈ ਬਾਕੀ ਘੋੜਿਆਂ ਦੇ ਤਵੇਲੇ ਨੇ ਕੋਈ ਸ਼ੌਂਕ ਨਵਾਂ ਪਾਲਣ ਜਾ ਰਹੇ ਹੋ? ਸ਼ੌਂਕ ਤੇ ਪੁਰਾਣੇ ਹੀ ਹੁੰਦੇ ਆ, ਉਹ ਕਈ ਵਾਰੀ ਐ ਹੁੰਦਾ ਵੀ ਤੁਹਾਡੇ ਰੁਝੇਵੇਂ ਵੱਧ ਜਾਂਦੇ ਆ, ਫਿਰ ਇਹ ਚੀਜ਼ਾਂ ਸਮਾਂ ਮੰਗਦੀਆਂ। ਪਿਛਲੇ ਦਿਨੀ ਤੁਹਾਡੇ ਆੜੀ ਰਹੇ ਰਾਜਾ ਵੜਿੰਗ ਨੂੰ ਕਾਫੀ ਧੱਕੇ ਧੁੱਕੇ ਵੱਜ ਗਿਆ ਸੁਣਿਆ। ਚਲ ਕੋਈ ਨਹੀਂ, ਵੈਸੇ ਮੈਨੂੰ ਨਹੀਂ ਸੀ, ਮੈਨੂੰ ਲੱਗਦਾ ਆਪਾਂ ਨਾ ਕਰਦੇ ਗੱਲ। ਦਿਨ ਬੜਾ ਵਧੀਆ ਪਵਿੱਤਰ ਹੈ ਤੇ ਚੰਗੇ ਲੋਕਾਂ ਦੀ ਧਰਤੀ ਹੈ, ਸੂਰਮਿਆਂ ਦੀ ਧਰਤੀ ਤੇ ਆਪਾਂ ਇਕੱਠੇ ਹੋਏ ਆ ਤੇ ਕਾਮਯਾਬ ਲੋਕਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਦਿਖਾਵੇ ਦੀ ਦੁਨੀਆ ਬਹੁਤ ਲੰਬੀ ਨਹੀਂ ਹੁੰਦੀ, ਦਿਖਾਵੇ ਦੀ ਜ਼ਿੰਦਗੀ ਥੋੜਾ ਚਿਰ ਜਿਉ ਸਕਦੇ ਹੋ। ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਆਇਆ ਹੋਇਆ, ਉਹ ਤੁਹਾਡੇ ਤੋਂ ਕਿੰਨੇ ਮੋਹ ਪਿਆਰ ਨਾਲ ਸਤਿਕਾਰ ਨਾਲ ਪੁੱਛ ਰਿਹਾ ਵੀ ਕੇਸਰੀ ਰੰਗ ਮੇਂ ਐਸਾ ਕਿਆ ਹੈ। ਤੁਹਾਡੇ ਕੋਲ ਦੋ ਲਫ਼ਜ਼ ਹੀ ਹੈ ਨਹੀਂ ਉਹਦੇ ਵਾਸਤੇ, ਪਰ ਕੀ ਤੁਹਾਨੂੰ ਸਮਝ ਹੀ ਹੈ ਨਹੀਂ, ਉਹਦੀ ਅਹਿਮੀਅਤ ਹੀ ਨਹੀਂ ਪਤਾ ਕੀ ਹੈ। ਤੁਸੀਂ ਤਾਂ ਉਸ ਕੇਸਰੀ ਨਿਸ਼ਾਨ ਨੂੰ ਦੇਖ ਕੇ ਤਕਲੀਫ ਮੰਨਦੇ ਹੋ। ਕੇਸਰੀ ਰੰਗ ਤੁਹਾਡੇ ਸਾਹਮਣੇ ਆ ਕੇ ਮੈਂ ਕਿਹਾ ਤੇਰੇ ਤਾਂ ਬੁੱਲ ਕੰਬਣ ਲੱਗ ਗਏ। ਸੋ ਅਸਲੀਅਤ ਦਾ ਤੇ ਨਕਲੀਪਣ ਦਾ ਫਰਕ ਤਾਂ ਸਾਹਮਣੇ ਆਉਣਾ ਹੀ ਆ ਥੋੜ੍ਹੇ। ਹੁਣ ਤਾਂ ਕਹਿੰਦੇ ਸ਼ਰਟਾਂ ਦੇ ਨਾਮ ਲਿਖੇ ਹੋਏ ਨੇ ਕਾਫੀ, ਇੱਕ ਫੋਟੋ ਦੇਖੀ ਸੀ ਅਸੀਂ, ਕਹਿੰਦੇ ਵੀ ਕਿਤੇ ਕਿਸੇ ਨੂੰ ਹੋਰ ਲੀਡਰ ਨੂੰ ਨਾ ਧੱਕਾ ਵੱਜ ਜੇ। ਕੁੱਤੇ ਖਾਣੀ ਹੋਣ ਤੋਂ ਬਾਅਦ ਫਿਰ ਹੁਣ ਬੱਚੇ ਨਾਂ ਲਿਖਾ ਲਿਆ। ਚਲੋ ਇਹ ਤਾਂ ਛੱਡੋ, ਵੀ ਉਹ ਦੇਖੋ ਮਿਹਨਤ ਕਰ ਰਿਹਾ ਬੰਦਾ। ਮੇਰਾ ਵੈਸੇ ਨਾ ਰਜਿੰਦਰ ਇੱਕ ਸੀਗਾ ਮਨ ਦੇ ਵਿੱਚ ਕਿ ਇਹਨੂੰ ਯਾਰ ਰੋਕਾਂ, ਇਹਨੂੰ ਕੇਸਰੀ ਨਿਸ਼ਾਨ ਫੜਾਵਾਂ ਪੰਜਾਬ ਦੇ ਬਾਰਡਰ ਤੇ। ਫਿਰ ਮੈਂ ਲੋਕਾਂ ਨੇ ਮੈਨੂੰ ਮੈਸੇਜ ਵੀ ਕੀਤੇ, ਸੁਨੇਹੇ ਵੀ ਆਏ, ਨਾਲ ਤੁਰਨ ਲਈ ਫੋਨ ਆਏ ਕਿ ਸਾਨੂੰ ਦੱਸਿਓ ਕਿੰਨੀਆਂ ਕਿੰਨੀਆਂ ਗੱਡੀਆਂ ਕਿੱਥੇ ਪਹੁੰਚਣਾ ਹੈ, ਟਾਈਮ ਦੱਸਿਓ, ਡੇਟ ਦੱਸਿਓ। ਤੇ ਕੁਛ ਮੈਂ ਕਿਹਾ ਚਲੋ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਲੈ ਜਾਵਾਂਗੇ ਸਾਥੀ। ਬੜੇ ਤਿਆਰ ਸੀ ਲੋਕ ਜਾਣ ਨੂੰ ਤੇ ਵੀ ਆਪਾਂ ਇਹਨੂੰ ਕੇਸਰੀ ਨਿਸ਼ਾਨ ਫੜਾਵਾਂਗੇ। ਫਿਰ ਮੈਂ ਸੋਚਿਆ ਯਾਰ ਇਹ ਇੱਕ ਬੰਦਾ ਇਕੱਲਾ ਲੜ ਰਿਹਾ ਆਪੋਜੀਸ਼ਨ ਦੇ ਵਿੱਚ, ਮੋਦੀ ਨੂੰ ਕੋਈ ਟੱਕਰ ਦੇ ਨਹੀਂ ਰਿਹਾ, ਉਹਦੇ ਮੂਹਰੇ ਕੋਈ ਬੋਲ ਹੀ ਨਹੀਂ ਰਿਹਾ। ਇਹ ਪਤੰਦਰ 2-3 ਮਹੀਨਿਆਂ ਦਾ ਤੁਰਿਆ ਹੋਇਆ ਉੱਥੋਂ ਟੀ-ਸ਼ਰਟ ਪਾ ਕੇ, ਠੰਡ ਇੰਨੀ ਆਈ ਤੁਰਿਆ ਫਿਰਦਾ ਹੈ। ਤੇ ਯਾਰ ਕਾਹਨੂੰ ਇਹਦਾ ਪ੍ਰੋਗਰਾਮ ਖਰਾਬ ਕਰਨਾ, ਇੱਕ ਕਿਸੇ ਮਾੜੀ ਸੋਚ ਵਾਲੇ ਵਿਅਕਤੀ ਕਰਕੇ ਆਪਾਂ ਇਹਦੇ ਨਾਲ ਕਾਹਨੂੰ ਵੈਰ ਵਿਟਣਾ, ਕੀ ਲੋੜ ਆ ਉਹਦਾ ਮਾੜਾ ਸੋਚਣ ਦੀ। ਕਹਿੰਦੇ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆ ਰਹੇ ਨੇ, ਕੀ ਲੱਗਦਾ ਵੀ ਆ ਕੇ ਕੋਈ ਵੱਡਾ ਜਿਹੜਾ ਕਿ ਧਮਾਕਾ ਹੋ ਸਕਦਾ? ਜਿਵੇਂ ਉਹ ਤਾਂ ਐਵੇਂ ਗੱਲਾਂ ਬਣਾਈਆਂ, ਧਮਾਕਾ ਕੀ ਹੋਊਗਾ ਰਜਿੰਦਰ, ਐਵੇਂ ਤਾਂ ਮੀਡੀਆ ਵਾਲੇ ਬਣਾ ਕੇ ਪੇਸ਼ ਕਰੀ ਜਾਂਦੇ ਨੇ ਧਮਾਕਾ ਹੋਊਗਾ। ਜਿਹੜੇ ਸਿੱਖ ਫੌਜੀ ਨੇ ਉਹਨਾਂ ਲਈ ਹੈਲਮਟ ਬਣਨੇ ਦੇ ਦਿੱਤੇ ਨੇ ਕਿ ਉਹ ਹੈਲਮਟ ਪਾ ਕੇ ਜਾਇਆ ਕਰਨਗੇ। ਦੇਖੋ ਸਿੱਧਾ ਦਸਤਾਰ ਤੇ ਹਮਲਾ ਹੈ, ਬਸ ਇਹ ਗੱਲ ਸਮਝ ਲਓ। ਜਿਹੜੇ ਉੱਥੇ ਕੋਈ ਗਿਆ ਬਾਰਡਰ ਤੇ ਲੜਨ ਵਾਸਤੇ, ਉਹ ਕੁਰਬਾਨ ਹੋਣ ਲਈ ਗਿਆ ਮੁਲਕ ਲਈ, ਉਹ ਇਹ ਸੋਚ ਕੇ ਤਾਂ ਗਿਆ ਹੀ ਨਹੀਂ ਕਿ ਮੈਂ ਵਾਪਸ ਆਉਣਾ ਹੈ। ਇਹ ਤਾਂ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਜਿਹਨੇ ਆਉਣਾ ਹੈ ਉਹਨੇ ਵਾਪਸ ਆਉਣਾ ਹੈ। ਹਰ ਇੱਕ ਫੌਜੀ ਇਹ ਸੋਚ ਕੇ ਜਾਂਦਾ ਹੈ ਕਿ ਪਤਾ ਨਹੀਂ ਕਦੋਂ ਮੇਰਾ ਦੁਸ਼ਮਣ ਦਾ ਸਾਹਮਣਾ ਹੋਣਾ ਹੈ। ਉਹ ਕਿਹੜਾ ਰਾਜਨੀਤਿਕ ਲੋਕ ਆ ਵੀ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ। ਹੋਰ